ਨਾ ਨਾ ਉਹ ਨਾ ਲਾਇਓ ਨੈਮੀਨੇ ਕੀ ਨੈਵੀਗੇਸ਼ਨ? ਹਾਂ ਨੈਮੀ ਉਹ ਮੇਰਾ ਸਾਹ ਘੁੱਟਿਆ ਜਾਂਦਾ ਉਹਦੇ ਨਾਲ ਹਾਂ ਉਹ ਨਾ ਲਾਇਓ ਭਾਈ ਜਿਹੋ ਜਿਹਾ ਵੱਡੋ ਉਹੋ ਜਿਹਾ ਬੀਜੋ ਹੈ। ਟੂਲ ਪਲਾਜ਼ੇ ਦੇ ਅੱਗੇ ਡੰਡਾ ਨਹੀਂ ਹੁੰਦਾ ਉਹਨੂੰ ਚੁੰਮੀ ਜਾਵੇ ਕਹਿੰਦਾ ਕੋਈ ਰੋਹਾਨੀ ਸ਼ਾਵਾ ਇਹਦੇ ਚ। सुना है तेरा और भी एक बलम है, सुना है तेरा और भी एक बलम है, मगर गम न कर तुझको मेरी कसम है। अस्सलामुअलैकुम नाज़रीन, प्रोग्राम में खुश आमदीद। मैं लोगों से तेरी शिकायत करूं तो ये मेरी शिकायत की तौहीन होगी। नाज़रीन, उम्मीद करता हूँ आप सब खैरियत से होंगे। बहुत शुक्रिया, बहुत शुक्रिया। बड़ी बज़्म में तुझको रस्वा करूं तो ये मेरी शराफत की तौहीन होगी। नाज़रीन, आज का प्रोग्राम वेरी गुड, वेरी गुड। एक ऐसी गल तुम दसनी मैं तेरी बेवफाई का शिकवा करूं तो ये मेरी मोहब्बत की तौहीन होगी। मेरा नाम फैसल रामे, दानिश, अब्बास, बहुत शुक्रिया, मिठा, बहुत शुक्रिया, फरीद ते सलमान। क्या बात। वंदना। न महफिल में होंगी न मेले में होंगी, न महफिल में होंगी न मेले में होंगी, ये आपस की बातें अकेले में होंगी। असी गए सी लाहौर, मैं ते फरीद ते बास ते मिठा किहड़े शो च गए सी? GNN ते फेसबुक ते। मैं लोगों से तेरी हेलो यार पता की गाने च शो च खलल ना पा। उस्ताद जी खलल नहीं पाने तेरी तबीयत ਜਿਹੜੀ ਨਾ ਤੇਰੀ ਮਹੀਨੇ ਕਿ ਤੋਂ ਖਰਾਬ ਮੈਨੂੰ ਪਤਾ ਕਿਸ ਵਜ੍ਹਾ ਤੋਂ ਹੋਈ। उस्ताद जी अल्लाह जानदा ਤੁਹਾਡੀ ਵਜ੍ਹਾ ਤੋਂ ਮੇਰੀ ਤਬੀਅਤ ਖਰਾਬ ਹੈ, ਮੇਰੇ ਹਾਲਾਤ ਵੀ ਤੁਹਾਡੀ ਵਜ੍ਹਾ ਤੋਂ ਖਰਾਬ ਹੋ ਜਾਣੇ ਕਿਸੇ ਦਿਨ। ਮੈਂ ਇੱਥੇ ਕੋਈ ਨਹੀਂ ਰਹਿਣ ਦੇਣਾ, ਮੈਂ ਗੰਦ ਲਿਆ ਕੇ ਮੈਂ ਇੱਥੋਂ ਛੱਟਾ ਹੀ ਮਾਰਨਾ ਇੰਜ ਸਾਰੇ ਹੀ ਮੈਂ ਉਡਾ ਉਡੂੰਗਾ। ਜੇ ਇੱਥੇ ਚਿੱਟੇ ਪਏ ਨਾ ਮੇਰੇ ਤੇ ਮੈਂ ਤੇਰਾ ਕੋਈ ਰੰਗ ਵਾਲਾ ਵਾਕਫ ਹੈ? ਮੇਰਾ ਉਸਤਾਦ ਜੀ ਹੈਗਾ। ਬਸ ਠੀਕ ਮਿਲ ਜਾਏਗੀ ਗਨ, ਫਿਰ ਗਨ ਇੱਥੋਂ ਲੈ ਆਉਣੀ ਇਹਨੇ। ਹਲਕੇ ਸਾਫ਼ ਕਰਾਓ। ਕਿੰਨੇ? ਨਹੀਂ ਮੈਂ ਦੂਸਰੀ ਮੈਂ ਗਨ ਦੀ ਗੱਲ ਕਰਨੇ ਆ। ਇਹ ਹਲਕੇ ਵੀ ਸਾਫ਼ ਹੋਣੇ ਵੀ ਅੰਦਰੋਂ ਵੀ ਪਵਾਏ ਇਹਨਾਂ ਨੇ। ਉਸਤਾਦ ਜੀ ਵੈਸੇ ਆਪਸ ਦੀ ਗੱਲ ਯਾਰ ਮੈਨੂੰ ਨਹੀਂ ਪਤਾ ਮੈਂ ਕਹਿੰਦਾ ਹਲਕੇ ਨਹੀਂ ਸਾਫ਼ ਹੋਣੇ ਇਹਨਾਂ ਨੇ ਅੰਦਰੋਂ ਦੀ ਪਵਾਏ। ਯਾਰ ਵੈਸੇ ਆਪਸ ਦੀ ਗੱਲ ਹੈ ਯਾਰ ਮੈਨੂੰ ਪਤਾ ਨਹੀਂ, ਮੈਂ ਬੜੀ ਨਾਕਸ ਓਏ ਅੱਛਾ ਅੱਖਾਂ ਤੇ ਖੋਲ। ਕੀ ਗੱਲ ਖੈਰ ਅੱਖਾਂ ਤੇ ਖੋਲ। ਮੈਂ ਨਹੀਂ ਖੋਲਣੀਆਂ, ਮੈਂ ਨਹੀਂ ਖੋਲਣੀਆਂ ਅੱਖਾਂ ਖੋਲਣੀਆਂ, ਮੈਂ ਨਹੀਂ ਖੋਲਣੀਆਂ। ਲੋਕੀ ਉਂਗਲੀਆਂ ਉਠਾ ਤੈਨੂੰ ਫਿਰ ਮੈਂ ਥੀਏਟਰ ਵਾਲੀ ਗੱਲ ਕਹਿ ਦੇਣੀ, ਫਿਰ ਤੇਰੀਆਂ ਖੋਲਣੀਆਂ ਕਿਹੜੀਆਂ? ਤੇ ਮੈਂ ਵੀ ਅਚਾਨਕ ਘਰ ਪੱਟੀ ਚਲਾ ਜਾ। ਅੱਛੂ ਗੁੱਜਰ ਵਾਲੀ ਮੈਂ ਕਹਿ ਦੇਣੀ ਜੀ। ਅੱਛੂ ਗੁੱਜਰ ਵੇਖਿਆ ਸੀ ਨਾ? ਜਾਣਦਿਆ ਕਰੋ ਬੰਦ ਨਾ ਪਸੀਨਾ ਸਾਫ਼ ਕੀਤਾ ਹੁੰਦਾ ਗਾਣਾ ਸੁਣਾਓ। ਉਹ ਤੇਰੀ ਖੈਰ ਹੋਵੇ ਤੀਤਾ ਵੀ ਰਗੜਾ ਵਾਈਟ ਦੇ ਅਸੀਂ ਉਸਤਾਦ ਜੀ ਮੌਸੀਕੀ ਆਜ਼ਾਦ ਕਿਹਦੀ ਹੈ? ਵੈਸੇ ਮੈਨੂੰ ਦੱਸਣਾ ਸਾਈ, ਮੈਨੂੰ ਪਤਾ ਨਹੀਂ ਮੈਂ ਨਾਕਸ ਜਿਹਾ ਬੰਦਾ ਵਾਂ, ਦੱਸਣਾ ਮੈਨੂੰ। ਇਹ ਉਹਦੀ ਔਰ ਇਹ ਮਕਬੂਲ ਜਾਨ ਉਹ ਨਹੀਂ ਉਹ ਨਹੀਂ, ਮੇਰਾ ਖਿਆਲ ਹੈ ਕਿਸੇ ਪੈਗੰਬਰ ਦੀ ਕੀ ਕੱਲ ਦੀ ਗੱਲ ਹਾਲੇ ਨਹੀਂ। ਤੁਸੀਂ ਢੋਲਕ ਬਣਵਾਣੀ ਅਮੀਰ ਖੁਸਰੋ ਦੀ ਸਟਾਈਲ। ਉਹ ਯਾਰ ਇੱਕ ਮਿੰਟ ਨਹੀਂ ਉਸਤਾਦ ਜੀ ਅਮੀਰ ਖੁਸਰੋ ਸਾਹਿਬ ਦਾ ਵਿੱਚ ਥੋੜਾ ਜਿਹਾ ਉਹ ਸੀ, ਉਹਨਾਂ ਨੇ ਚੀਜ਼ਾਂ ਐਡ ਕੀਤੀਆਂ ਸੀ। ਰਾਗ ਇੰਸਟਰੂਮੈਂਟਸ ਹਾਂਜੀ ਸਟਾਰ ਉਹਨਾਂ ਦੀ ਹੈ। ਆਜ਼ਾਦ ਜੀ ਦੀ ਮਰਜ਼ੀ ਹੈ, ਲੇਕਿਨ ਜੋ ਤੂੰ ਬੇੜਾ ਗਰਕ ਕੀਤਾ ਨਾ ਮਸੀਕੀ ਦਾ ਕਰਾ ਰਿਹਾ ਬੰਦਿਆ। ਓਏ ਇਹਨੂੰ ਕੁਛ ਨਾ ਕਹੀ ਓਏ। ਓਏ ਮੇਰੀ ਗੱਲ ਸੁਣ ਲੈ, ਠਹਿਰ ਜਾ ਕੁੜੀ, ਚੁੱਪ ਯਾਰ, ਠਹਿਰ ਜਾ। ਗੱਲ ਪਤਾ ਕੀ ਆ, ਉਹ ਸਾਰਿਆਂ ਦੇ ਰਿਸ਼ਤੇਦਾਰ, ਘਰ ਦੇ ਭੈਣਾਂ ਭਰਾ, ਮਾਂ ਪੁੱਤ, ਕਜ਼ਨ ਸਾਰੇ ਸ਼ੋਅ ਵੇਖਦੇ ਤੇ ਇਹ ਕਿਸੇ ਦੀ ਦਿਲੁਜ਼ਾਰੀ ਜਾਂ ਕਿਸੇ ਦੀ ਡਾਇਰੈਕਟਰ ਦੇ ਦੇਣਾ ਤੂੰ ਹਮਲਾ ਕਰਦਾ ਨਾ, ਤੈਨੂੰ ਉਹਦੇ ਗਾਣੇ ਦਾ ਕਹਿ ਜ਼ਰਾ 27 ਇੱਕ ਕੋਈ ਇਹਦੇ ਤੇ ਕਹਿ ਰਹੀ ਹੁੰਦੀ, ਤੂੰ ਵੀ ਤੇ ਕੋਈ ਇੰਜ ਨਹੀਂ ਕੋਈ ਰੋਲਾ ਨਹੀਂ। ਮੈਨੂੰ ਤੇ ਇਹਦਾ ਹੀ ਨਹੀਂ ਪਤਾ ਤੂੰ ਵੇਲੇ ਮੈਂ ਵੇਲੇ ਸ਼ੁਰੂ ਕਰਦਾ ਕਿੱਦਾਂ ਰੈਡੀ ਹੁੰਦੇ ਮੇਰੇ ਗਾਣੇ। ਆਵਾਂਗੇ ਉਸਤਾਦ ਜੀ, ਕੋਈ ਕਲਾਸੀਕਲ ਜੀ ਕੋਈ ਇਹਨੂੰ ਕਹਿ ਕੇ ਦਿਖਾ ਦਰਾ। ਅੱਖਾਂ ਬੰਦ ਕਰੋ ਇਹਦੀਆਂ, ਇਹਦੀਆਂ ਹੌਸ ਰੱਖੀਆਂ। ਠੁਮਰੀ ਠੁਮਰੀ ਹਾਂਜੀ
ਹਾਸੇ ਖੋਲੇ ਨੇ ਤੇਰੀਆਂ ਯਾਦਾਂ ਨੇ ਓਏ ਐ ਨਾ ਮੁਨਾਫਕਤ ਨਹੀਂ ਕਰਨੀ। ਉਸਤਾਦ ਜੀ ਆ ਮਿਲ ਸਜਣਾ ਵਾਹ ਵਾਹ ਫਰਿਆਦਾਂ ਨੇ ਡੁੱਬ ਕੇ ਮਰ ਜਾ। ਆਹਾ ਹਾਸੇ ਖੋਲੇ ਨੇ ਤੇਰੀਆਂ ਵਾਹ ਵਾਹ ਯਾਦਾਂ ਨੇ ਆ ਮਿਲ ਸਜਣਾ ਵਾਹ ਕੀ ਵਾਹ ਫਰਿਆਦਾਂ ਨੇ ਮੇਰੇ ਦਿਲ ਦਾ ਸੂਨਾ ਤੱਕ ਵੇੜਾ ਵੀ ਤੂੰ ਵੀ ਕੱਖ ਨਹੀਂ। ਦਰਦਾਂ ਨੇ ਠਿਕਾਣਾ ਲੱਭਿਆ ਏ ਵਾਹ ਤੂੰ ਨਾ ਵਿਛੜ ਕੇ ਮਿਲਿਓ ਚੰਨ ਸਜਣਾ ਸਾਰਾ ਜ਼ਮਾਨਾ ਰੱਜਿਆ ਏ। ਐਸਾ ਸਾਰਾ ਲੋ ਜੀ ਮੇਰੀ ਗੱਲ ਸੁਣੋ Sorry, ਇੱਕ ਮਿੰਟ ਇੱਕ ਨਹੀਂ ਇੱਕ ਮਿੰਟ ਨਹੀਂ ਠੀਕ ਹੋ ਗਿਆ ਇਹ ਕਾਫੀ ਆ। ਲਾਈਵ ਗਾਉਂਦਾ ਬੰਦਾ ਚੰਗੇ ਵੱਡੇ ਵੱਡੇ ਬੰਦੇ ਵੀ ਲਾਈਵ ਹੋਰ ਆਹੋ ਤੂੰ ਨਹੀਂ ਗੱਲ ਕਰਨੀ ਉਹ ਨਾਜ਼ਰੀਨ ਫੈਸਲਾ ਕਰੇਗੀ। ਤੁਸੀਂ ਥੱਲੇ ਫੈਸਲਾ ਕਰਨਾ ਜੀ ਇਹ ਬੰਦਾ ਜਿਹੜਾ ਇਹਦੇ ਨਾਲ ਗੱਲਾਂ ਕਰਦਾ ਜੀ ਗਾਣਾ ਇਦਾਂ ਕਰਦਾ ਸਰ ਗੱਲ ਗਾਣੇ ਦੀ ਨਹੀਂ ਹੈਗੀ ਗੱਲ ਪਹਿਲੇ ਸਭ ਤੋਂ ਪਹਿਲੇ ਤੇ ਇਹ ਕਨਫਰਮ ਹੋਣਾ ਵੀ ਉਹ ਗਾਣਾ ਅੱਛਾ ਗਾਉਂਦਾ ਕਿ ਨਹੀਂ ਪਹਿਲੇ ਤੇ ਇਹ ਦੱਸਣਾ। ਇੱਕ ਲਾਈਨ ਸਲਮਾਨ ਗੁੱਡ ਤੁਸੀਂ ਲਿਖਣਾ ਸਲਮਾਨ ਗੁੱਡ ਸਿੰਗਰ ਸਲਮਾਨ ਨਾਰਮਲ ਸਿੰਗਰ ਸਲਮਾਨ ਮੀਡੀਅਮ ਸਿੰਗਰ ਜਾਂ ਸਲਮਾਨ ਬੈਡ ਸਿੰਗਰ ਸਰ ਸਲਮਾਨ ਜਾਂ ਸਲਮਾਨ A+1 ਸਿੰਗਰ। ਇਹ ਤੁਸੀਂ ਥੱਲੇ ਕਮੈਂਟ ਉਸਤਾਦ ਕਰਨਾ ਜੀ ਮਾੜੇ ਸਿੰਗਰ ਦੀ ਤਾਂ ਗੱਲ ਹੀ ਨਹੀਂ ਹੋਈ। ਮੈਂ ਕਸਮ ਦੇਣ ਨੂੰ ਤਿਆਰ ਆ ਬਹੁਤ ਅੱਛਾ ਗਾਉਂਦਾ ਵਾ ਫਿਰ? ਔਰ ਜਨ ਬੇਟਾਈਮਾ ਗਾਉਂਦਾ ਵਾ। ਇਹ ਟਾਈਮਾ ਕਿਹੜਾ ਗਾਣਾ ਹੁੰਦਾ ਹੁਣ ਦੇਖੋ ਇੱਕ ਮਿੰਟ ਮੈਂ ਦੱਸ ਲਾ ਗੱਲ ਉਹ ਗਾਣਾ ਬਹੁਤ ਅੱਛਾ ਗਾਉਂਦਾ ਇਹ ਮੈਂ ਇਤਰਾਫ ਕਰਨਾ ਹਾਂ ਉਹ ਉਸਤਾਦ ਜੀ ਜੋ ਲੰਮੇ ਪਿਆ ਕੌਣ ਉਹ ਮਿੱਠਾ ਮੈਨੂੰ ਨੀਂਦ ਆਈ ਆ ਮੈਂ ਅੱਛਾ ਠਹਿਰ ਜਾ ਅੱਛਾ ਤੇ ਹੁਣ ਉਹ ਕੋਲੋਂ ਦੀ ਆ ਗਈ ਜਿਹੜਾ ਅੱਛਾ ਮੇਰੀ ਗੱਲ ਸੁਣ ਇਹ ਇਦਾਂ ਮੈਂ ਵੀ ਕਹਿ ਸਕਦਾ ਕਿ ਯਾਰ ਇਹ ਬੇਟਾਈਮਾ ਕਿਉਂ ਸੌਂਦਾ ਵਾ ਹੁੰਦਾ ਯੈਸ ਮੈਂ ਆ ਕੇ ਗਾਣਾ ਗਾਉਣਾ ਇਹ ਉੱਥੇ ਸੁੱਤਾ ਇਹਨੂੰ ਇਦਾਂ ਕਰ ਲਓ। ਸਾਰੇ ਸੌਣਾ ਜਿਹੜੀ ਫਿਤਰਤੀ ਅਮਲ ਆ ਗਾਣਾ ਤੁਹਾਡੀ ਆਪਣਾ ਇਰਾਦਾ ਵਾ। ਓਏ ਮੈਂ ਤੇਰੇ ਮਾਰ ਕੇ ਨਾ ਮੇਰੀ ਗੱਲ ਸੁਣ ਡੇ ਟਾਈਮ ਤੁਸੀਂ ਦਫ਼ਤਰ ਆਉਂਦੇ ਹੋ ਜੀ 1:30 ਵਜੇ 2 ਵਜੇ 3 ਵਜੇ 4 ਵਜੇ 5 ਵਜੇ ਵੀ ਆਉਂਦੇ ਹੋ। ਆਹੋ ਉਸ ਤੋਂ ਬਾਅਦ ਆ ਕੇ ਘਰੋਂ ਸੌਂ ਕੇ ਹੁੰਦੇ ਉਸ ਤੋਂ ਬਾਅਦ ਆ ਕੇ ਇੱਥੇ ਸੌਣ ਦਾ ਤੁੱਕ ਕੀ ਬੰਦਾ ਇੱਥੇ ਗਾਣੇ ਦਾ ਤੁੱਕ ਬੰਦਾ ਕੰਮ ਨਹੀਂ ਬਣਦਾ ਉਹ ਉਸਤਾਦ ਜੀ ਕੀ ਵੇਲੇ ਬਹਿ ਕੇ ਥਕਾਵਟ ਹੋ ਜਾਂਦੀ ਏ ਲੈ ਨਹੀਂ ਇਹ ਤਾਂ ਗਲਤ ਹੈ ਨਾ ਦਲੀਲ ਹੀ ਗਲਤ ਹੈ ਕਿ ਤੁਸੀਂ ਆ ਕੇ ਤੇ ਸੌਣ ਗਾਣਾ ਸੁਣੋ ਅਸੀਂ ਸੁਣਦੇ ਨਹੀਂ। ਮੈਂ ਨਹੀਂ ਕਹਿੰਦਾ ਗਾਣਾ ਸੁਣੋ ਮੈਂ ਕਹਿੰਦਾ ਆ ਕੇ ਜਾਗਦੇ ਰਹੋ ਜਾਗਦਾ ਹੋਵੇ ਸੁੱਤਾ ਕਿਉਂ ਆ ਕੇ ਤੂੰ ਉਸਤਾਦ ਜੀ ਉਹ ਮਿੱਠਾ ਕਿਤਾਬ ਲਿਖਣ ਡਿਆ ਉਹਦੇ ਕੋਲ ਉਸਤਾਦ ਜੀ ਮੇਰੀ ਗੱਲ ਸੁਣੋ ਮੈਂ ਸਾਰੀ ਗੱਲ ਇਹਦੀ ਸਾਰੀ ਗੱਲ ਇਹਦੀ ਸਹੀ ਹੈ ਮੈਂ ਇਹ ਕਿਦੋਂ ਐ ਕਿਦੋਂ ਕੀਤਾ ਓ ਯਾਰ ਕੀ ਅਗਰ ਮੈਂ ਘਰੋਂ ਦਰਬਦਰ ਹੋਇਆ ਨਾ ਮੈਂ ਕਿਤੇ ਪਰਦੇਸ ਕੱਟ ਇਸ ਬੰਦੇ ਦੀ ਵਜ੍ਹਾ ਤੋਂ ਕੱਟੀ ਮੈਂ ਅਗਰ ਕਿਤੇ ਦੂਰ ਹਿਜਰਤ ਕਰ ਗਿਆ ਨਾ ਯਾਰ ਕੀ ਉਹਦੀ ਟੈਨਸ਼ਨ ਨਹੀਂ ਸਮਝਦੇ ਤੁਸੀਂ ਉਹਦੀ ਮਜਬੂਰੀ ਹੈ ਕੀ ਹੋਈਦਾ ਹੁਣ ਉਹਨੂੰ ਕੀ ਸੰਦੂਰ ਖਵਾ ਦਿਆਂ ਨੂੰ ਇਹਦੀ ਸਿੰਗਿੰਗ ਦੀ ਵਜ੍ਹਾ ਮੈਨੂੰ ਗੋਲੀ ਲੱਗ ਗਈ ਸੀ। ਤੈਨੂੰ ਕੀ ਤਕਲੀਫ ਆ ਇੰਨੇ ਕਮਰੇ ਏਡਾ ਵੱਡਾ ਦਫ਼ਤਰ ਆ ਤੂੰ ਜਿੱਥੇ ਗਾਉਂਦਾ ਉੱਥੋਂ ਪਰੇ ਹੋ ਜਾ ਕਰ। ਉਸਤਾਦ ਜੀ ਬਾਜ ਦੂਰ ਤੱਕ ਗੂੰਜਦੀ ਆ ਇਹਦੀ ਆ ਲੇਡੀ ਜੀ ਯਾਰ ਦਾਨਿਸ਼ ਭਾਈ ਤੁਸੀਂ ਦੱਸੋ ਆ ਕਿਹੜਾ ਸੁਰ ਹੈ ਇਹ ਕਿਹੜੇ ਗਾਣੇ ਦਾ ਲਫ਼ਜ਼? ਸਰ ਇਹੀ ਹੈਗੀ ਆ ਬਾਤ ਮੇਰੇ ਦਿਲ ਦਾ ਸੁਣਜਾ ਹੈ ਉਹੀ ਜਗ੍ਹਾ ਯਾਰ ਭਾਈ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਯਾਰ ਸੱਚੀ ਮੁੱਚੀ ਮੈਨੂੰ ਤੇ ਯਾਰ ਬੰਦਾ ਹੀ ਨਹੀਂ ਸਹੀ ਲੱਗਾ ਮੈਂ ਜਰਮ ਕਹਿੰਦੇ ਨਾ ਯਾਰ ਅੱਲਾਹ ਬਾਤ ਦੀ ਕਸਮ ਹੈ ਤੇਰੀ ਜਗ੍ਹਾ ਤੇ ਕਿਤੇ ਮੈਂ ਹੁੰਦਾ ਮੈਂ ਉਹਨੂੰ ਬੁੱਲ ਪਾੜ ਪੂੜ ਦਿੰਦਾ ਐਸ ਗੱਲੋਂ ਕਹਿ ਰਿਹਾ। ਤੂੰ ਕਿਦਾਂ ਦਾ ਕਰੈਕਟਰ ਹੈਗਾ ਅੱਛਾ ਤੇ ਤੂੰ ਆ ਲੋ ਜੀ ਪੜਵਾ ਲਓ ਤੁਸੀਂ ਬੋਲ ਕਿੰਨੇ ਦਿਨ ਹੋ ਗਏ ਉਹਨੂੰ ਉਸਤਾਦ ਕਹਿ ਹੀ ਨਹੀਂ ਰਿਹਾ ਕਾਤੋਂ ਪੜਵਾਓ ਨਹੀਂ, ਉਹ ਤੁਹਾਨੂੰ ਕਹਿ ਰਿਹਾ ਦਿਨ ਹੋ ਗਏ ਉਸਤਾਦ ਸ਼ਰਾਫਤ ਜਾ ਰਹੇ ਉਸਤਾਦ ਜੀ ਉਹਦੀ ਸ਼ਰਾਫਤ ਤੋਂ ਨਜਾਇਜ਼ ਫਾਇਦਾ ਚੁੱਕਣ ਡਿਆ ਉਹਦੀ ਹਾਂ ਇਹ ਗੱਲ ਆ ਉਹ ਸ਼ਰੀਫ ਆਦਮੀ ਆ ਇਹ ਭੂਏ ਚੜੀ ਜਾ ਰਿਹਾ। ਉਸਤਾਦ ਜੀ ਤੁਸੀਂ ਇਹ ਪੁੱਛੋ ਕਿ ਯਾਰ ਮੈਨੂੰ ਕਹਿੰਦੇ ਮਿੱਠੇ ਇੰਨੇ ਵਜੇ ਆਉਣਾ ਮੈਂ ਅੱਧਾ ਘੰਟਾ ਪਹਿਲੇ ਦਫ਼ਤਰ ਨਹੀਂ ਪਹੁੰਚਦਾ ਅੱਛਾ ਫਿਰ ਮੈਨੂੰ ਉਹ ਕਹਿੰਦੇ ਕਿ ਮਿੱਠੇ ਭਾਈਆ ਸ਼ੋਅ ਕਰਨਾ ਮੈਂ ਘੰਟਾ ਪਹਿਲੇ ਰੈਡੀ ਸ਼ੈਡੀ ਹੋ ਕੇ ਨਹੀਂ ਠੀਕ ਹੈ ਆ ਸਿੰਗਿੰਗ ਵਾਲਾ ਕੰਮ ਨਹੀਂ ਮੈਨੂੰ ਵਾਰੇ ਉਸਤਾਦ ਕਿਉਂ ਵਜ੍ਹਾ ਨਹੀਂ ਉਸਤਾਦ ਜੀ ਯਾਰ ਇਹ ਕਮਰਾ ਉਹ ਕਮਰਾ ਬਾਹਰ ਉੱਥੇ ਕਿਤੇ ਵੀ ਤੂੰ ਉਹਦੇ ਨਾਲ ਹੀ ਫਿਰ ਤੂੰ ਸਾਈਕਲ ਲੈ ਕੇ ਮੇਰੇ ਪਿੱਛੇ ਹੁੰਨਾ ਬਸ ਚਫਲਾ ਮਾਰ ਉਸਤਾਦ ਜੀ ਮੇਰੀ ਵੀਡੀਓਜ਼ ਥੱਲੇ ਲੋਕ ਲਿਖਣ ਲੱਪੇ ਤੇਰਾ ਸਹੀ ਕਹਿ ਰਿਹਾ ਸੀ ਹੈ ਨਹੀਂ ਗੱਲ ਪਤਾ ਕੀ ਸਲਮਾਨ ਸਾਹਿਬ ਬੇਸਿਕਲੀ ਸਾਡਾ ਪ੍ਰੋਬਲਮ ਗਾਣਾ ਨਹੀਂ ਸਾਡਾ ਪ੍ਰੋਬਲਮ ਆ ਬੇਰਾਮੀ ਬੇਸਕੂਨੀ ਤੇ ਕਿਸੇ ਟਾਈਮ ਬਟੈਮਾ ਗਾਣਾ। ਉਹ ਠਹਿਰ ਜਾਏ ਹੋਸਟਲ ਆਫੀਸ਼ੀਅਲ ਆ ਜਿੱਥੇ ਤੁਸੀਂ ਸੌਣ ਆਉਂਦੇ ਆ ਸਰ ਉਹ ਮਿੱਠਾ ਕਿਤਾਬ ਲਿਖਣ ਡਿਆ ਕਿਤਾਬ ਨਹੀਂ ਲਿਖਣ ਦਾ ਇਹ ਮਕਸੂਦ ਹੋਟਲ ਆ ਵੀ ਇੱਥੇ ਆ ਕੇ ਤੁਸੀਂ ਸਾਰੇ ਭਰਾ ਚੋੜੇ ਹੋ ਕੇ ਲੰਮੇ ਪਏ ਹੈ ਕਿ ਨਹੀਂ ਤੁਹਾਡੇ ਛਿੱਤਰ ਖਾਣ ਵਾਲੇ ਕੰਮ। ਚਾਚਾ ਤੂੰ ਬਹਿ ਜਾ ਫਿਰ ਅੱਛਾ ਉੱਥੇ ਜੋ ਕਿਤਾਬ ਲਿਖਣ ਦਾ ਮਿੱਠਾ ਐਡੇ ਅੱਛੇ ਸਕ੍ਰਿਪਟ ਓਏ ਉਹ ਕੁਝ ਕਹਿਣ ਲੱਗਾ ਈ। ਕਦੋਂ ਮੈਂ ਤਾਂ ਤੈਨੂੰ ਮੌਕਾ ਦਿੱਤਾ ਉਦੋਂ ਦਾ ਤੂੰ ਚੁੱਪ ਬੈਠਾ ਸ਼ਹਿਰ ਮੈਂ ਕਿਹਾ ਮੈਂ ਤੇ ਮੂੰਹ ਵੀ ਨਹੀਂ ਖੋਲਿਆ। ਸਰ ਯਾਰ ਜੋ ਵੀ ਆ ਸਰ ਇੱਕ ਮਿੰਟ ਫੈਸਲ ਸਾਹਿਬ ਕਿਤਾਬ ਲਿਖ ਰਿਹਾ ਮਿੱਠਾ
ਇਹਦਾ ਕੰਮ ਨਹੀਂ ਬਣਦਾ। ਇੱਕ ਚਾਹ ਦਾ ਕੱਪ ਨੇ ਮੰਗਵਾਉਣਾ, ਆਂਦੇ ਸਭ ਤੋਂ ਪਹਿਲਾਂ ਲੱਤ ਰੱਖ ਕੇ ਇਹਦੀ ਚਾਹ ਦਾ ਕੱਪ ਲਿਓ, ਅੰਦਰ ਰੱਖ, ਉਸ ਤੋਂ ਬਾਅਦ ਮਿੱਠਾ ਕਿਤਾਬ ਲਿਖਣਾ ਮਗਰ ਆ ਕੇ ਇਹ ਨਹੀਂ ਬਾਰੇ ਚ ਭਾਵੇਂ ਨੂੰ ਕੋਲ ਐਵੇਂ ਦਿਮਾਗ ਖਰਾਬ ਕਰਦਾ, ਮਿੱਠਾ ਕਿਤਾਬ ਲਿਖਣ ਦੇ ਬਸ ਕਰਦੇ ਆ ਗੜ। ਅੱਛਾ, ਇਹ ਮੇਰੀ ਗੱਲ ਭਾਈ ਸੁਣੋ। ਬਾਸ ਪਤਾ ਕਿ ਤੁਸੀਂ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨਾ, ਉਹ ਸਾਡੇ ਇੰਨੇ ਇੱਕ ਪਿਆਰ ਵਾਲੇ ਜੀ ਨੇ ਸਾਰੇ, ਉਹ ਸਮਝਦੇ ਨੇ ਸੱਚੀ ਮੁੱਚੀ ਆ। ਸੱਚੀ ਮੁੱਚੀ ਸਰ ਕੁਛ ਤੇ ਅਸੀਂ ਕਰਨਾ ਨਾ। ਹਾਂ, ਨਹੀਂ ਮੈਂ ਤੁਹਾਨੂੰ ਗੱਲ ਕਰ ਰਿਹਾ ਨਾ, ਉਹ ਸਮਝਦੇ ਨੇ ਕਿ ਜੈਨਵਨ ਇਦਾਂ ਦਾ ਵਾ, ਜੈਨਵਨ ਇਹ ਕਰਦਾ, ਜੈਨਵਨ ਮੈਂ ਤਨਖਾਹਾਂ ਇਦਾਂ ਕਰਦਾ, ਜੈਨਵਨ ਮੈਂ ਚਾਵਾਂ ਨਹੀਂ ਦਿੰਦਾ, ਉਹ ਇਦਾਂ ਸਮਝ ਲੈਂਦੇ ਲੋਕ। ਉਸਤਾਦ ਜੀ ਮਿੱਠਾ ਜੈਨਵਨ ਕਰਦਾ ਹੈ, ਮਿੱਠਾ ਉਹਦੀ ਜੈਨਵਨ। ਤਜ਼ਲੀਲ ਕਰ ਰਿਹਾ ਉਸ ਵਿਚਾਰੇ ਗਰੀਬ ਦੀ। ਖੁਦਾ ਦੀ ਕਸਮ ਮੈਂ ਤੈਨੂੰ ਸੱਚੀ ਮੁੱਚੀ ਮੁਹੱਬਤ ਕਰਦਾ। ਉਹ ਫੈਸਲਾ ਗੱਡੀ ਵੇਚ, ਖੁਦਾ ਦੀ ਕਸਮ ਕੇਸ ਤੇ ਪੈਸੇ ਮੈਂ ਲਾਣਾ। ਮੰਮੀ ਤਾਂ ਉਹ ਪੂਰਾ ਲੈ ਦੇ ਕਰੈਕਟਰ ਹੈਗਾ ਯਾਰ, ਅੱਲਾ ਦੀ ਕਸਮ ਤੈਨੂੰ 7 ਦਿਨ ਹੋ ਗਏ ਦਲੀਲ ਕਰਨ ਡਿਆ, ਤੇਰਾ ਤੇ ਰਾਈਟ ਬਣਦਾ, ਤੂੰ ਹੁਣ ਤੱਕ ਮਰਵਾਇਆ ਹੁੰਦਾ ਕਦੇ ਨਾ ਇੰਜ ਅੱਛਾ, ਤੇ ਜੇ ਮਿੱਠਾ ਮਾਰੇ ਹੁਣੇ ਹੀ ਤੇ ਏਦਾਂ ਮਤਲਬ ਤੂੰ ਉਹਨੂੰ ਕਹਿ ਦਿੱਤਾ ਮਿੱਠਾ ਮਾਰੇਗਾ ਤਾਂ ਨਾਸਾ ਪੜੇਗਾ ਫਿਰ ਕੰਮ ਕਰੋ 4 ਤੋਂ 7 ਗਾਣੇ ਹੁਣ ਇੱਕ ਤੁਹਾਡੀ ਟਾਈਮਿੰਗ ਵੇਖ ਮਿੰਟ ਆ ਜਾਓ। ਤੁਸੀਂ ਹੁਣੇ ਕਿਹਾ ਕਿ ਯਾਰ ਤੂੰ ਗੱਡੀ ਵੇਚ ਤੇ ਪੈਸੇ ਮੈਂ ਲਾਉਣਾ, ਹਾਂਜੀ ਉਸਤਾਦ ਜੀ। ਤੇ ਜੇ ਪੈਸੇ ਤੂੰ ਲਾਉਣੇ ਤਾਂ ਉਹਦੀ ਗੱਡੀ ਕਾ ਤਮਕਾਉਣੀ। ਉਸਤਾਦ ਜੀ ਮੈਂ ਇਹ ਚੀਜ਼ ਓ ਯਾਰ 1000 ਗੱਡੀ ਵੇਚ ਕੇ ਪੈਸੇ ਤੈਨੂੰ ਫੜਾ ਦੇਵੇ। ਉਸਤਾਦ ਜੀ ਕਿਤੇ 1000 2000 ਪਾਣਾ ਵੀ ਪੈ ਜਾਵੇ ਤਾਂ ਮੈਂ ਲਾਵਾਂਗਾ ਉਸਤਾਦ ਜੀ। ਮੈਂ ਜੈਨੂਇਨ ਕਹਿਣ ਡਿਆ। ਯਾਨੀ ਉਹ 14-15 ਲੱਖ ਦੀ ਗੱਡੀ ਵਿੱਚ ਉਹ ਚ ਕਿਤੇ 2000 ਪੈਣਾ ਪੈ ਗਿਆ ਤੇ ਉਹ ਤੂੰ ਲਾਏਗਾ। ਉਸਤਾਦ ਜੀ ਪਤਾ ਕੀ ਗੱਲ, ਮਾਫੀ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਖੁਦਾ ਦੀ ਕਸਮ ਮੇਰੇ ਵੱਡਿਆਂ ਨੇ ਵੀ ਸਮਝਾਇਆ ਕਿ ਬੇਟਾ ਰਸਤਾ ਦੋਗੇ ਤੇ ਰਸਤਾ ਮਿਲੇਗਾ, ਜਗ੍ਹਾ ਦੋਗੇ ਤੇ ਜਗ੍ਹਾ ਮਿਲੇਗੀ। ਮਿੱਠਾ ਅੱਲਾ ਜਾਣਦਾ ਉਹਦੀ ਲੇਕਿਨ ਇਹ ਤੇਰੇ ਵੱਡੇ ਇੱਕ ਜਗ੍ਹਾ ਤੋਂ ਗਲਤ ਆ। ਕਿਹੜੇ? ਤੂੰ ਕਾਫੀ ਕੁਝ ਐਸਾ ਵੀ ਦਿੱਤਾ ਤੈਨੂੰ ਨਹੀਂ ਮਿਲਿਆ। ਉਸਤਾਦ ਜੀ ਗੱਲ ਪਤਾ ਕੀ, ਦੇਖੋ ਉਸਤਾਦ ਜੀ ਪਤਾ ਕੀ ਗੱਲ ਯਾਰ ਭਾਈ ਫੈਸਲ ਉਹਦੇ ਫੈਸਲ ਚਾਰ ਕੇ ਸਿਰ ਕਰਾਉਂਦੇ। ਉਹ ਨਹੀਂ ਸਿਰ ਤੂੰ ਬਰਦਾਸ਼ਤ ਕਰ, ਅਸੀਂ ਨਹੀਂ ਕਰਦੇ ਪਏ ਉਸਤਾਦ ਨੂੰ, ਅਸੀਂ 7 ਸਾਲ ਹੋ ਗਏ ਸੁਣੀ ਜਾਂਦੇ ਫੈਸਲ ਕਲੀਅਰ ਕਲਾਸ ਪਰ ਅਸੀਂ 7 ਸਾਲ ਕਲੈਪ ਨਹੀਂ ਇਹਦੇ ਕੋਲ। ਅਸੀਂ ਇਕੱਲੇ ਨਹੀਂ ਫਿਰ ਕਰਦੇ, ਉਹ ਵੀ ਕਰਦੇ ਨੇ। ਓ ਯਾਰ ਇਹਦੇ ਕੋਲ ਚ ਤੇ ਫੇਲ ਚ ਤਜ਼ਾਦ ਆ। ਇਹਨੇ ਕਿਹਾ ਮੈਂ ਜਗ੍ਹਾ ਦੋਗੇ ਤੇ ਜਗ੍ਹਾ ਮਿਲੇਗੀ। ਇਹਨੇ ਇੱਕ ਦੋਸਤ ਨੂੰ ਜਗ੍ਹਾ ਦਿੱਤੀ, ਇਹਨੇ ਜਦੋਂ ਮੰਗੀ ਉਹਨੇ ਕਿਹਾ ਨਹੀਂ। ਉਹ 5 ਮਰਲੇ ਫੇਰ 2.5 ਮਰਲੇ ਸਸਤੀ ਜਗ੍ਹਾ ਦੇ ਰਿਹਾ ਸੀ। ਆ ਵੇਖ ਲਓ ਫਿਰ ਇਹ ਗਲਤ ਕਰ ਰਹੇ ਆ ਉਸਤਾਦ। ਯਾਰ ਉਹ ਨੁੱਕਰ ਵਾਲਾ ਪਲਾਟ ਤੁਸੀਂ ਮੈਨੂੰ ਕਿਹਾ ਨਹੀਂ, ਉਹਨੇ ਮੈਨੂੰ ਅੱਛਾ ਐਡਾ ਹੁਣ ਪਰਦੇ ਨਾ ਪਾ। ਇੱਕ ਮਿੰਟ ਉਸਤਾਦ ਜੀ, ਗੱਲ ਪਤਾ ਕੀ ਹੈ, ਦੇਖੋ ਤੁਹਾਨੂੰ ਰਫੀ ਸਾਹਿਬ ਬਹੁਤ ਅੱਛੇ ਲੱਗਦੇ ਨੇ, ਸਾਨੂੰ ਵੀ ਅੱਛੇ ਲੱਗਦੇ ਨੇ ਜੀ। ਕਦੇ ਤੁਹਾਡੀ ਖਾਬ ਚ ਉਹਨਾਂ ਨੇ ਕਹਾ ਕਿ ਤੁਹਾਨੂੰ ਕੋਈ ਨਸੀਹਤ ਨਹੀਂ ਕੀਤੀ? ਮੈਨੂੰ ਰਫੀ ਸਾਹਿਬ 18 ਤੋਂ 20 ਵਾਰੀ ਖਾਬ ਚ ਮਿਲੇ। ਅੱਛਾ ਹਾਂ, ਸਹੀ ਯਾਦ ਕੀ ਮੈਨੂੰ ਬੜਾ ਪਿਆਰ ਕਰਦੇ ਨੇ। ਸਹੀ ਮੇਰਾ ਵੀ ਸਲਾਮ ਦੁਆ ਕਹਿਣਾ ਉਸਤਾਦ ਜੀ, ਮੈਂ ਬੜਾ ਫੈਨ ਆ ਉਹਨਾਂ ਦਾ, ਅੱਲਾ ਹੀ ਕਸਮ ਹੈ। ਹਾਂਜੀ, ਲੇਕਿਨ ਇੱਕ ਗਾਣੇ ਦਾ ਰਖਤ ਹੁੰਦਾ ਉਸਤਾਦ ਜੀ। ਗਾਣਾ ਹੁੰਦਾ ਵਾ ਉਹ ਕਿ ਜਿਹੜਾ ਹਰ ਬੰਦੇ ਨੂੰ ਤਸਕੀਨ ਦੇਵੇ, ਯਾਨੀ ਇੱਕ ਦਰਦ ਦਾ ਨਾ ਇੱਕ ਲਫ਼ਜ਼ ਐਡਾ ਸੌਫਟ ਬਹੁਤ ਫੁਕਾ ਜੀ। ਇੱਕ ਮਿੰਟ, ਇਹ ਕਿਹੜੀ ਤਸਕੀਨ ਹੈ ਜਿਹੜੀ ਇਹ ਕਹਿ ਰਹੇ? ਇਹ ਸਵੇਰ ਆਏ ਨਾ, ਕਿਸੇ ਟਾਈਮ ਸਵੇਰ 10 ਵਜੇ ਤੁਸੀਂ ਬੁਲਾਓ ਕਿ ਯਾਰ ਅਰਲੀ ਮਾਰਨਿੰਗ ਆਣਾ, ਇੱਕ ਗਾਣਾ ਸੁਣ ਕੇ ਆਂਦਾ ਘਰੋਂ। ਇਹ ਮੈਨੂੰ ਕਹਿ ਰਿਹਾ ਨਾ, ਉਲਟੇ ਉਹਦਾ ਖੁਦ ਸਵੇਰ ਜਿੱਥੇ ਨੂੰ ਤੁਸੀਂ ਦੇਖ ਲਓ। ਇੱਕ ਦਿਨ ਕਪਿਲ ਸ਼ਰਮਾ ਸਾਹਿਬ ਦਾ ਗਾਣਾ ਆਇਆ ਤੇ ਸਵੇਰ 10 ਵਜੇ ਅੰਦਰ ਐਂਟਰ ਹੋਇਆ ਤੇ ਨੈਣਾ ਦੇ ਆਖੇ ਲੱਗ ਤੇ ਸ਼ੁਰੂ ਸਾਰੀ ਦਿਹਾੜੀ ਸਰ ਨੇ ਥੋੜੇ ਇੱਕ ਅੱਧੇ ਰੱਖਿਆ, ਘੰਟੇ ਇੱਕ ਬਾਅਦ ਜ਼ਬਾਨ ਮਰਦ ਦੀ, ਇੱਕ ਗਾਣਾ ਮਰਦ ਦਾ। ਓ ਯਾਰ ਤੁਸੀਂ- ਫੜ ਕਰ ਮਾਰ ਤਬਾਰ ਮੈਨੂੰ ਵੇਖ ਲਈ ਮੈਂ ਪਹਿਲਾਂ ਫਰੀਦ ਦੇ ਕੀ ਕਰਦਾ ਪਿਆ ਉਸਤਾਦ ਜੀ? ਉਹ ਨਹੀਂ ਲੜਾਣਾ, ਉਹ ਜਾਣਦੇ ਅੱਛਾ ਯਾਰ, ਫਾਈਨਲ ਗੱਲ ਇਹ ਆ ਭੈਣ, ਸਾਜੀ ਸਿੰਗਰ ਬਹੁਤ ਛੇ। ਨਹੀਂ ਮੇਰੀ ਗੱਲ ਸੁਣ, ਜਿਹੜਾ ਤੁਹਾਡਾ ਪ੍ਰੋਬਲਮ ਹੈ ਨਾ, ਇਹ ਤੁਹਾਡੇ ਦੋਵਾਂ ਦਾ ਇਹ ਕੀ ਰੌਲਾ ਵਾ ਵੀ ਜਿੱਥੇ ਤੂੰ ਸੁੱਤਾ ਉੱਥੇ ਹੀ ਹੋ ਜਾਂਦਾ, ਜਿੱਥੇ ਤੂੰ ਬੈਠਾ ਉੱਥੇ ਹੀ ਹੋ ਜਾਂਦਾ। ਵਜ੍ਹਾ ਉਸਤਾਦ ਜੀ ਬਰੀਕੀ ਤੁਸੀਂ ਫੜ ਲਈ ਹੈ। ਤੁਸੀਂ ਲੈਦਾ ਹੋ ਜਾਓ, ਇਹਨੂੰ ਦੂਸਰੀ ਗੱਲ ਆ ਉਸਤਾਦ ਜੀ ਤੁਸੀਂ ਫਰੀਦ, ਅੱਡ ਹੋ ਜਾਓ, ਅੱਡ। ਇਹਨੂੰ ਰਾਨਕ ਗਾਲ ਭੇਜ ਦਿਓ ਸਹੀ ਸਾਜੀ। ਉਸਤਾਦ ਜੀ ਫਰੀਦ ਜਿਹੜਾ ਵਾ ਉਹ ਜੈਲਸੀ ਚ ਗੱਲ ਕਰ ਰਿਹਾ ਸਾਰੀ। ਉਹ ਇੰਨਾ ਅੱਛਾ ਸਿੰਗਰ, ਇੰਨਾ ਖੂਬਸੂਰਤ ਗਾਉਂਦਾ ਵਾ। ਫਰੀਦ ਕਹਿੰਦਾ ਕਿ ਮੇਰੇ ਤੋਂ ਇਲਾਵਾ ਹਰ ਸਿੰਗਰ ਮਾਰੀ ਜਾਵੇ, ਮੈਂ ਹੀ ਇਕੱਲਾ ਮੈਂ ਗਾਵਾਂ। ਕਦੋਂ ਸਿੰਗਰ ਆ? ਮੈਂ ਕਦੋਂ ਗਾਇਆ? ਉਹ ਤੋਬਾ। ਮੈਂ ਕਿਹੜੇ ਟਾਈਮ ਕਿਹਾ ਕਿ ਮੈਂ ਸਿੰਗਰ ਆ? ਮੈਂ ਤੇ ਉਸ ਬੱਚੇ ਦੀ ਅਜ਼ੀਅਤ ਵੇਖੀ ਏ। ਪਰੇਸ਼ਾਨੀ ਇਹ ਵਾ, ਤੇ ਜਦੋਂ ਤੁਹਾਨੂੰ ਕਹਿਣਾ ਨਾ ਜੀਆ ਜਲੇ ਜਾਨ ਜਲੇ ਸੁਣਾ, ਉਦੋਂ ਅਜ਼ੀਅਤ ਕਿੱਥੇ ਦੇ? ਉਹ ਤੇ ਨੈਚੁਰਲ ਬਾਤ ਸਾਰਾ ਵੇਖੋ ਹੁਣ ਸੁਣਨਾ। ਮਿੱਠੇ ਕਹਿ ਦਵਾਂ ਉਸਤਾਦ ਜੀ, ਇੱਕ ਵਾਰੀ ਫੇਰ ਫਰਮਾਇਸ਼ ਆਵਾਮ ਦੀ ਭਰਪੂਰ ਫਰਮਾਇਸ਼ ਨਾ ਮਿੱਠਾ ਜੀ। ਯਾਰ ਇੱਕ ਹੋਰ ਚਲੋ ਤਿਆਰ ਕੀਤਾ ਵਾ। ਦੂਸਰਾ ਜਿਹੜਾ ਇਹ ਵਾਕਈ ਸੁਣਨਾ ਤੂੰ ਹੁਣ? ਹਾਂ ਹੈ ਇੱਧਰ ਆ ਜਾ। ਓਏ ਤੇਰੀ ਨਹੀਂ ਇੱਕ ਸਬਰ ਕਰ ਜਾ, ਉੱਥੇ ਕਿੰਨਾ ਕੁ ਫਰਕ ਪੈ ਜਾਣਾ ਵਾ। ਬਾਜ ਤੇ ਉੱਤੇ ਵੀ ਗੂੰਜਣੀ ਹੈ। ਚੱਲ ਚਲੋ ਜੀ। ਐ ਸੁਣੀ ਜਰਾ ਤੇ ਕੁਝ ਸਿੱਖੀ। ਵਾਹ ਵਾਹ ਬੇਟੇ, ਵਾਹ ਦਰਬਾਰੀ ਕਮਾਲ। ਉੱਚੀ ਪਹਾੜੀ ਥੱਲੇ ਗਰਬਾਬੀਆਂ ਲਈ ਬਾਦੀ, ਵਤਨ ਛੜਾਏ ਅਜੇ ਦੁਖੀਆਂ ਤੇ ਨਹੀਂ ਰਾਜੀ।
ਉਹ ਬੱਸ ਕਰਦਿਆ ਕਰੋ, ਇਹਨਾਂ ਨਾਲੋਂ ਤੇ ਕੁੱਤਾ ਸੋਚ ਦੇ ਵਿੱਚ ਭੌਂਕਦਾ ਆ। ਹਾਂ ਤੇ ਕੁੱਤਾ ਆਪ ਦੱਸਣ ਡਿਆ। ਮੈਂ ਤੁਹਾਨੂੰ ਕਿਹਾ ਇਹ ਗੱਲ ਨਹੀਂ ਕਰਨੀ। ਕਦੀ ਵੀ ਨਹੀਂ ਕਰਨੀ। ਇੱਕ ਦੂਜੀ ਵਾਰੀ ਵਾਲੇ ਸਾਲਣ ਵਾਲੀ ਤੇ ਇੱਕ ਆ ਖੋਤਾ ਆਪ ਦੱਸਣ ਦਿਆ, ਇਹ ਨਹੀਂ ਮੇਰੀ ਕਾਮੇਡੀ ਕਰਨੀ। ਇਹ ਮੇਰੀ ਕਾਮੇਡੀ, ਮੈਂ ਕੰਮ ਨਹੀਂ ਕਿਹੜੀ ਗੱਲ ਹੋਈ? ਜ਼ਿੰਦਗੀ 'ਚ ਦੁਬਾਰਾ ਇਹ ਗੱਲ ਕੀਤੀ ਸਾਰੀ ਦੁਨੀਆ ਨੇ ਕੀਤੀਆਂ ਸਾਲਣ ਵਾਲੀ ਗੱਲ। ਉਹ ਕਦਰ ਤੂੰ ਇੱਥੇ ਨਹੀਂ ਕਰਨੀ। ਇੱਥੇ ਕਿਉਂ ਨਹੀਂ ਕਰਨੀ? ਕੁੱਤਾ ਆਪ ਦੱਸਣ ਡਿਆ, ਹਰ ਬੰਦੇ ਨੇ ਕਿਉਂ ਮਾਰੋ ਉਹਨੂੰ ਮਾਰੋ। ਕਿਉਂ ਸਾਜੀ ਹੁਣ ਵੱਜੇ ਉਹ ਭਾਈ ਇਹ ਗੱਲ ਨਹੀਂ ਕਰਨੀ। ਆ ਸਾਲਣ ਵਾਲੀ ਗੱਲ ਵੀ ਹੋਣੀ। ਇਹ ਕਾਮੇਡੀ ਕਿਹੜਾ ਸਾਲਣ ਵਾਲੀ? ਸਾਲਣ ਦੂਸਰੀ ਵਾਰੀ ਨਹੀਂ ਮਿਲਦਾ, ਇਹ ਨਹੀਂ ਹੋਣੀ। ਚੰਗੇ ਫਿਫਰੇ ਵਾਲੀ ਵੀ ਗੱਲ ਹੋਏਗੀ। ਓਏ ਭੌਂਕ ਓਏ। ਇਹ ਕਿਹੜੀ ਗੱਲ ਹੋਈ? ਤੁਸੀਂ ਸਾਹਿਬ ਮੈਂ ਤੁਹਾਨੂੰ ਕਿਹਾ ਮੈਂ ਇੱਥੇ ਤਾਂ ਮੈਂ ਕੰਟਰੋਲ ਕਰ ਸਕਦਾ ਨਾ, ਬਾਹਰ ਮੈਂ ਨਹੀਂ ਕਰ ਸਕਦਾ। ਇਹਨੂੰ ਤਾਂ ਘਰੋਂ ਦੂਜੀ ਵਾਰੀ ਸਾਲਣ ਕੋਈ ਨਹੀਂ ਦਿੰਦਾ ਤੇ ਖੋਤਾ ਆਪ ਦੱਸਣ ਦਿਆ, ਇਹ ਕਾਮੇਡੀ 'ਚ ਹੈ ਨਹੀਂ ਗੱਲ। ਇੱਕ ਹੋਰ ਮਾਰਿਓ, ਇਹਦੇ ਥੋੜਾ ਹੀ ਰਹਿ ਗਿਆ, ਇੱਕ ਹੋਰ ਮਾਰਿਓ। ਇੱਕ ਮਿੰਟ, ਜਿਹੜੇ ਵੱਡੇ ਲੋਕਾਂ ਨੇ ਗੱਲਾਂ ਕੀਤੀਆਂ, ਉਹ ਜਦੋਂ ਨਵੀਆਂ ਜਦੋਂ ਕੀਤੀਆਂ ਮੋਗੀ ਬਸ। ਹੁਣ ਮੈਂ ਨਹੀਂ ਹੁਣ ਨਹੀਂ ਕਰਨੀ, ਬਸ ਇੱਥੇ ਨਹੀਂ ਕਰਨੀ ਅਸੀਂ। ਭਾਈ ਉਹ ਲੈ ਦੇ ਵਿੱਚ ਆ, ਉਹ ਮੈਂ ਤੁਹਾਡਾ ਫੈਨ ਆ, ਬਹੁਤ ਅੱਛੇ। ਮੇਰਾ ਤੇ ਦਿਲ ਕਰਦਾ ਤੁਹਾਡਾ ਸ਼ਾਗਿਰਦ ਹੋ ਜਾ, ਪਰ ਤੁਸੀਂ ਵੀ ਕਿਸੇ ਦੇ ਸ਼ਾਗਿਰਦ ਹੋਵੋ ਹੁਣ। ਆਹੋ ਲੋ ਜੀ ਨਾਜ਼ਰੀਨ, ਗੱਲ ਪਤਾ ਕੀ ਆ, ਸੀ ਨਾ ਗਏ ਸੀ ਲਾਹੌਰ, ਮੈਂ ਤੇ ਫਰੀਦ ਤੇ ਮਿੱਠਾ ਤੇ ਅਬਾਸ। ਅਸੀਂ ਗੱਡੀ ਦੇ ਵਿੱਚ ਨਾ ਪਿੱਛੇ ਛੋਟਾ ਜਿਹਾ ਸ਼ਾਰਟ ਬਣਾਇਆ, ਇੱਕ ਸ਼ਾਰਟ ਕਲਿੱਪ ਬਣਾਇਆ ਸੀ। ਉਹ ਕਰਦੇ ਕਰਦੇ ਲੰਮਾ ਹੋ ਗਿਆ। ਉਸ 'ਚ ਐਸ ਨੈਸ਼ ਦੀਆਂ ਤੁਸੀਂ ਗੱਲਾਂ ਸੁਣਨੀਆਂ ਨੇ। ਫਿਰ ਉਹਦੇ ਵਿੱਚ ਅਸੀਂ ਉੱਥੇ ਗਏ ਚੈਨਲ ਦੇ ਵਿੱਚ, ਜਿਹੜਾ ਅਸੀਂ ਉਹ ਸ਼ੂਟ ਕੀਤਾ GNN 'ਚ, ਜਿਹੜਾ ਦੇਸਬੁੱਕ 'ਚ ਗਏ। ਔਰ ਦੇਸਬੁੱਕ 'ਚ ਯਾਰ ਆਈ ਲਵ ਯੂ ਯਾਰ, ਜੁਨੇਦ ਸਾਹਿਬ ਨੇ ਇੰਨਾ ਪਿਆਰ ਕੀਤਾ, ਵਿੱਕੀ ਸਾਹਿਬ ਨੇ ਇੰਨਾ ਪਿਆਰ ਕੀਤਾ, ਉਹਨਾਂ ਦੇ ਸਟਾਫ ਸਾਰਿਆਂ ਨੇ ਜਿਹੜੇ ਸੀ ਉੱਥੇ ਸਾਰਿਆਂ ਨੇ ਬੜਾ ਪਿਆਰ ਕੀਤਾ। ਸਪੈਸ਼ਲੀ ਦੋ ਬੰਦਿਆਂ ਨੇ ਬਹੁਤ ਪਿਆਰ ਕੀਤਾ, ਜਿਨ੍ਹਾਂ 'ਚੋਂ ਇੱਕ ਨਸੀਮ ਵਿੱਕੀ ਸਾਹਿਬ ਸੀ, ਇੱਕ ਜੁਨੇਦ ਸਲੀਮ ਸਾਹਿਬ, ਠੀਕ ਆ। ਔਰ ਉਹਨਾਂ ਨੇ ਯਕੀਨ ਕਰੋ ਮੈਨੂੰ ਇੰਝ ਲੱਗਣ ਲੱਗ ਪਿਆ ਸੀ ਝੂਠ ਬੋਲਣ ਦੇ ਆ, ਇੰਨੀ ਤਾਰੀਫ ਕਰ ਦਿੱਤੀ ਬੰਦਾ। ਇਦਾਂ ਹੀ ਆ। ਅੱਛਾ ਮਾੜੇ ਬੰਦੇ ਦੀ ਤਾਰੀਫ ਜ਼ਿਆਦਾ ਕਰਦੇ ਨਾ ਤਾਂ ਉਹ ਤਾਂ ਵੀ ਸ਼ਰਮਿੰਦਾ ਜਿਹਾ ਹੋਣ ਲੱਗ ਪੈਂਦਾ ਕਿ ਯਾਰ ਬਸ ਕਰੋ ਹੁਣ। ਉਹ ਇਦਾਂ ਉਹਨਾਂ ਨੇ ਮਤਲਬ ਇੰਨਾ ਪਿਆਰ ਕੀਤਾ ਉਹਨਾਂ ਨੇ। ਔਰ ਅਕੀਲ ਹੈਦਰ ਭਾਈ, ਜਿਨ੍ਹਾਂ ਨੂੰ ਮਿੱਠਾ ਭਾਈ ਨਾਲ ਜਿਨ੍ਹਾਂ ਨੇ ਹਾਂ ਅਕੀਲ ਹੈਦਰ ਭਾਈ, ਨਹੀਂ ਉਹ ਪਤਾ ਕੀ ਮੈਂ ਤੁਹਾਨੂੰ ਦੱਸਦਾ, ਅਕੀਲ ਹੈਦਰ ਭਾਈ ਬਹੁਤ ਅੱਛੇ ਨੇ, ਲੇਕਿਨ ਕਿਉਂਕਿ ਮੈਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਦਾਂ ਅਗਰ ਸ਼ੁਰੂ ਹੋ ਗਏ ਨਾ ਇੱਕ ਦੂਜੇ ਨਾਲ, ਉਹ ਫਿਰ ਉੱਥੇ ਸਟੇਜ ਟਾਈਪ ਮਾਹੌਲ ਬਣ ਜਾਏਗਾ ਕਿ ਅਗਰ ਉਹ ਵੀ ਗੱਲ ਕਰਦੇ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਅਗਰ ਇਹ ਕਰ ਰਿਹਾ ਤੁਸੀਂ ਚੁੱਪ ਕੀਤੇ ਰਹੋ, ਕਿਸੇ ਸ਼ੋਅ 'ਚ ਇਦਾਂ ਕਿ ਤੁਸੀਂ ਕਰਨਾ ਤੇ ਫਿਰ ਇਹ ਚੁੱਪ ਕੀਤਾ ਰਹੇਗਾ। ਅਕੀਲ ਹੈਦਰ ਸਾਹਿਬ ਬੜੇ ਅੱਛੇ ਆਰਟਿਸਟ ਨੇ, ਬੜੇ ਸੀਨੀਅਰ। ਤਾਂ ਉੱਥੇ ਮੈਨੂੰ ਬੜਾ ਦੁੱਖ ਹੋਇਆ। ਕਾਹਦਾ? ਉਹ ਜਦੋਂ ਭਾਈ ਨੇ ਕਿਹਾ ਚਲੋ ਚਲੀਏ, ਉਹ 2 ਘੁੱਟ ਚਾਹ ਦੇ ਰਹਿੰਦੇ ਸੀ, ਉਹ ਛੱਡ ਆਏ ਆਪਾਂ ਉੱਧਰ ਤੇ ਉੱਥੇ ਹੀ ਪਈ ਆ, ਦੌੜ ਕੇ ਪਈ ਆ ਅਗਲੇ ਸ਼ੋਅ 'ਚ ਪੀਣੀ ਜਾ ਕੇ। ਅਲੀ ਜੀ ਇੱਕ ਹੋਰ ਚੀਜ਼ ਦੀ ਬੜੀ ਮੈਨੂੰ ਖੁਸ਼ੀ ਦੀ ਹੋਈ ਹੈ, ਤੇ ਬੜੀ ਹੋਣੀ ਖੁਸ਼ੀ ਹੋਣੀ। ਅਬਾਸ ਦਾ ਮਾਸ਼ਾਅੱਲਾ ਕਲਿੱਪ ਕਪਲ ਸ਼ਰਮਾ ਸਾਹਿਬ ਦੇ ਸ਼ੋਅ 'ਚ ਚੱਲਿਆ। ਸਾਜੀ ਮੈਨੂੰ ਦੱਸਣ ਦਿਓ, ਮੈਂ ਦੱਸਦਾ। ਸਾਜੀ ਹੋਇਆ ਪਤਾ ਕੀ, ਮਾਸ ਨਾਲ ਕਿਤੇ ਕਲਿੱਪ ਆਇਆ ਹੋਏ ਕਪਲ ਸ਼ਰਮਾ ਸਾਹਿਬ। ਇੱਕ ਚੁੱਪ ਕਰ ਯਾਰ ਉਹ ਇੱਕ ਕਰੈਕਟਰ ਨੇ ਐਡਿਟ ਕਰਕੇ ਲਾਇਆ, ਐਡਿਟ ਕਰਕੇ। ਉਹਨਾਂ ਇਹ ਨਾ ਮੈਨੂੰ ਪਤਾ ਕੀ ਕਹਿਣ ਡਿਆ, ਯਾਰ ਫਰੀਦ, ਮੈਂ ਕਿਹਾ ਕਪਲ ਸ਼ਰਮਾ ਆਪਣਾ ਸ਼ੋਅ ਵੇਖਦਾ? ਮੈਂ ਕਿਹਾ ਆਓ। ਹਾਂ ਕਹਿੰਦਾ ਉੱਤੇ LCD ਤੇ ਲੱਗਾ। ओरिजिनल सी यार, ओरिजिनल ਦੀ ਬਰੀਕ ਨਜ਼ਰ ਵੇਖਿਆ, ਤੁਹਾਨੂੰ ਨਹੀਂ ਪਤਾ। ओरिजिनल आ यार, ਜਾਣਦੇ ਉਹ ਤੈਨੂੰ ਮੈਂ ਕਹਿੰਦੇ ओरिजिनल आ। ਉਹ ਜਾਣਦੇ 29 ਮਿੰਟ ਮੇਰੇ ਜ਼ਾਇਆ ਹੋਏ ਉਸ ਸ਼ੋਅ ਦੇ ਮਗਰ। ਉਹ ਮਿੰਟ ਬਾਅਦ ਹੀ ਉਹ ਕਰੇ, ਉੱਥੇ ਹੀ ਬਹਿ ਜਾਣ, ਧੋਣ ਨਾ ਬਣਾਉਣ, ਨਾ ਕੋਈ ਸ਼ੇਰ ਕਹਿਣ। 29 ਮਿੰਟ ਬਾਅਦ ਮੈਂ ਕਿਹਾ ਇਹ ਤੇ ਫੇਕ ਕਿਸੇ ਨੇ ਕੀਤਾ, ਕਰੋਮਾ ਲਾ ਕੇ ਕਰੋਮਾ ਲਾ ਕੇ ਜਿਹੜਾ ਵੀ ਲਾ ਕੇ ਇੱਧਰ ਖਾਤਾ ਜਿਹਾ, ਉਹ ਬਸ ਫੇਕ ਵੀ ਨਹੀਂ, ਫੇਕ। ਆਹੋ ਜੋ ਵੀ ਯਾਰ ਕਰੋਮਾ ਲਾ ਕੇ ਇੱਧਰ ਉੱਧਰ ਕਰਦਾ। ਉਹ ਮੈਂ ਵੇਖਿਆ ਧੋਣ ਵੀ ਨਹੀਂ ਲਾਦੇ ਉੱਥੇ। ਚਲੋ ਅੱਛਾ ਯਾਨੀ ਤੈਨੂੰ ਇਹ ਸਮਝ ਆਈ ਕਿ ਜਿਹੜਾ ਮੇਰੇ ਸ਼ੇਰ ਤੇ ਰਿਐਕਟ ਹੋਣਾ ਚਾਹੀਦਾ ਉਹ ਨਹੀਂ ਹੈਗਾ ਭਾਈ, ਉਹ ਮੈਨੂੰ ਪਤਾ ਚੱਲ ਗਿਆ ਸੀ, ਮੈਂ ਵੇਖਦਾ ਰਿਹਾ। ਕਿੰਨੀ ਦੇਰ ਚ ਤੈਨੂੰ ਪਤਾ ਲੱਗਾ? 30 ਮਿੰਟ ਦੀ ਵੀਡੀਓ ਸੀ, 28 ਮਿੰਟ ਤੇ ਮੈਨੂੰ ਪਤਾ ਚੱਲ ਗਿਆ। ਮੈਂ ਕਿਹਾ ਓਏ ਆਹ ਤੇ ਫੇਕ ਆ। ਸ਼ੁਕਰ ਆ ਤੂੰ ਬਾਕੀ ਨਹੀਂ ਵੇਖੀ, ਨਹੀਂ ਤੇ ਤੇਰਾ ਸਾਰਾ ਦਿਨ ਜ਼ਾਇਆ ਹੋ ਜਾਣਾ ਸੀ। ਇਹ ਵੇਖੋ ਕਹਿੰਦੇ ਸਹੀ ਆ। ਮੈਂ ਦੱਸਦਾ ਭਾਈ ਨੂੰ ਪਤਾ ਕੀ ਹੁੰਦਾ, ਮੈਂ ਤੈਨੂੰ ਦੱਸਦਾ। ਵੀਡੀਓ ਲੈ ਲਈ ਉਹਨਾਂ ਦੀ, ਹਾਂਜੀ, ਉਹਦੇ ਚ ਕੋਈ ਸ਼ਾਇਰ ਆਏ, ਜਿਵੇਂ ਰਾਹਤ ਤੰਦੂਰੀ ਸਾਹਿਬ ਆਏ ਸੀ, ਹੋਰ ਸ਼ਾਇਰ ਆਏ ਨੇ। ਉਹ ਸ਼ਾਇਰਾਂ ਵਾਲੀ ਦਾਦ ਕਿਉਂਕਿ ਦਿੰਦੇ ਨਾ, ਉਸ ਦੇ ਵਿੱਚ ਜਦੋਂ ਸ਼ਾਇਰ ਸ਼ੇਰ ਪੜ੍ਹਦਾ ਨਾ, ਉਹਨਾਂ ਨੇ ਬੰਦ ਕਰਕੇ ਉੱਤੇ ਤੇਰੀ ਤਸਵੀਰ ਲਾ ਕੇ ਤੇਰਾ ਸ਼ੇਰ ਲਾਤਾ। ਹੁਣ ਸ਼ੇਰ ਤੂੰ ਕਹਿ ਰਿਹਾ ਮੈਂ ਤੇ ਦਾਦ ਉਹ ਦੇ ਰਹੇ ਨੇ, ਲੇਕਿਨ ਉਹ ਤੇਰੇ ਸ਼ੇਰ ਦੀ ਜਿਹੜੀ ਦਾਦ ਨਾ ਉਹ ਬਹੁਤ ਭਰਵੀਂ ਹੋਣੀ ਚਾਹੀਦੀ, ਉਹ ਭਰਵੀਂ ਨਹੀਂ ਸੀ ਤੇ ਤੂੰ ਉਹ ਫੜੇ ਗਏ। ਮੈਂ ਵੇਖਿਆ ਬਰੀਕ ਨਜ਼ਰ, ਇਹ ਸਹੀ ਇਹਨਾਂ ਨੇ ਦੇਖਿਆ, ਇਹਨਾਂ ਨੂੰ ਪਤਾ ਹੀ ਨਹੀਂ। ਮੈਂ ਇੱਕ ਇਹਨਾਂ ਦੀ ਵੇਖੀ ਸ਼ਾਇਰੀ ਫੈਸਲ ਭਾਈ ਦੀ, ਉਹ ਐਂਡ ਤੇ ਐ ਕਰਕੇ ਕਹਿੰਦੇ ਜੈਕੀ ਸਾਹਿਬ ਛਾ ਗਏ ਬਾਵਾ। ਸ਼ੇਰੇ ਸੁਣਾਉਂਦੇ ਆ ਉਹ ਵੀਡੀਓ, ਕਿਤੇ ਜੈਕੀ ਸਾਹਿਬ ਦਾ ਉਹਨਾਂ ਨੇ, ਜੈਕੀ ਸ਼ਰਫ, ਹਾਂਜੀ, ਉਹਨਾਂ ਦਾ ਲਾਫਟਰ ਲੈ ਕੇ ਤੇ ਉਹ ਲਾਤਾ। ਉਹ ਐਂਡ ਤੇ ਲਫ਼ਜ਼ ਵੀ ਹੈ, ਉਹ ਡੀਟਰ ਐਡਾ ਬੇਵਕੂਫ,
ਉਹਨੇ ਕੱਟਿਆ ਹੀ ਨਹੀਂ ਵਿੱਚੋਂ। ਉਹ ਕਹਿੰਦਾ ਵਾਹ 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 ਜੈਕੀ ਸਾਹਿਬ ਛਾ ਗਏ ਵਾਹ। ਨਹੀਂ ਤੇ ਮੈਨੂੰ ਨਾ ਯਾਰ ਇੰਡੀਆ 'ਚ ਉਹਨਾਂ ਨੂੰ ਜੈਕੀ ਕਿਉਂ ਕਹਿੰਦੇ ਨੇ? ਨਹੀਂ ਉਹ ਵੀਡੀਓ ਉਸਤਾਦ ਜੀ ਮੇਰੇ ਸਾਹਮਣੇ ਵੀ ਆਈ ਨਾ, ਤੇ ਮੇਰੀ ਨਹੀਂ ਸਿਆਲਕੋਟੀ ਵਾਲੀ, ਤੇ ਮੈਂ ਕਹਿ ਰਿਹਾ ਵਾ ਜਦੋਂ ਮੁੰਡਾ ਖਲਾਇਆ ਦਾ ਸੀ ਤੇ ਉਹ ਬੇਸ਼ੱਕ ਬਚਨ ਸਾਹਿਬ ਕਹਿ ਰਿਹਾ ਉਹ ਮੈਂ ਕਿਹਾ ਇਹ ਮੁੰਡਾ ਖਲਾਇਆ ਦਾ ਇਹ ਬੇਸ਼ੱਕ ਬਚਨ ਨੂੰ ਵੀ ਪਤਾ। ਉਹ ਕਿਸੇ ਨੇ ਐਸੀ ਐਡਿਟ ਕੀਤੀ, ਸਾਡਾ ਇਸ਼ਾਰਾ ਲਾਇਆ ਥੱਲੇ ਬੇਸ਼ੱਕ ਬਚਨ ਸਾਹਿਬ ਬੈਠੇ ਨੇ, ਕਦੀ ਸ਼ਾਹਰੁਖ ਖਾਨ ਸਾਹਿਬ ਬੈਠੇ, ਉਹ ਲਿਟਲ ਨਹੀਂ ਇਹਨੇ ਮੈਨੂੰ ਕਹੀ ਲੈ ਬਾਤ ਲਿਆ ਕਰਦਾ ਤੇ ਉਹਨੇ ਬੜਾ ਇਮੋਸ਼ਨਲ ਦਿਖਾ ਰਹੀ, ਅੱਖਾਂ 'ਚ ਪਾਣੀ ਆਣ ਡਿਆ। ਮੈਂ ਕਿਹਾ ਪਤਾ ਨਹੀਂ ਕੋਈ ਦੇਖ ਰਿਹਾ ਕੋਈ ਫਿਲਮ, ਤੇ ਮੈਂ ਕਿਹਾ ਉਹ ਕੀ ਵੇਖ ਰਿਹਾ ਬਾਸ ਇੰਨਾ ਦਿਖਾ ਰਹੀ। ਉਹ ਕਹਿੰਦਾ ਯਾਰ ਆਪਣਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਚੱਲ ਰਿਹਾ। ਤੇ ਮੈਂ ਕਿਹਾ ਦਿਖਾ, ਤੇ ਇਹਨੇ ਨਾ ਸ਼ੇਰ ਕਿਹਾ ਤੇ ਕਪਲ ਸ਼ਰਮਾ ਸਾਹਿਬ ਕਹਿ ਰਹੇ ਨੇ ਵਾਕਿਆ ਸ਼ੇਰ ਤਾਂ ਯਾਰ ਬਹੁਤ ਅੱਛਾ ਬਹੁਤ ਆਲਾ। ਤੇ ਕਹਿੰਦਾ ਕਹਿ ਰਿਹਾ ਫਿਰ ਕਹਿੰਦਾ ਯਾਰ ਸਿਰ ਕਿਉਂ ਨਹੀਂ ਹਿਲਾਣ ਡੇ? ਮੈਂ ਕਿਹਾ ਹਿਲਾਉਂਦੇ ਹੀ ਨਹੀਂ। ਫਿਰ ਉਹਨਾਂ ਦੇ ਪਿੱਛੋਂ ਹੀ ਨਜ਼ਰ ਆਏ, ਅੱਗੋਂ ਨਹੀਂ ਏਦਾਂ ਉੱਥੇ ਕੀ ਬੰਦ ਬਾਤ। ਤੇ ਹੋਰ ਤੂੰ ਕੀ ਚਾਹੁੰਦਾ ਸੀ ਵੀ ਕੀ ਕਰਦੇ ਹੋ? ਭਾਈ ਧੋਣ 29 ਮਿੰਟ ਦੀ ਵੀਡੀਓ, ਅੱਧਾ ਕਿਲੋ ਦੁੱਧ ਮੈਂ ਗਰਮ ਕਰਕੇ ਉਹ ਭਾਈ ਬਿੱਲੀ ਜਾਂਦੀ ਉਹਨੂੰ ਛਲਾਪਾ ਮਾਰ ਕੇ ਉਹ ਡੁੱਲ ਗਏ ਉਤੋਂ ਸ਼ੋਅ। ਫੇ ਉਹ ਡੀਟਰ ਦੇ ਮੇਰਾ ਜਿਹੜਾ ਦਿਮਾਗ ਖਰਾਬ ਹੋਇਆ। ਓਏ ਹੋਏ ਹੋਏ ਓਏ ਸ਼ਰਾਦ ਨੇ ਕੀਤੀ ਸੀ ਆਪਣੇ। ਕਿਨੇ ਸ਼ਰਾਦ ਇੰਨਾ ਨਹੀਂ ਹੋ ਸਕਦਾ। ਹਾਂਜੀ ਉਹ ਬਹੁਤ ਅੱਛਾ ਬੰਦਾ। ਉਹ ਕਿਉਂਕਿ ਉਹਨੂੰ ਹੁਣ ਕਿਸੇ ਦੀ ਵੀਡੀਓ ਦੇ ਵਿੱਚ ਆਪਣੀ ਵੀਡੀਓ ਤੁੰਨਣੀ ਆ, ਉਹਦੇ ਵਿੱਚ ਥੋੜਾ ਜਿਹਾ ਰਹਿ ਜਾਂਦਾ ਮਾਰਜਨ। ਉਹ ਨਹੀਂ ਲੇਕਿਨ ਉਸਤਾਦ ਜੀ ਸਾਡੀ ਤੇ ਫੇਕ ਸੀ, ਲੇਕਿਨ ਇਹਦੀ ਓਰੀਜਨਲ ਸੀ। ਉਹ ਨਹੀਂ ਇਹਦੀ ਓਰੀਜਨਲ ਸੀਗੀ। ਅੱਛਾ ਜੀ, ਕਪਲ ਸਾਹਿਬ ਆਵਾਜ਼ ਕਿਆ ਵਾ ਵਿੱਚ? ਯਾਰ ਇੱਕ ਮਿੰਟ, ਉਹ ਕਪਲ ਸਾਹਿਬ ਨੇ ਉਸਤਾਦ ਜੀ ਉਹ ਜੈਨੂਇਨ ਵੀਡੀਓ ਲਾਈ, ਉਹ ਇਹਦੇ ਵਾਲੀ ਜਿਹੜੀ ਹੈ ਉਹਦੇ ਤੇ ਕਮੈਂਟਸ ਵੀ ਥੱਲੇ ਨੇ ਬਾਸ ਸਾਹਿਬ। ਜਾਨ ਦੇ ਕਮੈਂਟ ਉਹ ਧੋਣਾ ਨਹੀਂ ਹਿੱਲਣ ਦਈਆਂ ਉਹਨਾਂ ਦੀਆਂ ਕਮੈਂਟ ਕਿਉਂ ਉਹਨਾਂ ਨੇ ਕਰਨੇ? ਉਹ ਹੋਣਾ ਇਹ ਲੜਾ ਅੱਗੇ ਕੀ ਕਰਨਾ ਤੂੰ? ਉਹ ਭਾਈ ਉੱਠੇ ਹੀ ਨਹੀਂ ਨਾ। ਉਹਨਾਂ ਨੇ ਕਿਹਾ ਐਂਡ ਤੇ ਸ਼ੇਰ ਦਾ ਮਕਤਾ ਹੁੰਦਾ, ਲੂਟ ਲਿਆ ਚੀਚਮ ਚੀਚਮ ਆ ਮਕਤਾ। ਉਹਨਾਂ ਨੇ ਕਿਹਾ ਅੱਛਾ ਇਹ ਕਿਹੜਾ ਮਕਤਾ ਹੁੰਦਾ ਲੂਟ ਲਿਆ ਚੀਚਮ ਚੀਚਮ? ਉਧਰੋਂ ਲੈਣ ਕੋਈ ਪਾ ਲਓ। ਨਹੀਂ ਕਿਹੜਾ ਮਕਤਾ ਵਾ? ਕੋਈ ਵੀ ਲੈਣ ਲੂਟ ਲਿਆ ਚੀਕਮ ਚੀਚਮ ਚੀਚਮ। ਉਸਤਾਦ ਜੀ ਫੈਸਲ ਦਾ ਸ਼ੇਰ ਹੈ ਨਾ, ਉਹ ਜਿਹੜਾ ਬਾਪ ਵਾਲਾ, ਉਹ ਬਾਪ ਵਾਲੇ ਸ਼ੇਰ ਦਾ ਹਾਂ ਕੋਈ ਤੇ ਬਾਪ ਵਾਲਾ ਵਾ। ਇਹਨੇ ਐਂਡ ਤੇ ਨਾ ਉਸਤਾਦ ਜੀ ਨੇ ਕਿਹਾ ਵਧੀਆ ਛੱਲੀ ਕਰਾਰੀ ਛੱਲੀ, ਤੇ ਉਧਰ ਸਲਮਾਨ ਸਾਹਿਬ ਹੱਸਣ ਲੱਗ ਪਏ। ਉਹ ਮੈਂ ਕਿਹਾ ਫੈਸਲ ਸਲਮਾਨ ਸਾਹਿਬ ਨੂੰ ਵਧੀਆ ਚੱਲੀ ਲੱਗਾ। ਉਹ ਡੀਟਰ ਏਦਾਂ ਅਤਾਈ ਆ, ਅੱਲਾ ਮਾਫ ਕਰੇ। ਉਹ ਕਪਲ ਜਿਹੜੇ ਸ਼ੋਅ ਲੱਗਾ ਵਾ ਫੈਸਲ ਭਾਈ ਦਾ, ਬਿਲੂ ਸੂਟ ਪਾਇਆ ਇਹਨਾਂ ਨੇ, ਵਿੱਚ 3 ਸੂਟ ਬਦਲੇ ਕਪਲ ਸ਼ਰਮਾ। ਸਾਡੀ ਸ਼ਾਇਰੀ ਉਹ ਹੀ ਹੈ, 3 ਡਰੈਸ ਬਦਲੇ। ਉਹ ਮੈਂ ਕਿਹਾ ਡੀਟਰ ਬੱਚਾ ਨੇ ਉਹ ਸ਼ਾਰਟ ਕੱਢ ਕੇ ਲਾਏ। ਬੰਦਾ ਕੋਈ ਮੋਟਾ ਬਲੋਰ ਕਰ ਦਿੰਦਾ ਮਾਰਾ ਯਾਰ। ਉੱਥੇ ਕੋਈ ਲਾ ਦੇ ਤੂੰ ਉੱਤੇ ਕੋਈ ਪਾਈਏ ਕੋਈ ਟੀਟਰ ਫੜਿਆ ਨਹੀਂ ਜਾਣਾ, ਮੈਂ ਕਿਹਾ ਉਹਨੇ ਸਿਰਫ ਕੱਪੜੇ ਜਿਹੜੇ ਬਦਲੇ ਨਾ। ਨਹੀਂ ਉਹਨੇ 3 ਸ਼ੋਅ ਲਏ ਹੋਣੇ ਨਾ, 3 ਸ਼ੋਆਂ ਜੋ ਉਹ ਸੀਨ ਕੱਟੇ ਜਿਹੜੇ ਚਾਹੀਦੇ। ਹਾਂਜੀ ਵੇਖਿਆ ਉਹ ਦੇਖ ਕੇ ਡੀਪਲੀ ਦੇਖ ਰਿਹਾ ਮੈਂ ਜੈਨੂਨ ਭਾਈ। 3 ਕੱਪੜੇ ਬਦਲ ਗਏ, ਕਪਲ ਦੇ ਵੀ, ਗੈਸਟ ਵੀ ਬਦਲ ਗਏ। ਫੈਸਲ ਭਾਈ ਉੱਥੇ ਹੀ ਆ, ਤੇ ਉਹ ਹੀ ਸੈਟ ਉਹੀ। ਮੈਂ ਸਿਰਫ ਉਹਨਾਂ ਦਾ ਫੇਕ ਆ, ਤੇਰਾ ਜੈਨੂਨ ਆ। ਇਹਦਾ ਜੈਨੂਨ ਆ? ਨਹੀਂ ਜੈਨੂਨ ਲੈ। ਮੈਂ ਨਹੀਂ ਤੇਰਾ ਓਰੀਜਨਲ ਥੱਲੇ ਕਮੈਂਟਸ ਨਹੀਂ ਪੜੇ ਤੂੰ? ਮੈਂ ਇਰਫਾਨ ਖਾਨ ਦਾ ਮੁੰਡਾ ਹਾਂ, ਮੇਰਾ ਜੈਨੂਨ ਮਾਫ ਕਰ। ਓ ਯਾਰ ਤੂੰ ਆਮ ਖਾਨ ਹੈ ਕੋਈ? ਨਹੀਂ ਮਾਸ਼ਾਅੱਲਾ। ਨਹੀਂ ਭਾਈ ਤੈਨੂੰ ਆਪਣਾ ਪਤਾ ਹੀ ਨਹੀਂ ਯਾਰ। ਕਪਲ ਸਾਹਿਬ ਫੈਨ ਆ ਤੇਰੇ। ਮੈਨੂੰ ਆਪਣਾ ਵੀ ਪਤਾ, ਮੈਨੂੰ ਉਹਨਾਂ ਦਾ ਵੀ ਪਤਾ, ਤੇ ਉਹ ਡੀਟਰ ਦਾ ਨਹੀਂ ਮੈਨੂੰ ਪਤਾ। ਮਾਫੀ ਮੰਗਾਓ, ਉੱਤੇ ਮੇਰਾ ਬਹੁਤ ਦਿਮਾਗ ਖਰਾਬ। ਉਹ ਥੱਲੇ ਤੇਰੇ ਕਮੈਂਟਸ ਬੜੇ ਆਏ ਕਿ ਬਾਸ ਛਾ ਗਿਆ ਬਾਸ ਛਾ ਗਿਆ। ਥੱਲੇ ਕਪਲ ਸ਼ਰਮਾ ਸਾਹਿਬ ਥੈਂਕ ਯੂ ਕਹਿੰਦੇ ਸਾਰਿਆਂ ਨੂੰ। ਉਹ ਕਿਹੜੇ ਥਾਈ ਜਿਹੜੇ ਉੱਥੇ ਵੀ ਜਾ ਕੇ ਕਮੈਂਟ ਕਰੀ ਜਾਂਦੇ ਮਹਾਰਾਜ। ਯਾਰ ਸਿੱਧੂ ਸਾਹਿਬ ਨੇ ਕਿਹਾ ਕਿ ਮੈਂ ਮਿਲਣ ਆਣਾ ਤੈਨੂੰ। ਮੈਨੂੰ ਪਾਗਲਾ ਮੈਂ ਵੀ ਗਿਆ ਆਪ। ਯਾਰ ਅਰਚਨਾ ਜੀ ਬਹੁਤ ਲੁੱਟੀ ਇਹਦੀ ਮੁਸ਼ਾਇਰੇ ਤੇ। ਅਰਚਨਾ ਜੀ ਤਾਂ ਲੋਟ ਕੋਟ ਹੋ ਗਈ ਆ ਯਾਰ ਇਹ ਬਿਪਾਸ਼ਾ ਦਾ ਨਹੀਂ, ਉਹ ਜਿਹੜੇ ਉਹ ਯਾਰ ਫਰੀਦ ਮਾਫ ਕਰ ਦੇ। ਚਲੋ ਉਹ ਪਤਾ ਨਹੀਂ ਸਾਰਾ ਫੇਕ ਆ। ਉਹ ਤੇ ਜਾਹਲਾ ਤਰੱਕੀ ਹੋਣ ਡਈ, ਅੱਲਾ ਨੇ ਤੈਨੂੰ ਇੱਜ਼ਤ ਦਿੱਤੀ ਤੇ ਤੂੰ ਇਹਦੇ ਤੋਂ ਭੱਜੀ ਜਾ। ਉਹ ਯਾਰ ਮਾਫੀ। ਉਸਤਾਦ ਜੀ ਉਹ ਮੰਨਣ ਨਹੀਂ ਡਿਆ, ਫੇਕ ਨਹੀਂ ਹੈਗਾ ਓਰੀਜਨਲ। ਅੱਛਾ ਮੇਰੀ ਗੱਲ ਸੁਣ, ਕੱਲ ਜਿਸ ਸ਼ੋਅ 'ਚ ਪਰਸੋਂ ਤੂੰ ਬੈਠਾ ਸਾਂ, ਹਾਂਜੀ ਜਿਹੜਾ ਸੈੱਟ ਸੀ, ਹਾਂਜੀ ਠੀਕ ਆ ਜੀ, ਤੈਨੂੰ ਉੱਥੇ ਯਕੀਨ ਆ ਰਿਹਾ ਸੀ ਕਿ ਮੈਂ ਇੱਥੇ ਬਹਿ ਸਕਦਾ ਸੀ ਆ ਕੇ? ਤੂੰ ਅੱਜ ਤੋਂ 5 ਸਾਲ ਪਹਿਲੇ ਤੈਨੂੰ ਕੋਈ ਬੰਦਾ ਏਦਾਂ ਸੈੱਟ ਵਿਖਾਉਂਦਾ, ਇਹ ਸ਼ੋਅ ਵਿਖਾਉਂਦਾ, ਤੇ ਤੈਨੂੰ ਕਹਿੰਦਾ ਬਾਸ ਇਸ ਸ਼ੋਅ 'ਚ ਬੈਠੇ ਹੋਣਾ, ਤੂੰ ਮੰਨਣਾ ਸੀ? ਨਹੀਂ ਸੀ ਨਾ ਮੰਨਣਾ। ਗੱਲ ਸੁਣ ਪਹਿਲੇ ਪੂਰੀ ਮੇਰੀ, ਨਹੀਂ ਸੀ ਨਾ ਮੰਨਣਾ। ਅੱਜ ਤੈਨੂੰ ਮੈਂ ਕਹਾਂ ਕਿ ਅਗਲੇ 4-5 ਸਾਲ 'ਚ ਤੂੰ ਕਪਲ ਸਾਹਿਬ ਦੇ ਸ਼ੋਅ 'ਚ ਬੈਠਾ ਹੋਵੇਂ, ਤੂੰ ਫਿਰ ਵੀ ਨਹੀਂ ਮੰਨਣਾ। ਲੇਕਿਨ ਪਹਿਲੇ ਵੀ ਤਾਂ ਹੋਇਆ ਨਾ ਜੋ ਤੂੰ ਨਹੀਂ ਸੀ ਮੰਨਦਾ, ਇਹ ਵੀ ਹੋ ਸਕਦਾ। ਇਹ 'ਚ ਲੇਕਿਨ ਉਹ ਡੀਟਰ ਦੇ ਵੇਖੋ ਨਾ ਕਿੱਡਾ ਉਹ ਯਾਰ ਤੂੰ ਡੀਟਰ ਨੂੰ ਛੱਡ। ਚਲੋ ਉੱਥੇ ਜਜ਼ਬਾਤ ਨਾ ਖੇਡਿਆ। ਉੱਥੇ ਦਿਮਾਗ ਉਹਨਾਂ ਦਾ ਡੀਟਰ ਨਹੀਂ ਸੀ ਉਹ, ਇੱਥੇ ਦਾ ਕੋਈ ਡੀਟਰ ਜਿਹਨੇ ਵੀਡੀਓ ਲੈ ਕੇ ਤੇਰੀ ਤੇ ਉਹਦੀ ਲਾਈ ਆ। ਉਹਨਾਂ ਦਾ ਹੋ ਵੀ ਨਹੀਂ ਸਕਦਾ। 3 ਡਰੈਸ ਪਵਾਤੇ ਉਸ ਬੰਦੇ ਨੇ ਯਾਰ। ਅੱਧਾ ਕਿਲੋ ਦੁੱਧ ਡੁੱਲ ਗਿਆ ਵਿਚਾਰੇ ਅੱਧਾ ਕਿਲੋ ਦੁੱਧ ਰੁੜ ਗਿਆ, ਬਿੱਲੀ ਲੰਘਦੀ, ਮੈਨੂੰ ਉਹ ਤੇ ਕੀ ਦਿਮਾਗ, ਸਾਰੀ ਰਾਤ ਨੀਂਦ ਨਹੀਂ ਆਈ। ਅੱਛਾ ਯਾਰ ਬਿੱਲੀ ਤੇ ਪਰਚਾ ਕਰਾਉਣਾ ਜਾਂ ਡੀਟਰ ਬਿੱਲੀ ਤੇ ਉਹ ਡੀਟਰ ਤੇ ਮੈਂ ਕਰਾਉਣਾ। 29 ਮਿੰਟ ਉਹਦੇ ਸਾਹ 29 ਮਿੰਟ 10 ਕਹਿੰਦਾ 29 ਮਿੰਟ ਦੀ ਵੀਡੀਓ ਸੀ, 28ਵੇਂ ਮਿੰਟ ਮੈਨੂੰ ਪਤਾ ਲੱਗ ਗਿਆ ਸੀ ਕਿ ਵੀਡੀਓ ਫੇਕ ਆ। ਅੱਲਾ ਦੀ ਕਸਮ ਹੈ, ਜੇ ਮੈਂ ਸਾਰੀ ਵੇਖ ਲੈਣਾ ਮੇਰਾ ਸ਼ੁਕਰ ਆ, ਕਹਿੰਦਾ ਸ਼ੁਕਰ ਆ, ਨਹੀਂ ਤੇ ਮੈਂ ਪਤਾ ਨਹੀਂ ਅੱਗੋਂ ਮੇਰਾ ਬਹੁਤ ਟਾਈਮ ਦਾ ਆਇਆ। ਮੈਂ
ਮੈਂ ਸਾਰੀ ਮਿੰਟ ਦੀ ਵੀਡੀਓ ਆਈ। ਮੇਰਾ ਬਹੁਤਾ ਉੱਤੇ ਦਿਮਾਗ ਖਰਾਬ ਹੋਣਾ। ਉਹ ਸ਼ੁਕਰ ਹੈ 1-2 ਮਿੰਟ ਦੀ ਵਜ੍ਹਾ ਤੋਂ ਬਚ ਗਿਆ ਮਾੜਾ ਜਿਹਾ। ਨਹੀਂ ਉਸਤਾਦ ਜੀ ਇਹਦੀ ਜੈਨੂਇਨ ਵੀਡੀਓ ਆ ਗੱਲ ਹੋਈ ਵੀ ਆ ਉਹ ਭਾਂ ਯਾਰ ਲੇਕਿਨ ਜੋ ਵੀ ਆ ਵੈਸੇ ਮੈਂ ਮੁਬਾਰਕਬਾਦ ਦੇਣਾ ਕਿ ਯਾਰ ਅਬਾਸ ਨੂੰ ਕਪਲ ਸ਼ਰਮਾ ਸਾਹਿਬ ਵੀ ਲਾਈਕ ਕਰਦੇ ਨੇ। ਮਾਫੀ ਦੇ ਉਹ ਯਾਰ ਉਹਨਾਂ ਦੇ ਉਹ ਜਾਣ ਤੋਂ ਯਾਰ ਉਹ ਡੀਟਰ ਦੀ ਵਜ੍ਹਾ ਤੋਂ ਮੈਂ ਕੀ ਰੱਖਿਆ ਲਿਆ ਆ ਮੁਬਾਰਕ ਉਹ ਨਹੀਂ ਚਲਾਈ ਚੁਲੀ ਉਹਨਾਂ ਨੇ। ਉਹ ਜਦੋਂ ਚਲਾਉਗੇ ਵੇਖੀ ਉਹ ਲਾਈਕ ਕਰਦੇ ਨੇ ਯਾਰ। ਉਹ ਸ਼ਲਪਾ ਸ਼ਡੂਡਕਰ ਬੈਠੇ ਹੋਏ ਨੇ। ਲਾਈਕ ਕਰਦੇ ਮੈਂ ਸ਼ਲਪਾ ਸ਼ਡੂਡਕਰ ਉਹ ਜਿਹੜੀ ਵੀ ਹੈ ਵੇ। ਅੱਛਾ ਜੀ। ਆਹੋ ਇਹ ਸਚਿਨ ਟੰਡੂਲਕਰ ਦੀ ਬੇਟੀ ਹੈ ਜੀ। ਨਹੀਂ ਸੁਨੀਲ ਸੇਠੀ ਸਾਹਿਬ ਬੈਠੇ ਨੇ। ਉਹ ਨੀਲਮ ਬੈਠੇ ਉਹਨਾਂ ਨੇ ਆਵਾਜ਼ ਦਾ show ਦੇਖੋ। ਨਾਮ ਲਿਆ ਕਿਸੇ ਦਾ ਮੇਰਾ। ਉਹ ਤੇਰੀ ਸ਼ਾਇਰੀ ਤੇ ਲੋਟ-ਪੋਟ ਹੋਣ ਡਈ ਸੀ। ਉਹ ਲੋਟ-ਪੋਟ ਕਿਤੇ ਹੋਰ ਹੀ ਐਕਟਰ ਤੇ ਹੁੰਦੀ ਆ। ਉਹ ਲਾਈ ਉਹਨੇ ਡੀਟਰ ਨੇ ਆਪਣੀ। ਅੱਛਾ ਯਾਰ ਜਿਸ ਵੀ ਡੀਟਰ ਨੇ ਲਾਈ ਹਾਂਜੀ। ਉਹਨੇ ਵੇਲਾ ਇਹ ਸੋਚਿਆ ਕਿ ਯਾਰ ਮੈਂ ਕਪਲ ਸਾਹਿਬ ਦੇ ਉੱਪਰ ਬਾਸ ਦੀ ਸ਼ਾਇਰੀ ਲਾਵਾਂ। ਇਹ ਸੋਚ ਨੂੰ ਤੂੰ ਦਾਦ ਨਹੀਂ ਦੇ ਰਿਹਾ। ਚਲੋ ਠੀਕ ਆ ਮਾਰਾ ਜਾਂ ਹੋਰ ਵੀ ਕਿਤੇ ਸੋਚਣਾ। ਉਹ ਇੱਕ ਹੀ ਕੱਪੜੇ ਰੱਖਦਾ ਉਹਦੇ ਵੀਡੀਓ। ਇੱਕ ਕੱਪੜੇ ਹੋ ਸਕਦਾ ਇੱਕ ਸ਼ੋਅ ਦੇ ਵਿੱਚ ਉਹਨੂੰ ਜ਼ਿਆਦਾ ਸ਼ਾਟ ਨਾ ਮਿਲੇ ਹੋਣ। ਨਹੀਂ ਮਾਰੀ ਗੱਲ ਆ ਉਹਦੇ ਲਈ। ਨਹੀਂ ਡੀਟਰ ਨਹੀਂ ਜਜ਼ਬਾਤ ਨਾਲ ਖੇਲ ਗਿਆ ਨਾ ਜਜ਼ਬਾਤ ਲੱਗ ਕੇ ਨਾ ਜਿਹੜੀ ਆਪਾਂ ਦੁਬਈ ਗੱਲ ਕਰ ਰਹੇ ਸੀ ਕਿ ਯਾਰ ਅਸੀਂ ਮਤਲਬ ਇੱਥੇ ਹੁਣ ਕਪਲ ਸਾਹਿਬ ਨਾਲ ਤੇ ਹਨੀ ਸਿੰਘ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਸਾਡੀਆਂ। ਜਦੋਂ ਇਹ ਕਰੀ ਅਸੀਂ ਹੋਟਲ ਤੋਂ ਥੱਲੇ ਉਤਰੇ ਤੇ ਅਸੀਂ ਗੱਲ ਕੀਤੀ ਕਿ ਯਾਰ ਅਨਾਰਕਲੀ ਜਦੋਂ ਆਪਾਂ ਬਹੀਦਾ ਸੀ ਸਟੂਡੀਓ 'ਚ ਉਦੋਂ ਅਸੀਂ ਗੱਲਾਂ ਉਦੋਂ ਲਾਫਟਰ ਚੈਲੰਜ ਲੱਗਦਾ ਹੁੰਦਾ ਸੀ। ਕਪਿਲ ਸ਼ਰਮਾ ਸਾਹਿਬ ਸ਼ੁਰੂ ਬਿਲਕੁਲ ਸਟਾਰਟ ਤੇ ਉਸੇ ਕਲਿੱਪਸ ਨਾ ਕੰਮ ਕਰਦੇ ਕਰਦੇ ਲਾ ਕੇ ਦੇਖਣੇ ਤੇ ਉੱਥੇ ਉਸਤਾਦ ਉਹਨਾਂ ਨੇ ਅਸੀਂ ਇਸ ਤਰ੍ਹਾਂ ਹੀ ਗੱਲ ਕਰਨੀ ਯਾਰ ਕਿੱਡੇ ਅੱਛੇ ਆਰਟਿਸਟ ਹੈ ਇਹ ਉਹ। ਅੱਛਾ ਜਦੋਂ ਅਸੀਂ ਦੁਬਈ ਉਹਨਾਂ ਨੂੰ ਮਿਲ ਰਹੇ ਤੇ ਉਦੋਂ ਮੈਂ ਕਿਹਾ ਭਾਈ ਨੂੰ ਉਹ ਟਾਈਮ ਮੈਨੂੰ ਯਾਦ ਆ ਰਿਹਾ ਕਿ ਜਦੋਂ ਅਸੀਂ ਇਹਨਾਂ ਨੂੰ ਵੇਖੀਦਾ ਹੁੰਦਾ ਸੀ। ਫਿਰ ਉਸਤਾਦ ਉਹਨਾਂ ਨੇ ਗੱਲ ਕੀਤੀ ਮੈਨੂੰ ਕਿ ਯਾਰ ਉਦੋਂ ਅਸੀਂ ਇਹ ਸੋਚਿਆ ਸੀ। ਮੈਂ ਕਿਹਾ ਨਹੀਂ। ਕਹਿੰਦੇ ਹੁਣ ਤੂੰ ਇਹ ਸੋਚ ਸਕਦਾ ਕਿ ਅੱਜ ਤੋਂ 2-4 ਸਾਲ ਬਾਅਦ ਅਸੀਂ ਇੰਡੀਆ ਇਹਨਾਂ ਦੇ ਸ਼ੋਅ ਦੇ ਵਿੱਚ ਐਜ਼ ਅ ਗੈਸਟ ਗਏ ਹੋਏ। ਕੀ ਬਾਤ ਹੈ। ਇਹ ਵੀ ਤੇ ਹੋ ਸਕਦਾ ਨਾ ਜਦੋਂ ਤੁਸੀਂ ਉੱਥੇ ਬਹਿ ਕੇ ਤੇ ਇੱਥੇ ਤੱਕ ਆ ਗਏ ਬਿਲਕੁਲ ਕਿ ਤੁਹਾਨੂੰ ਆਪ ਹਨੀ ਭਾਜੀ ਕਹਿ ਰਹੇ ਨੇ ਕਿ ਯਾਰ ਮੈਨੂੰ ਮਿਲਣਾ। ਮੈਂ ਉਹਨੂੰ ਹਨੀ ਸਿੰਘ ਭਾਜੀ ਜਾਂ ਕਪਲ ਭਾਜੀ ਕੀ ਬਾਤ। ਇੱਥੋਂ ਤੱਕ ਆ ਗਏ ਤੇ ਉਸ ਤੋਂ ਬਾਅਦ ਅੱਗੇ ਕੀ ਰਹਿ ਗਿਆ? ਮੈਂ ਤੈਨੂੰ ਕਿਹਾ ਸੀ ਅੱਗੇ ਤੇ ਬਿਲਕੁਲ ਥੋੜਾ ਜਿਹਾ ਰਹਿ ਗਿਆ। ਥੋੜਾ ਜਿਹਾ ਰਹਿ ਗਿਆ। ਅਸਲ ਤੇ ਇਹ ਸਫ਼ਰ ਜੀ ਕਿ ਤੁਸੀਂ ਗਲੀ 'ਚ 20 ਰੁਪਏ ਤੁਹਾਡੀ ਜੇਬ 'ਚ ਨਹੀਂ ਗਏ ਤੇ ਤੁਸੀਂ ਉੱਥੇ ਬੈਠੇ ਖਾਬ ਦੇਖ ਰਹੇ ਹੋ ਯਾਰ ਮੈਂ ਕਪਲ ਸ਼ਰਮਾ ਨੂੰ ਜਾਂ ਉਹਨਾਂ ਨੂੰ ਮਿਲਣਾ। ਉੱਥੋਂ ਤੁਸੀਂ ਕਪਲ ਸ਼ਰਮਾ ਸਾਹਿਬ ਨੂੰ ਮਿਲ ਲਿਆ ਉਹ ਗਲੀ 'ਚ ਬੈਠੇ ਤੇ ਜਦੋਂ ਤੁਸੀਂ ਕਪਲ ਸਾਹਿਬ ਨੂੰ ਮਿਲ ਲਿਆ ਵਾ ਤੇ ਜ਼ਾਹਿਰ ਪਤਾ ਤੁਸੀਂ ਕੋਈ ਚੀਜ਼ ਹੀ ਹੋਗੇ ਨਾ ਤੇ ਮਿਲ ਲਿਆ। ਉਸ ਤੋਂ ਬਾਅਦ ਕਪਲ ਸਾਹਿਬ ਦੇ ਸ਼ੋਅ 'ਚ ਜਾਣਾ ਜਾਂ ਵੱਡਾ ਜਾਂ ਕੋਈ ਹੋਰ ਕੁਝ ਕਰਨਾ ਕਿੰਨਾ ਕੁ ਰਹਿ ਗਿਆ। ਵਾਹ ਵਾਕਈ ਸਹੀ ਹੈ। ਸਮਝ ਆ ਰਹੀ ਨਾ ਗੱਲ? ਅੱਛਾ ਸਾਡੇ ਲਈ ਇਹ ਵੀ ਬੜੀ ਵੱਡੀ ਗੱਲ ਸੀ ਕਿ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਵੇਖਦੇ ਸੀ ਜਿਵੇਂ ਜੁਨੇਦ ਸਾਹਿਬ ਜਾਂ ਨਸੀਮ ਵਿੱਕੀ ਸਾਹਿਬ। ਨਸੀਮ ਵਿੱਕੀ ਸਾਹਿਬ ਨੂੰ ਉਸਤਾਦ ਜੀ ਮੈਂ ਬੜਾ ਕ੍ਰੇਜ਼ੀ ਸੀ। ਮੈਂ ਉਹਨਾਂ ਦੇ ਸਾਹਮਣੇ ਨਾ ਆਪਣੇ ਜਜ਼ਬਾਤ ਉਹ ਰੱਖ ਨਹੀਂ ਸਕਿਆ। ਉਹਨਾਂ ਦਾ ਵੱਡਾਪਨ ਮੈਂ ਤੁਹਾਨੂੰ ਦੱਸਾਂ ਨਸੀਮ ਵਿੱਕੀ ਸਾਹਿਬ ਦਾ ਇੱਕ ਸਰ ਅਸੀਂ 4 ਜਣੇ ਸਾਂ ਤੇ ਅਸੀਂ ਕੋਈ 2 ਘੰਟੇ ਉੱਤੇ ਸ਼ੂਟ ਕੀਤਾ ਕਿਉਂਕਿ ਕੱਟ ਹੁੰਦਾ ਸੀ ਵਿੱਚ ਦੂਸਰਾ 2 ਘੰਟੇ 'ਚ ਉਸ ਅੱਲਾ ਦੇ ਬੰਦੇ ਨੇ ਸਾਡੇ 4 ਦੇ ਉੱਪਰ ਇੱਕ ਵਾਰੀ ਵੀ ਇਹ ਫੀਲ ਨਹੀਂ ਆਉਣ ਦਿੱਤੀ ਕਿ ਮੈਂ ਨਸੀਮ ਵਿੱਕੀ। ਔਰ ਉਸ ਭਾਈ ਨੇ ਮਤਲਬ ਸਾਨੂੰ ਇੰਜ ਲੱਗਾ ਸੀ ਯਾਰ ਸਾਡਾ ਜੂਨੀਅਰ ਆ। ਸਾਨੂੰ ਕਿਉਂ ਲੱਗ ਰਿਹਾ ਸੀ ਉਹ ਬਣ ਕੇ ਦਿਖਾ ਰਿਹਾ ਸੀ ਉਹਦੀ ਅੱਜ ਹੀ ਇਦਾਂ ਸੀ ਭਾਈ ਦੀ। ਉਹਨੇ ਨਹੀਂ ਕਿਹਾ ਕਿ ਮੈਂ ਟੱਪਣ ਦੀ ਕੋਸ਼ਿਸ਼ ਕਰਾਂ ਉਹ ਨਸੀਮ ਵਿੱਕੀ ਤੇ ਮੈਂ ਨਹੀਂ। ਇਹ ਸਾਜੀ ਇਦਾਂ ਬੰਦਾ ਹੋਰ ਵੱਡਾ ਹੁੰਦਾ ਛੋਟਾ ਕਦੀ ਨਹੀਂ ਹੁੰਦਾ। ਮੈਂ ਤੁਹਾਨੂੰ ਸਹੀ ਦੱਸਾਂ ਬਿਲਕੁਲ ਸਹੀ। ਸਾਜੀ ਨਸੀਮ ਵਿੱਕੀ ਸਾਹਿਬ ਦੇ ਕ੍ਰੈਡਿਟ 'ਚ ਬੜੇ ਡਰਾਮੇ ਨੇ ਜਿਵੇਂ ਰੱਬਾ ਇਸ਼ਕ ਨਾ ਹੋਵੇ ਜਾਂ ਜਿਹੜੇ ਆਪ ਇਹਨਾਂ ਡਾਇਰੈਕਟਰ ਵੀ ਨੇ ਔਰ ਹੁਣ ਵੀ ਡਾਇਰੈਕਟਰ ਨੇ। ਤੇ ਉਸਤਾਦ ਜੀ ਜਦੋਂ ਉਹ ਇੰਜ ਆ ਕੇ ਮੇਰੇ ਕੋਲ ਬੈਠੇ ਨਾ ਤੇ ਮੈਨੂੰ ਕਹਿੰਦੇ ਹਾਂ ਫਰੀਦ ਕੀ ਕਰ ਰਿਹਾ ਕੀ ਲਿਖ ਰਿਹਾ ਤੇ ਮੈਂ ਦੱਸਿਆ ਜੀ ਮੈਂ ਆ ਕਰਨ ਲੱਗਾ ਹਾਂ ਬਹੁਤ ਅੱਛੇ। ਉਹ ਉੱਠ ਕੇ ਚਲੇ ਗਏ ਤੇ ਮੈਂ ਇੱਕ ਸਖਤੇ 'ਚ ਮੈਂ ਕਿ ਯਾਰ ਇਸ ਬੰਦੇ ਨੂੰ ਮੈਂ ਇੱਕ ਟਾਈਮ 'ਚ ਉਹ ਡਰਾਮੇ 'ਚ ਨਾ ਅਮਾਨੁੱਲਾ ਸਾਹਿਬ ਨੇ ਸਾਰਿਆਂ ਨੂੰ ਕਿਹਾ ਓਏ ਗੱਲਾਂ ਕਰੋ ਓਏ ਅੱਜ 4 ਹੀ ਵੱਜਣਗੇ ਤੇ ਪਟਕਾ ਸੁੱਟ ਦਿੱਤਾ। ਤੇ ਵਿੱਕੀ ਸਾਹਿਬ ਨੇ ਇੱਕ ਗੱਲ ਕੀਤੀ ਤੇ ਵਿੱਕੀ ਸਾਹਿਬ ਨੂੰ ਜੱਫੀ ਪਾ ਲਈ। ਉਹਨਾਂ ਨੇ ਕਿਹਾ ਓਏ ਏਦਾਂ ਦੀਆਂ ਗੱਲਾਂ ਕਰੋ ਯਾਨੀ ਐਡੀ ਅੱਛੀ ਗੱਲ ਕਰਨ ਵਾਲੇ। ਤੇ ਉਹ ਮੈਂ ਜਦੋਂ ਉਸਤਾਦ ਜੀ ਉੱਠ ਕੇ ਗਏ ਤੇ ਕੀ ਫੀਲ ਸੀ ਉਹ। ਫਿਰ ਉਹਨਾਂ ਮੈਨੂੰ ਫੱਟੇ ਤੋਂ ਉੱਠ ਕੇ ਬੁਲਾ ਕੇ ਜੱਫੀ ਪਾਈ। ਮਿੱਠੇ ਨੂੰ ਵੀ ਜੁਨੇਦ ਸਾਹਿਬ ਨੇ ਸਾਨੂੰ ਇੰਜ ਫੜ ਲਿਆ। ਜਿਹੜੀ ਤੇਰੀ ਗੱਲ ਸੀ ਉਹ ਕਿਹੜੀ ਸੀ? ਫਾਇਰ ਵਾਲੀ ਫਾਇਰੇ ਮਸ਼ਰਕ। ਨਹੀਂ ਉਸਤਾਦ ਜੀ ਵਿੱਕੀ ਸਾਹਿਬ ਹੋ ਗਏ। ਨਹੀਂ ਇਹ ਉਹਨਾਂ ਦਾ ਵੱਡਾਪਨ ਆ। ਉਹਨਾਂ ਨੇ ਮਤਲਬ ਅਗਰ ਸਾਨੂੰ ਇਹ ਫੀਲ ਦਿੱਤੀ ਨਾ ਕਿ ਨਹੀਂ ਯਾਰ ਤੁਹਾਨੂੰ ਜ਼ਿਆਦਾ ਹੁੰਦਾ ਕੰਮ ਯਾਨੀ ਇਹ ਫੀਲ ਦੇ ਰਹੇ ਸੀ ਕਿ ਤੁਹਾਨੂੰ ਜ਼ਿਆਦਾ ਹੁੰਦਾ। ਇਹ ਉਹਨਾਂ ਦਾ ਵੱਡਾਪਨ ਤੇ ਹਾਲਾਂਕਿ ਅਸੀਂ ਸਿੱਖਿਆ ਉਹਨਾਂ ਦੇ ਕੋਲੋਂ। ਹਾਂਜੀ ਉਸਤਾਦ ਜੀ ਯਾਨੀ ਉਹ ਐਡੇ ਵੱਡੇ ਇਨਸਾਨ ਨੇ ਕਿ ਅਸੀਂ ਉਹਨਾਂ ਕੋਲ ਸਿੱਖਿਆ ਤੇ ਸਾਨੂੰ ਹੀ ਕਹਿ ਰਹੇ ਨੇ ਕਿ ਨਹੀਂ ਯਾਰ ਤੁਹਾਨੂੰ ਜ਼ਿਆਦਾ ਹੁੰਦਾ। ਮਤਲਬ ਇਹ ਤੇ ਬਿਲਕੁਲ ਇੱਕ ਝੂਠ ਹੈ ਨਾ ਕਿ ਸਾਨੂੰ ਜ਼ਿਆਦਾ ਹੁੰਦਾ ਲੇਕਿਨ ਉਹਨਾਂ ਦਾ ਵੱਡਾਪਨ ਚੈੱਕ ਕਰੋ ਤੁਸੀਂ। ਮੈਡਮ ਆਇਜ਼ਾ ਬਹੁਤ ਲਾਈਕ ਕਰਦੇ ਯਾਨੀ ਕਿ ਸਾਡੀ ਟੀਮ ਨੂੰ। ਵਿੱਕੀ ਸਾਹਿਬ ਹੋ ਗਏ ਉਸ ਤੋਂ ਬਾਅਦ ਵੱਡੇ ਤੋਂ ਵੱਡੇ ਸੈਲੈਬ੍ਰਿਟੀ ਹਮਾਯੂ ਸਾਹਿਬ ਜਿਹੜੇ ਸਾਡੇ ਸ਼ੋਅ ਵੇਖਦੇ ਨੇ ਜਿਵੇਂ ਹੁਣ ਇਹਦਾ ਕਪਲ ਸ਼ਰਮਾ ਨੇ ਦੇਖਿਆ ਅਜੇ ਦੇ ਉਹ ਕਰ ਰਹੇ ਜਾਣਦੇ ਯਾਰ ਮੈਂ ਨਹੀਂ ਵੇਖਿਆ ਨਹੀਂ
ਯਾਰ ਮੈਂ ਦੇਖਿਆ ਵਾ ਅਜੇ ਦੇਵਗਨ ਤੇ ਕਾਜਲ ਬੈਠੇ ਨੇ ਤੇ ਉਹਨੇ ਕਿਹਾ ਇਸ ਸ਼ੇਰ ਜ਼ਰਾ ਦੁਬਾਰਾ ਲਾਈ, ਉਹਨੇ ਕਿਹਾ ਦੁਬਾਰਾ ਲਗਾਓ ਤੇ ਫਿਰ ਉਹਨਾਂ ਨੇ ਲਾਇਆ ਵਾ ਉਹਦਾ। ਝੂਠ ਨਾ ਬੋਲ। ਉਹ ਸ਼ਿਲਪਾ ਸ਼ੈੱਟੀ ਤੇ ਗੋਵਿੰਦਾ ਸਾਹਿਬ ਤੇ ਉਹ ਅਮਿਤਾਭ ਬੱਚਨ ਸਾਹਿਬ, ਇਹਨਾਂ ਤਿੰਨਾਂ ਨੇ ਵੇਖਿਆ, ਹੋਰ ਕਿਸੇ ਨੇ ਵੀ ਨਹੀਂ ਉਹ ਵੇਖਿਆ। ਯਾਰ ਅਜੇ ਸੀ ਤੇ ਨਾਲ ਕਾਜਲ ਮੈਡਮ ਸਨ, ਉਹਨਾਂ ਨੇ ਵੇਖਿਆ ਇਹਦਾ ਜੋ ਜੋ ਕਹਿਣ ਦੇ ਸੀਗੇ ਕਿ ਯਾਰ ਲਗਾਏ ਨਾ ਤੰਦੂਰ ਸਾਹਿਬ ਦਾ ਤੇ ਇਹਦਾ ਲਾਤਾ। ਯਾਰ ਜੈਕੀ ਸ਼ਰਫ ਆਏ ਨਾ, ਉਹਨਾਂ ਨੇ ਪੁੱਛਿਆ ਕਿ ਉਹ ਜਿਹੜਾ ਕਾਲੂ ਆ ਉਹ ਕਿੱਥੇ ਆ। ਆਪਣੇ ਕਾਲੂ ਦਾ ਉਹਨਾਂ ਨੇ ਪੁੱਛਿਆ। ਇੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਨੂੰ, ਤੁਹਾਨੂੰ ਹਜੇ ਹੀ ਨਹੀਂ ਦੇਖਣਾ ਆਇਆ ਵੀ ਕੀ ਆ ਡੀਪਲੀ ਇਹਦੇ ਵਿੱਚ। ਯਾਰ ਅਸਲ ਨਾ ਇੱਕ ਮਿੰਟ ਯਾਰ, ਉਹਦੀ ਕਿੱਡੀ ਵੱਡੀ ਗੱਲ ਹੈ। ਡੀਪਲੀ ਉਹਨੇ ਡੀਪਲੀ ਕਹਿਤਾ ਵਾ। ਦੱਸੋ ਮੈਂ ਇੱਕ ਵੇਖੀ 28 ਮਿੰਟ ਜੀ ਮੈਂ ਉਹਦਾ ਗੈਸ ਲਾ ਰਿਹਾ, ਇਹਨਾਂ ਨੇ ਕੋਈ ਉਹਦੀਆਂ 40 ਟੋਟਲ ਕਿੰਨੇ ਮਿੰਟ ਦੀ ਸੀ? 29 ਮਿੰਟ ਦੀ। ਐਂਡ ਫੜਿਆ ਤੂੰ ਮੈਂ ਦਾਨਿਸ਼ ਬਾਬਾ ਤੈਨੂੰ ਪਤਾ ਮੇਰੀ ਨਜ਼ਰ ਬਰੀਕ। ਕਹਿੰਦਾ ਮੈਂ 28 ਮਿੰਟਾਂ 'ਚ ਉਹਦਾ ਗੈਸ ਲਾ ਲਿਆ। ਮੈਂ ਕਿਹਾ ਟੋਟਲ ਕਿਸੇ ਸੀ, ਕਹਿੰਦਾ 29। ਇੰਨਾ ਵਾਂਗੂ ਮੈਂ ਉਹ ਯਾਰ ਉਹ ਤਾਂ ਯਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜ ਲਿਆ। ਭਾਈ ਇਹਨਾਂ ਨੇ ਉਹਨੂੰ ਡੀਟਰ ਨੂੰ ਇਹਨਾਂ ਨੇ ਇਦਾਂ ਹੀ ਤਰੱਕੀ ਕਰਾ ਦੇਣੀ। 15 ਐਪੀਸੋਡ ਵੇਖੇ ਹੱਲੇ ਵੀ ਨਹੀਂ ਇਹਨਾਂ ਨੂੰ ਪਤਾ ਚੱਲਿਆ। ਆਹੋ ਯਾਰ ਉਹ ਵਿਚਾਰੇ ਦਾ ਦਿਲ ਬੁਰਾ ਹੈਗਾ ਜਿਹੜਾ ਸਾਡਾ ਇੰਨੀ ਪਿਆਰ ਕਰਕੇ ਸਾਡਾ ਉੱਤੇ ਸ਼ੋਅ ਲਾ ਰਿਹਾ। ਤੇ ਉਹ ਜਿਹੜਾ ਮੇਰਾ ਬਿੱਲੀ ਦੁੱਧ ਰੋੜ ਉਹਦਾ ਤੂੰ ਮੇਰੇ ਕੋਲ ਲੈ ਲਈ ਜਿਹੜੇ 30-40 ਨਹੀਂ ਮਾੜੀ ਗੱਲ ਆ, ਕੱਪੜੇ ਵੀ ਵਿੱਚ ਤਿੰਨ ਉਹਨੇ ਬਦਲੇ ਆ ਕੱਪੜੇ। ਅੱਛਾ, ਇਹਨੂੰ ਉਹਦਾ ਗੁੱਸਾ ਨਹੀਂ ਹੈਗਾ, ਗੁੱਸਾ ਇਹ ਆ ਵੀ ਯਾਰ ਮੈਂ 28 ਮਿੰਟ ਵੇਖਿਆ ਐਂਡ ਨਿਕਲਿਆ ਕੀ ਆ। ਇਹ ਆਖਰੀ 1 ਮਿੰਟ ਚ ਨੂੰ ਪਤਾ ਜੂ ਲੱਗ ਗਿਆ। ਧੋਣਾ ਵੀ ਤੇਰੀ ਧੋਣਾ ਨਹੀਂ ਮਾੜੀ ਗੱਲ ਆ ਦਾਨਿਸ਼ ਉਹ ਕੱਪੜੇ ਤੇ ਸੇਮ ਰੱਖੇ ਆ ਯਾਰ ਕੁਛ ਉਹਦੇ ਉਹ ਬਦਲੇ, ਇੱਕ ਚ ਖੱਤ ਰੱਖਿਆ, ਉਹੀ ਸ਼ੇਰ ਇੱਕ ਮੁੱਕਿਆ ਵਾ, ਅਗਲੇ ਫੈਸਲ ਭਾਈ ਨੇ ਸ਼ੇਰ ਬਦਲਿਆ, ਅੱਗੇ ਚ ਕਪਲ ਸਾਹਿਬ ਨੇ ਖੱਤ ਰੱਖਿਆ, ਇੱਕ ਚ ਕਲੀਮ ਸ਼ੇਬ ਆ, ਇੱਕ ਵੀਡੀਓ 29 ਮਿੰਟ ਦੀ। ਦੱਸ ਉਹ ਯਾਰ ਤੇ ਸ਼ੇਰ ਫੜਨ ਵਾਲਾ ਉਹੀ ਹਾਂ ਸ਼ੇਰ ਉਹੀ ਆ, ਉਹੀ ਗਜ਼ਲ ਚੱਲ ਰਹੀ ਆ, ਉਹਦੇ ਵਿੱਚ 3 ਡਰੈਸ ਬਦਲਤੇ ਕੱਪੜੇ। ਸ਼ੇਵਾਂ ਵੀ ਬਦਲ ਗਈ। ਸਿਰਫ ਇੱਕ ਤੋਂ ਪਛਾਣਿਆ। ਲੋ ਜੀ ਉਹ ਯਕੀਨ ਕਰੋ, ਇਹਦਾ ਮਤਲਬ ਇਹ ਆ ਕਿ ਸਾਦੇ ਕਿੱਡੇ ਗੌਰ ਨਾਲ ਕਪਲ ਸਾਹਿਬ ਨੂੰ ਦੇਖ ਰਹੇ ਹੈਗਾ। ਕੋਈ ਫੜ ਨਹੀਂ ਅੱਛਾ ਜੀ ਨਾਜ਼ਰੀਨ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕਿ ਇਸ ਨੈਸ਼ ਦੀਆਂ ਨਾ ਤੁਸੀਂ ਗੱਲਾਂ ਸੁਣਨੀਆਂ ਨੇ। ਆ ਕਲਿੱਪ ਮੈਂ ਇਹਦੇ ਵਿੱਚ ਹੀ ਚਲਾਉਣਾ ਸੀ ਤੇ ਦੁਬਾਰਾ ਵਾਪਸ ਹੋਣੇ, ਫਿਰ ਤੁਸੀਂ ਉਹ ਦੇਖਣਾ ਜ਼ਰਾ ਕਿ ਅਸੀਂ ਲਾਹੌਰ ਗਏ ਤੇ ਇਹਨੇ ਪਿੱਛੇ ਬੈਠੀ ਕੀ ਨੈਸ਼ ਗੱਲ ਕੀਤੀ ਇਹਨੇ। ਲਓ ਆ ਤੁਸੀਂ ਦੇਖੋ ਜ਼ਰਾ ਨਾਜ਼ਰੀਨ, ਤੇ ਉਸ ਤੋਂ ਬਾਅਦ ਮਿਲਦੇ ਦੁਬਾਰਾ। हाँ मैं जरा थोड़ा स्टेप कर रहा जी। हेलो अस्सलाम वालेकुम नाज़रीनो नाज़रीन, सबसे पहले मैं आपको एक बात बताता हूँ। आप ये देखें, ये है पाकिस्तान हमारा, हमें अपनी जान से प्यारा। और ये है इधर जरा देखिए, ये होती है एक सीट बेल्ट सेफ्टी के लिए, जो कि मैंने पिछले व्लॉग में नहीं पहनी थी। तो बहुत से मेरी मोहब्बत करने वाले लोगों ने मुझे कहा कि जानी भाई ये नेक्स्ट टाइम ना हो कि आप सीट बेल्ट ना पहने। तो मैंने सीट बेल्ट पहन ली है और मैं फुल ड्राइव कर रहा हूँ ध्यान से, और मेरा ध्यान इधर उधर नहीं है कहीं भी। मैं कैमरे की तरफ भी अगर देखूंगा तो बस इतना देखूंगा बस। तो बात ये है, ये हमारी पाकिस्तानी कौम है। मैं आपको एक चीज़ दिखाता हूँ कि अगर आप सीट बेल्ट नहीं लगाना चाहते, लेकिन आप जब सीट बेल्ट नहीं लगाएंगे तो गाड़ी टू 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 करेगी। थोड़ी थोड़ी देर बाद आप होंगे डिस्टर्ब। तो पाकिस्तानियों ने इसका हल निकाला क्या कि बेल्ट ना लगाओ और गाड़ी टू टू भी ना करे। वो कैसे? गाड़ी टू टू कैसे करती है कि जब ये वाला जो होता है ना, ये जी होता है ये वाला, ये रेड बटन। नहीं ये जो क्लिक करके बीच में जाता है क्लिप जी ओके। तो वो जब क्लिक करके जाता है ना बीच में सीट बेल्ट का, तब गाड़ी को ये पता चलता है कि भी सीट बेल्ट लग गई है, तो गाड़ी चुप हो जाती है। गाड़ी को इसका नहीं पता, हाँ जी। गाड़ी को सिर्फ वो टिक का पता है। तो उसका जो हल है ये चेक करें, पाकिस्तानी अवाम ने निकाल लिया है। ओहो मुल मिलता जी है। नहीं ये तो राज पे ये मुल मिलता है। ये वो चीज है, बात है मैं रुसवाई की। लो हाँ जी। ठीक है जी, कि मैं आपको ये कह रहा हूँ कि नाज़रीन ये खतरनाक चीज है, खतरनाक। कि सीट बेल्ट नहीं लगानी, टू टू रोकनी है, आ विच दे दो टू टू रुक जाएगी। वाह ये है कौम, यानी कि असी नहीं होना ठीक, असी हल कट लेना, ਇਹਦਾ हल की करिए। ਇਹ देखो ਤੁਸੀਂ ਇਹ ਕੱਲਾ मैं ਇੱਥੇ, क्योंकि मैं सामने देख रहे हैं ना नाज़रीन, तेज तो मैं देखो ऐ गाँव बस
ਤੇ ਟੂ ਬੰਦ ਟੂ ਬੰਦ, ਬੈਲਟ ਨਹੀਂ ਹੈਗਾ, ਭਾਵੇਂ ਚੁੱਲੀਆਂ ਤੋਂ ਪਿਆਈਏ। ਬੈਲਟ ਨਹੀਂ ਹੈਗਾ ਤੇ ਟੂ ਬੰਦ। ਇਹ ਬਾਜ਼ਾਰੋਂ ਮਿਲ ਜਾਂਦਾ 100 रुपए ਦਾ। जो टू पिछो बंद करा दे बंदा, और पिछों नहीं बंद करा दे। गल करने का मकसद ये है कि तुम ये देखो कि भैया सेफ्टी तो खत्म हो गई। हाय सेफ्टी खत्म, टू बंद, मिलेगा जुल्म का बदला। सेफ्टी खत्म, सेफ्टी ज्यादा से ज्यादा 2 बार यूज होती है फिर खत्म हो जाती है। सेफ्टी तो नहीं लेनी पड़ती। लेकिन ये सेफ्टी ऐसे सेफ्टी तो नहीं है सर जी। हाय बेल्ट नहीं लगाओ, अल्लाह ना करे मिठा आके ड्राइव कर रहे हो, ਇਹਦਾ ਤੇ माशाल्लाह सराहना जा बन जाना। मैं यही तो कह रहा हूँ, मैं यही तो बकवास तुम लोगों की सुनने के बाद मैं अर्ज कर रहा हूँ कि सर सेफ्टी नहीं है। ये मैं ये स्पेशल खरीदे हैं, है मैं इस तरह के काम नहीं करता हूँ। ਆਹ ਮੈਂ ਤੁਹਾਡੇ ਕੋਲ ਕਿੱਥੋਂ ਇਹ ਸੋਚਣ ਦੀ ਗੱਲ ਆ, ਤੁਸੀਂ ਕਿਉਂ यस ਖਰੀਦੇ? यस ਇਹ ਤਾਂ ਸੋਚ ਆਹਾ ਕਰੀ ਜਾਂਦੇ ਆ। सोच लेना कि मैंने तो लत गया किते, ਇਹਦਾ ਮਤਲਬ सफर ਇਹ हो गया किते। ਇਹਦਾ ਮਤਲਬ ये ਇਹ मैंने नहीं खरीदे, हराम है, मैंने खरीदे हूँ। ਮੁੰਡਾ ਭੇਜਿਆ ਹੋਣਾ। हाँ मैंने एक लड़का भेजा था कि ये लेके आओ। उस लड़के को चाहिए था कि वो ख्याल करता। अच्छा ਯਾਰ ਇੱਕ ਕਮੈਂਟਸ ਕਿਸੇ ਨੇ ਕਰਤਾ ਹੋਣਾ, ਉਸਤਾਦ ਜੀ ਹੁਣ ਪਾਉਣਾ ਘੈਂਟਾ ਤੁਸੀਂ ਇਹਦੇ ਤੇ ਲੈਕਚਰ ਦੇ ਜਾਣੇ, ਸਾਨੂੰ ਕੋ ਕਿਤੇ ਰੋਕੋ, ਕਿਤੇ ਰੋਟੀ ਵਾਲੇ ਪਾਸੇ ਆਈਏ, ਕੋ ਤਿਆਰ ਕਿਸੇ ਹੋਰ ਪਾਸੇ ਲੈ ਕੇ ਜਾਓ। रोटी तैयार है। नादरीन हम जा रहे हैं, नादरीन हम जा रहे हैं GNN पे शो करने, जो है देशबुक शो है। देशबुक यानी देश मतलब वतन, वाह जी वाह, वाह जी वाह। देशबुक शो है। और देशबुक शो में हम जा रहे हैं आज एज ए गेस्ट, आपकी दुआओं से हम सब जा रहे हैं। इंशाल्लाह। और ठीक है जी। और नादरीन आपको अब ये प्रोग्राम मैं बताऊंगा आपको कब लगना है, फिर आप देखिएगा भी। वहाँ पे नसीम की साहब हैं, माशाल्लाह बहुत प्यार करते हैं। जुनेद सलीम साहब हैं, बहुत अच्छे इंसान हैं, बहुत प्यार करते हैं मेरे से। सभी बहुत प्यार करते हैं हमारी टीम को, हम सबको। ਆਪਣਾ ਜਕੂਬ ਵੀ ਉੱਥੇ ਹੀ ਆ ਜੀ ਹੁਣ। कौन? ਜਕੂਬ ਇਹ ਤਾਂ ਮਾਮੇ ਦਾ ਮੁੰਡਾ ਝਾੜੂ ਦਿੰਦਾ ਜੀ ਉੱਥੇ। ਦੋ ਫੁੱਟ ਤਰੱਕੀ ਹੋ ਗਈ ਹੈ, ਸਕੀਲ ਵੱਧ ਗਿਆ ਉਹਦਾ। ਕੀ ਇੱਕ ਕਰਦਾ? ਮਿੰਟ ਆਪਣੀ ਕਿਚ ਤੇ ਮੁਕਾਓ। ਪਾਇਆ ਨਾ ਸੀ ਤੇ ਚਲੋ ਕੈਜੂਅਲ ਸ਼ਰਟਾਂ ਪਾਈਆਂ ਫਰੀਦ ਦਾ, ਤੇ ਵੇਖੋ ਸੂਟ ਇਹ ਮੱਝਾਂ ਲੈਣ ਚੱਲਾ ਉੱਥੋਂ, ਦੱਸੋ ਕਿਹੜਾ ਸੂਟ? ਆਹ ਨੀਲਾ ਸੂਟ ਪਾਇਆ, ਇਹਦਾ ਸੂਟ ਨਾ ਕੰਮ ਵਾਲੀ ਦੇ ਮੁੰਡੇ ਦੇ ਦੇ ਗਏ, ਆ ਲੈ ਲੈ ਪੁੱਤ ਤੂੰ ਰੱਖ ਲੈ। ਜਦੋਂ ਪਾ ਕੇ ਆ ਗਿਆ ਤੇ ਟੌਰ ਕੱਢੀ ਉਹਨੇ। वहाँ पे आपने बदतमीजी नहीं करनी, बिल्कुल वहाँ पे कोई ऐसी हरकत नहीं करनी कि मुझे नादामत शर्मिंदगी का सामना करना पड़े। ਸਾਨੂੰ ਵੀ ਬਾਹਰ ਹੀ ਲਾ ਦੇਣਾ ਉਸਤਾਦ। ये तो मैं पहले ही सोचिया, ਸਾਡੇ ਲੋ ਗਰੰਟੀ ਹੈ, ਫਰੀਦ ਨੂੰ ਸਮਝਾ ਲਓ ਇਹਨੂੰ। लेकिन बाहर भी कोई ऐसी हरकत नहीं करनी। ਤੁਸੀਂ ਇਹਦੀ ਚੱਪਲ ਦੇਖਣੀ ਹੈ ਉਸਤਾਦ ਜੀ, ਹੈ ਮੱਝ ਨੂੰ ਆਵੇਂ ਵਾਲੀ ਚੱਪਲ ਪਾ ਕੇ ਆਇਆ। प्रीति ਤੁਸੀਂ ਦੇਖੋ ਸਹੀ ਕਿਹਾ ਸੀ ਵੀ ਕਿਹੜੇ ਸਾਈਕਲ ਤੇ ਆਉਂਦੇ ਆ। तो यार ये बड़े यूनिक कलर ने, मैं इसलिए बड़ा महंगा कलर पाया। ਨਹੀਂ ਇਹ ਸ਼ੋਅ ਕਰਨ ਚੱਲਾਂਗੇ ਵੱਡੀ ਦਾ, ਅੱਲਾ ਮਾਫ ਕਰੇ ਵੇ। ਉਹ ਵੀ GNN ਨੇ ਐਸੇ ਗਾਰਡ ਨੂੰ ਬੁਲਾਇਆ ਵੀ ਨੀਲਾ ਜਿਹਾ ਸੂਟ ਪਾ ਕੇ ਆ ਗਿਆ, ਤੁਸੀਂ ਸਟicker ਲੱਗਣੇ ਆ, ਤੂੰ ਗਾਰਡ ਤਿਆਰ ਆ, ਬੰਦਾ ਕੋਈ ਦੇਖ ਲਓ ਚੱਲਾ किधर ਨਾਲ। सर जी बस मसला ये है कि बात हो रही थी सेफ्टी की, ਆਏ तो हम यहाँ पे जब सफर करते हैं सर, ये सेफ्टी 14-15% बंदियां दे कोल गड्डियां अच्छा, कारां ने। जब उर्दू बोले ना तो फिर 14 नहीं होता, फिर 14 होता है। देखिए हम सेफ्टी की बात कर रहे थे तो फिर 14-15, ये 14-15 सर जब आप उर्दू में बात करेंगे तो फिर अच्छे एक्सेंट के साथ बात करें। ਉਸਤਾਦ ਜੀ ਨੂੰ ਸਰ, ਐਕਸ਼ਨ ਦਾ ਮੈਂ- ਕੀ ਪਤਾ ਉਸ ਵਿਚਾਰੇ ਗਰੀਬ ਨੂੰ, ਜਿੱਥੇ ਉਹ ਰਹਿੰਦਾ ਵਾ ਅੱਲਾ ਮਾਫੀ ਦੇ ਦੇਵੇ, ਉੱਥੇ 500 ਦੇ 4 ਪਲਾਟ ਆਏ ਨੇ 5-5 ਮਰਲੇ ਦੇ, ਉਸ ਗਰੀਬ ਨੂੰ ਕੀ ਪਤਾ ਤੁਸੀਂ ਉਰਦੂ ਸਿਖਾਉਣ ਰਹੇ। हाँ जी, छापर च ਵੀ पा 14 ਲੈ देंगे, छापर च पा देंगे, कहते उत्थे जाके रख लो, है ना तो सर। नादरीन आपने ये कहने का मकसद है आपने ये यूज नहीं करना, ये वाला जो है ना ये आपने यूज नहीं करना। प्लीज आप सेफ्टी का ख्याल रखें, सीट बेल्ट पहने। ये रखा हुआ है हमने शहर के अंदर, लॉन्ग ड्राइव पे हम इससे कम यूज करते हैं, बल्कि करते ही नहीं है। शहर के अंदर जो छोटे छोटे रोड, इधर जाना उधर जाना उधर जाना, उसके लिए सिर्फ, ठीक है ना। लेकिन जब हम आप बेशक ये भी ना करें, आप बिल्कुल सेफ्टी रख। कुछ बंदे मैं देखिया बहंदियां ही आ लाउंदे, उन्होंने भावें सामने घर जाना होवे ना, उन्होंने बेल्ट लाउनी होंदी। अच्छी गल है। अच्छी गल है, सही गल है। हाँ जी, हाँ जी। ਨਾਲੇ ਵੀ ਦੱਸ ਦਿਓ ਉਸਤਾਦ ਜੀ, ਜਿਨ੍ਹਾਂ ਨੂੰ ਚਾਹੀਦੀ ਹੁਣ ਆਪਣੇ ਕੋਲ ਪਈਆਂ ਹਰ ਹਾਲ ਚ ਮਿਲ ਜਾਣਗੀਆਂ। ਡੱਬਾ ਪੂਰਾ ਜਿਹੜਾ ਉਹ ਤਾਂ ਵੇਚੋ ਨਾ ਕਿਸੇ ਤਰੀਕੇ ਨਾਲ। फर्क ला ली, एक मिनट ठहर जा कर गल करन दे चुप। ਯਾਰ ਤੈਨੂੰ ਪਤਾ ਹੀ ਨਹੀਂ ਹੈ, ਤਮੀਜ਼ ਨਹੀਂ ਐਵੇਂ ਉਸਤਾਦ ਜੀ ਨੇ ਗੱਲ ਕਰਦੇ ਆ। ਇਹ ਨਾਲ ਉਸਤਾਦ ਜੀ ਵੀ ਸੇਲ ਆਊਟ ਵੀ ਕਰੀ ਜਾਓ, ਨਾਲ ਪ੍ਰਮੋਸ਼ਨ ਵੀ ਕਰੀ ਜਾਓ ਜਿਹੜੀਆਂ ਆਪਾਂ ਵੇਚਣੀਆਂ ਵਾ। हाँ जी। ओए आनंद जी, केल कल्याण जी, ठहर जो एक मिनट। ਜੇ ਬੈਲਟ ਨਾ ਮਿਲੇ ਤੇ ਪਰਨਾ ਬਣ ਸਕਦਾ ਬੰਦਾ। ਬਸ ਜੀ परना ਹਾਂਜੀ ਪਰਨਾ ਬਣ ਲਵੇ, ਸੇਫਟੀ ਹੈ। जे तू परना ते बन ले। ਇਹਨੂੰ ਪਰਨਾ ਭੁੱਲਿਆ ਉਸਤਾਦ ਜੀ। यार मकसद यह है कि सेफ्टी का ख्याल रखो, अब सेफ्टी का ख्याल रखो बस। ਸੇਫਟੀ ਮੈਂ ਆਪਣੀ ਭਾਂ ਲੁਕੋ ਕੇ ਰੱਖਦਾ ਹੁਣ। ਹਾਂਜੀ किदां?
ਉਹ ਭਾਈ ਪਿਛਲੀ ਦਫਾ 2 ਦਫਾ ਮੇਰੇ ਭਰਾਵਾਂ ਨੇ 2 ਸੇਫਟੀਆਂ ਮੇਰੀਆਂ ਚੁੱਕ ਲੀਆਂ। ਹੁਣ ਮੈਂ ਆਣ ਲੱਗਿਆ ਮੋਟਰ ਦੇ ਥੱਲੇ ਲੁਕੋ ਕੇ ਆਇਆ। ਕੀ ਸੇਫਟੀ ਮੈਂ ਆਪਣਾ ਬਹੁਤ ਖਿਆਲ ਰੱਖਦਾ ਸੇਫਟੀ ਦਾ। ਨਹੀਂ ਕਿਉਂ ਜੀ ਫਰੀਦ ਸਾਹਿਬ ਹੋਰ ਕੁਝ ਮੇਰੇ ਲਾਇਕ? ਹਾਂਜੀ ਤੁਸੀਂ ਦੱਸੋ ਜੀ। ਭਾਈ ਆਪਣੀ ਸੇਫਟੀ ਦਾ ਖਿਆਲ ਕਰੋ ਕਿ ਨਹੀਂ ਮਿੱਠਾ ਜੀ? ਉਹ ਯਾਰ ਸੇਫਟੀ ਤੇਰੇ ਭਰਾ ਚੁੱਕੀ ਜਾਣਦੇ, ਸਾਨੂੰ ਉਹ ਗੱਲ ਹੋਰ ਕਰਨ ਦੇ ਨੇ। ਦੱਸ ਤੂੰ ਚਿੜੀ ਉਡੀ ਕੋ ਕੰਮ ਲਾਉਂ ਸੇਫਟੀ ਦਾ ਹੀ ਕਹਿੰਦੇ ਆ। ਉਹ ਸੇਫਟੀ ਭਰਾ ਤੇਰੇ ਚੁੱਕ ਕੇ ਲੈ ਗਏ। ਹਾਂ ਮੈਂ ਹੁਣ ਸੇਫ ਕਰਕੇ ਆਇਆ ਭਾਈ। ਐਵੇਂ ਬਾਅਦ ਚੋਂ ਕਿਸੇ ਦੀ ਸੇਫਟੀ ਲਾਓ ਤੇ ਕੰਮ ਖਰਾਬ ਕਿ ਨਹੀਂ? ਦਾਣੇ ਨਿਕਲ ਆਉਂਦੇ ਨੇ। ਹਾਂਜੀ ਉਹ ਭਾਜੀ ਐ ਸੇਫਟੀ ਦੀ ਗੱਲ ਕਰਨ ਦੇ ਨੇ, ਆ ਜਿਹੜਾ ਬੈਲਟ ਲਾਉਣਾ ਵਾ ਉਹੋ ਹੀ ਮੈਂ ਕਹਿੰਦਾ ਮੈਂ ਲੁਕੋ ਕੇ ਆਇਆ ਵਾਂ। ਤਾਂ ਤੇਰੀ ਜ਼ਿੰਦਗੀ ਕਰ ਦੇਵੇ। ਹਾਂਜੀ ਹਾਂ ਇਹ ਵੀ ਲੁਕੋਤਾ ਜੀ। ਮੈਂ ਭਾਈ ਉੱਤੇ ਮੋਟਰ ਦੇ ਥੱਲੇ ਮਿੱਠਾ ਜੀ। ਉਹ ਯਾਰ ਕਿਤੇ 4 ਦਿਨ ਲਾ ਲਾ, ਕਿਸੇ ਕੋ ਸਿੱਖ ਪੜ ਲਾ, ਕੋ ਲਿਖ ਲਾ, ਗਾਹ ਦੇ ਹਾਲਾਤ ਬਹੁਤ ਤੇ ਡਾਊਨ ਤੂੰ ਹੀ ਆਉਂਦੇ ਸਿਖਾ ਦੇ ਯਾਰ, ਤੈਨੂੰ ਸਾਰਾ ਕੁਝ ਤੇ ਹੁੰਦਾ, ਤੂੰ ਜਾਣ ਕੇ ਨਹੀਂ ਸਿਖਾਉਂਦੇ ਆ। ਚਲੋ ਤੁਸੀਂ ਸਿਖਾਓ। ਮੈਂ ਹੁਣ ਇੰਨਾ ਟਾਈਮ ਨਹੀਂ ਹੁੰਦਾ, ਬੱਚਿਆਂ ਨੂੰ ਘਰਾਂ 'ਚ ਟਿਊਟਰ ਦੇਣ ਜਾਣਾ ਵਾ। ਉਹ ਨਹੀਂ ਉੱਥੇ ਹੀ ਕਹਿੰਦੇ ਆ ਉਹ ਦਾਣੇ ਨਿਕਲਣ ਦੇ ਕੰਮ ਖਰਾਬ ਹੋ ਉਹ ਅੱਲਾ ਜਾਂਦਾ। ਦੇ ਬੰਦਿਆ ਸੇਫਟੀ ਹੁੰਦਾ ਵਾ। ਕਹਿੰਦਾ ਮੈਂ ਘਰਾਂ 'ਚ ਬੱਚਿਆਂ ਨੂੰ ਟਿਊਟਰ ਦੇਣ ਜਾਣਾ। ਵੀ ਉਹੀ ਪੜਾਉਣ ਜਾਣਾ। ਸੇਫਟੀ ਹੁੰਦਾ ਵੀ ਇੱਕ ਦੂਜੇ ਨਾਲ ਇਹ ਬਾਹਮੀ ਮੁਸ਼ਾਵਰਤ ਨਾਲ ਕੰਮ ਕਰ ਜਿਹੜਾ ਅੱਛਾ ਜਾਂਦਾ। ਗ੍ਰਿਫਤ ਮਜ਼ਬੂਤ। ਹਾਂ ਤੁਸੀਂ ਸ਼ਾਮ ਪਤਾ ਨਹੀਂ ਕਿਹਨੂੰ ਸੇਫਟੀ। ਇੱਥੇ ਆਪਸ਼ਨ ਕੋਈ ਨਹੀਂ ਮੋਟਰਵੇ ਤੇ ਲਾਉਣ ਦਾ, ਨਾ ਤੇ ਕਿਸੇ ਨੇ ਤੁਹਾਨੂੰ ਲਾ ਕੇ ਜੁੱਤੀਆਂ ਮਾਰਾਂ। ਨਹੀਂ, ਸੇਫਟੀ option- ਹੈ। ਹਾਂਜੀ ਮੋਟਰਵੇ ਦੇ ਆਪਸ਼ਨ ਹੈ, ਮੋਟਰਵੇ ਤੇ ਇਹ ਕੰਮ ਈਜ਼ੀ ਹੋ ਸਕਦਾ ਵਾ। ਅੱਛਾ ਜੀ। ਹਾਂਜੀ ਨਹੀਂ ਇਹਨਾਂ ਨੂੰ ਉਸਤਾਦ ਜੀ ਇਹ ਨਹੀਂ ਪਤਾ, ਜਾਹਲਾਂ ਨੂੰ ਸੇਫਟੀ ਕਹਿੰਦੇ ਨੇ। ਆ ਕਰੀਮ ਨਹੀਂ ਜਿਹੜੀ ਆਉਂਦੀ ਆ ਚਿੱਟਾ ਰੰਗ ਕਰਨ ਵਾਲੀ, ਉਹ ਆ ਸੇਫਟੀ ਆ ਸਰ। ਅੱਛਾ ਉਹ 3 ਕਰੀਮਾਂ ਜਿਹੜੀਆਂ ਮਿਕਸ ਹਾਂਜੀ। ਕਰਕੇ। ਜਿਹੜੀਆਂ 6 ਆ 3 ਖਾ ਗਿਆ 6 ਹਾਂ। ਅੱਛਾ ਉਸਤਾਦ ਜੀ, ਵੈਸੇ ਡਰਾਈਵਿੰਗ ਵਾਲਾ ਜਿਹੜਾ ਇਹ ਅਸੂਲ ਤੇ ਤੁਸੀਂ ਦੱਸਤਾ, ਆ ਜਿਹੜਾ ਸਾਨੂੰ ਇੱਕ ਪਾਸਿਓਂ ਯਾਨੀ ਦਰਮਿਆਨ ਵਾਲੇ ਟਰੈਕ 'ਚ ਜਾਣ ਦੇ ਆ ਤੇ ਜਿਹੜਾ ਕ੍ਰਾਸ ਮਾਰਦਾ ਵਾ ਉਹ ਥੱਲਿਓਂ ਦੀ ਵੀ ਮਾਰ ਜਾਂਦਾ, ਉੱਤੋਂ ਦੀ ਵੀ ਮਾਰ ਜਾਂਦਾ, ਇਹ ਸਹੀ ਨਹੀਂ, ਗਲਤ ਨਹੀਂ ਹੈਗਾ? ਕ੍ਰਾਸ ਉੱਪਰੋਂ ਦੀ ਕਰਨਾ ਚਾਹੀਦਾ। ਉੱਪਰੋਂ ਦੀ ਕਰਨਾ ਚਾਹੀਦਾ। ਇਹ ਤਾਂ 3 ਲੈਣਾ ਨੇ ਨਾ। ਹਾਂਜੀ ਇਹ ਹੁਣ ਸੈਂਟਰ 'ਚ ਮੈਂ ਜਾ ਰਿਹਾ, ਸਾਹਮਣੇ ਬਲੈਕ ਰੰਗ ਦੀ ਗੱਡੀ ਜਾ ਰਹੀ ਆ। ਹੁਣ ਰੈੱਡ ਇਧਰੋਂ ਲੰਘ ਕੇ ਗਈ, ਹਾਂਜੀ। ਇਧਰੋਂ ਲੰਘ ਕੇ ਉਹਦੇ ਉਧਰ ਗਈ। ਇਹ ਗਲਤ ਹੈ ਜਾਂ ਸਹੀ? ਗਲਤ ਆ, ਇਧਰੋਂ ਹੋਣਾ ਚਾਹੀਦਾ ਸੀ। ਯੈਸ। ਬੇਸਿਕਲੀ ਜਿਹੜਾ ਇਹ ਥਰਡ ਆ ਨਾ, ਜਿਹੜਾ ਲੈਫਟ ਸਾਈਡ ਵਾਲਾ ਤੇ ਦਰਮਿਆਨ ਵਾਲਾ, ਹਾਂਜੀ ਮੇਰੇ ਹਿਸਾਬ ਨਾਲ ਇਹ ਹੈਗਾ ਵੱਡੀਆਂ ਬੱਸਾਂ ਦਾ। ਹਾਂ ਜ਼ਿਆਦਾਤਰ ਮੈਂ ਦੇਖਿਆ ਜਿਹੜੀਆਂ ਹਿਨੋ ਹੁੰਦੀਆਂ ਨਾ ਵੱਡੀਆਂ, ਹਾਂਜੀ ਉਹ ਇਧਰਲੇ ਟਰੈਕਾਂ ਤੇ ਰਹਿੰਦੀਆਂ। ਇਹ ਜਿਹੜਾ ਸਭ ਤੋਂ ਉੱਪਰ ਵਾਲਾ ਟਰੈਕ ਹੁੰਦਾ ਨਾ, ਸਿਰਫ ਕ੍ਰਾਸ ਵਾਸਤੇ ਹੁੰਦਾ ਮੇਰੇ ਹਿਸਾਬ ਨਾਲ, ਅੱਗੇ ਲੰਘਣ ਵਾਸਤੇ। ਅੱਗੇ ਲੰਘਣ ਵਾਸਤੇ। ਇਹ ਅੱਛਾ ਸਭ- ਤੁਸੀਂ ਵੇਲੋ ਹੀਨੋ ਤੁਸੀਂ ਕਿਹਾ ਵਾ, ਆ ਸਾਰੇ ਇਹਨੂੰ ਫੈਮਿਲੀ ਹਾਨੋ ਬਸ ਕਹਿੰਦੇ ਸਾਜੀ ਜਿਹੜੇ ਟੂਲ ਪਲਾਜ਼ੇ ਦੇ ਅੱਗੇ ਡੰਡਾ ਨਹੀਂ ਹੁੰਦਾ, ਉਹਨੂੰ ਚੁੰਮੀ ਜਾਵੇ, ਕਹਿੰਦਾ ਕੋਈ ਰੋਹਾਨੀ ਸ਼ਾਵਾ ਇਹਦੇ ਚ ਜਿਹੜਾ ਆਪੇ ਚੁੱਕਿਆ ਜਾਂਦਾ। ਮੈਨੂੰ ਵੀ ਪਤਾ ਵਾ ਸੈਂਸਰ ਲੱਗਾ ਹੁੰਦਾ ਵਾ, ਨਹੀਂ ਤੇ ਉਹ ਐਡਾ sensor। ਤਾਂ ਨਹੀਂ ਹੁੰਦਾ। ਉਸਤਾਦ ਜੀ ਜਿਹੜਾ ਤੁਸੀਂ ਹੁਣ ਟਰੈਕ ਟਰੂਕ ਸਮਝਾਉਣ ਰਹੇ ਆ ਵੀ ਆ ਇਹ ਹੁਣ ਕਿਸੇ ਵਾਟਰ ਨਾਲ ਦੇ ਵੀ ਕੋਈ ਕਮੈਂਟ ਆਇਆ ਵਾ? ਤੁਹਾਡੇ ਵਾਰਡਨ ਲੈ ਦੇ ਕਮੈਂਟ ਕੀ ਆਇਆ? ਜਿਹਦਾ ਯਾਰ comment ਮੈਨੂੰ ਨਹੀਂ ਸਾਊਗਾ ਪਤਾ, ਮੈਂ ਤੇ ਇਹ ਦੇਖ ਰਿਹਾ ਕਿ ਮੈਂ ਜੋ ਆਪਣਾ ਐਕਸਪੀਰੀਅੰਸ ਦੇਖਿਆ, ਜਿਹੜਾ 3 ਟਰੈਕ ਨੇ ਨਾ, ਜਿਹੜਾ ਇਹ ਸਭ ਤੋਂ ਰਾਈਟ ਵਾਲਾ ਟਰੈਕ ਹੁੰਦਾ, ਹਾਂਜੀ। ਇਹ ਓਵਰਟੇਕ ਕਰਨ ਵਾਸਤੇ, ਮਤਲਬ ਤੁਸੀਂ ਅੱਗੇ ਜਾਣ ਵਾਸਤੇ ਹੁੰਦਾ। ਹਾਂਜੀ ਤੇ ਲੇਕਿਨ ਸਾਡੇ ਇੱਥੇ ਹੋਣਾ ਦੇਖਣਾ, ਮੈਂ 120 ਤੇ ਜਾ ਰਿਹਾ, ਹਾਂਜੀ ਇਹਦੀ ਮੈਕਸਿਮਮ ਲਿਮਿਟ ਹੈਗੀ 120 ਮੋਟਰਵੇ ਦੀ। ਠੀਕ ਹੈ। ਹੁਣ ਮੈਂ ਇੱਥੇ ਜਾ ਰਿਹਾ, ਹੁਣ ਜਿਹੜਾ ਮੈਨੂੰ ਇਧਰੋਂ ਕ੍ਰਾਸ ਕਰੇਗਾ ਹੂੰ ਉਹ 120 ਪਲੱਸ ਤੇ ਜਾ ਕੇ ਕ੍ਰਾਸ ਕਰੇਗਾ ਨਾ। ਹਾਂਜੀ ਸਮਝ ਆ ਰਹੀ? ਮੈਂ ਅੱਗੇ ਵੀ ਇੱਕ ਦਿਨ ਇਹੀ ਗੱਲ ਕਹੀ ਸੀ ਕਿ ਇਹ ਇੱਥੇ ਐਸੀ ਬਦਮਾਸ਼ੀ ਹੁੰਦੀ ਆ ਮੋਟਰਵੇ ਤੇ ਕਿ ਤੁਸੀਂ 120 ਤੇ ਜਾ ਰਹੇ ਹੋ, ਹੁਣ 120 ਤੇ ਤੁਹਾਨੂੰ ਕ੍ਰਾਸ ਕਰਨਾ ਤੇ ਇਨਲੀਗਲ ਆ, ਹਾਂਜੀ ਕਿਉਂਕਿ 120 ਤੋਂ ਉੱਪਰ ਲਿਮਿਟ ਨਹੀਂ ਹੈਗੀ। ਏਦਾਂ ਹੀ। ਇੱਕ ਬੰਦਾ 140 ਤੇ ਆ ਕੇ ਤੇ ਤੁਹਾਨੂੰ ਕਹਿੰਦਾ ਕਿ ਸਾਈਡ ਤੇ ਕਰ ਗੱਡੀ, ਸਾਈਡ ਤੇ ਕਰ। ਹਾਂਜੀ ਹਾਂ ਤੁਸੀਂ ਬਿਲਕੁਲ ਠੀਕ ਜਾ ਰਹੇ ਹੋ, ਸਹੀ। ਉਹ ਠੀਕ ਹੈ ਜੀ, ਉਹ ਤੁਹਾਨੂੰ ਕਹਿੰਦਾ ਸਾਈਡ ਤੇ ਕਰ। ਨਹੀਂ ਤੇ ਉਸਤਾਦ ਜੀ, ਜੇ ਹੁਣ ਅਗਲੇ ਨੂੰ ਸਪੀਡ 'ਚ ਜਾਣ ਦੀ ਲੋੜ ਪਈ 120 ਤੋਂ ਵੀ ਅੱਗੇ ਜਾਣ ਦੀ, ਤੇ ਫੇਰ ਇੱਥੇ ਹੁਣ ਇਹ ਵੇਖੋ ਨਾ, ਹੁਣ ਟਰੈਕ ਤੇ ਤੁਸੀਂ ਜਾਣਦੇ, ਤੁਸੀਂ ਛੱਡਣ ਹੀ ਨਹੀਂ ਡੇ ਟਰੈਕ ਕਿਹੜਾ? ਆ ਜਿਹੜਾ, ਤੇ ਉਹਨੇ ਅੱਗੋਂ ਤੁਹਾਨੂੰ ਕ੍ਰਾਸ ਮਾਰਨਾ ਦਰਮਿਆਨ ਵਾਲੇ ਨੂੰ, ਤੇ ਉਹਨੇ 125 ਕਰਕੇ ਜਾਂ 130 ਕਰਕੇ ਜਾਣਾ, ਤੇ 30 ਕਰਕੇ ਜਾਣਾ, ਹਾਂਜੀ। 30 ਕਰਕੇ ਅੱਗੇ ਆ ਜਾਵੇ, 120 ਤੇ ਕਰ ਲਵੇ। ਅੱਛਾ, ਯਾਨੀ ਫੇਰ ਉਹਦੇ ਲਿਮਿਟ 120 ਆ, ਗੱਲ ਨਹੀਂ ਸਮਝ ਆ ਰਹੀ? ਹਾਂ ਜਿਹੜਾ ਮੇਰੇ ਪਿੱਛੇ ਆ ਰਿਹਾ 120 ਤੇ, ਹਾਂ ਉਹਨੇ ਕੀ ਕਰਨ ਨੂੰ ਅੱਗੇ ਜਾ ਕੇ ਤੇ ਫਿਰ ਅੱਗੇ 120 ਤੇ ਅਗਰ ਲੀਗਲ ਤਰੀਕੇ ਨਾਲ ਆਵੇ ਤੇ ਉਹ ਪਿੱਛੇ ਹੀ 120 ਤੇ ਆਈ ਜਾਵੇ। ਅਗਰ ਉਹਨੂੰ ਇਹ ਚਾਹ ਵਾ ਨਹੀਂ ਮੈਂ ਇਹਦੇ ਅੱਗੇ ਗੱਡੀ ਲਾ ਲਵਾਂ ਤੇ ਉੱਪਰੋਂ ਦੀ ਕ੍ਰਾਸ ਕਰੇ, ਅੱਗੇ ਆ ਕੇ 120 ਤੇ ਆ ਜਾਵੇ ਭਾਜਨ। ਲੇਕਿਨ ਨਹੀਂ, ਉਹ 120 ਤੇ ਨਹੀਂ ਹੁੰਦੇ, ਉਹ ਫਿਰ 140 50 60 ਤੇ ਸਪੀਡ ਜਾਂਦੇ ਆ। ਹਾਂਜੀ। ਉਹ ਸਾਜੀ ਸਾਡਾ ਅਸਲ ਉਹ ਵੀਗੋ ਡਾਲਾ ਸੀ ਨਾ, ਤੇ ਉਹ ਵੀਗੋ ਡਾਲਾ ਜਿਹੜਾ ਵਾ ਸਾਨੂੰ ਮਜਬੂਰੀ ਸੀ, ਉਹ 160 ਤੇ ਉੱਤੇ ਜਾਂਦਾ ਵਾ। ਹੁਣ ਅਸੀਂ ਜਦੋਂ ਜਾਣਾ ਸਾਰੇ ਭੈਣ ਭਰਾਵਾਂ, ਉਹਦੀ ਸਪੀਡ 170 180 ਨਿਕਲ ਜਾਂਦੀ ਸੀ। ਸਾਹਮਣੇ ਕਰਿਆਨੇ ਵਾਲੇ ਦੀ ਦੁਕਾਨ ਆ ਨਾ, ਉਹਦਾ $1.5 ਤੁਹਾਡੇ ਅੱਲਾ, ਹਾਂ ਸਮਝ ਆਈ ਆ? 2 ਰੁਪਏ ਦੇ ਮੂੰਹ ਤੇਰਾ। ਉਹ ਕਹਿੰਦਾ ਵਾ ਮੇਰੇ ਕੋਲ $30 ਸੀ ਟੋਟਲ ਮੈਂ ਲਏ। ਉਹਨਾਂ ਨੇ ਇੱਕ ਬੰਦਾ ਸਿਰਫ ਇਸ ਗੱਲ ਤੋਂ ਰੱਖਿਆ ਕਿ ਇਹਨਾਂ ਦਾ ਘਰੋਂ ਖਾਲੀ ਬੋਤਲਾਂ ਲਿਆਉਣੀਆਂ ਵਾ। $30 ਮੈਂ ਲਏ ਸੀ, ਉਹ ਕਹਿੰਦਾ ਮੇਰਾ $1.5 ਇੰਨਾ ਅੱਲਾ ਖਾਲੀ ਬੋਤਲਾਂ। ਤੇ ਵੀਗੋ ਡਾਲਾ, ਮੇਰੀ ਗੱਲ ਸੁਣ ਲਾ, ਮਾਰ ਡਾਲਾ। ਨਹੀਂ ਨਹੀਂ, ਇਦਾਂ ਦੀ ਗੱਲ ਨਾ ਕਰੋ, ਤੁਹਾਨੂੰ ਨਹੀਂ ਪਤਾ ਸਾਰੇ ਕਜ਼ਨ ਸੁਣਦੇ ਆ, ਬਾਅਦ ਚ ਤੱਤੇ ਵੀ ਨੇ
ਸਾਡੇ ਕਦਰਾਂ ਨੂੰ ਕਾਤਲ ਫੈਮਿਲੀ ਕਹਿੰਦੇ, ਉਹਦਾ ਫਿਰ ਰੌਲਾ ਬਣ ਜਾਣਾ, ਤੁਹਾਨੂੰ ਛੋਟੀ ਛੋਟੀ ਗੱਲ ਦੇ ਉੱਤੇ ਨਾ ਪਰੇਸ਼ਾਨੀ ਹੋਏਗੀ। ਮੈਂ ਤੁਹਾਨੂੰ ਦੱਸਣਾ ਵੀਗੋ ਡਾਲਾ ਉਸਤਾਦ ਜੀ, ਅਸੀਂ ਕਿਸੇ ਟਾਈਮ ਲੈ ਕੇ ਜਾਣਾ, ਗੰਨਾ ਲੈ ਕੇ ਜਾਣੀਆਂ ਨਾ ਇੱਧਰ ਨੂੰ ਝੁਮਰੇ ਵਾਲੀ ਸਾਈਡ ਤੋਂ। ਉਹ ਬਾਜੇ ਵਾਲਿਆਂ ਦਾ ਵੀਗੋ ਹੁੰਦਾ ਵਾ? ਹਾਂ, ਛੱਤ ਤੇ ਬਹਿ ਕੇ ਸਾਰੇ ਜਾਂਦੇ ਨੇ ਬਾਜੇ ਜਿਹੜੇ ਵਾਲੇ ਕਿਹੜੇ ਵੀਗੋ ਹੀ ਹੁੰਦਾ ਵਾ। ਗੰਨਾ ਵੀ ਭਲਾ ਕਿਹੜੀਆਂ ਪਿੱਤਲ ਕਲਰ ਦੀਆਂ, ਗੋਲਡਨ ਕਲਰ ਉਹ ਦੀਆਂ ਵੱਡੀਆਂ ਪਾਂ ਇੱਥੇ ਪਾਈਆਂ ਹੁੰਦੀਆਂ ਸੀ। ਓਏ ਹੋਏ ਕਲਾਟ ਵਾਲਾ ਜਿਹੜੀ ਦਵਾਈ ਚਾਹੁੰਦਾ ਸੀ ਨਾ, ਓਏ ਹੋਏ ਇੱਥੇ ਨਾ ਪੁੱਤਰ ਸ਼ੁਗਲ ਨਹੀਂ ਕਰੀਦਾ ਹੁੰਦਾ। ਹਰ ਘਰ ਨੂੰ ਨਾ ਇਹ ਨਹੀਂ ਸਮਝ ਲੈਂਦੇ ਵੀ ਮਾੜਾ ਵਾ। पर यार नाजरीन बात यह है कि अपनी केयर किया करें, जिंदगी बहुत अनमोल है, एक बार मिलती है, आप भी केयर किया करें। केयर करता तू? ਮੈਂ ਕਰਦਾ। ਮੈਂ ਭਾਈ ਅੱਜ ਸਵੇਰੇ ਮੈਂ ਸਵੇਰ ਹੀ ਗਿਆ, ਮੈਂ ਜਾ ਗਿਆ ਵੇਖੋ ਕੇਅਰ ਕੀਤੀ, ਆ ਥੱਲੋਂ ਵੀ ਮੈਂ ਕੇਅਰ ਉੱਪਰੋਂ ਵੀ ਲਓ ਸੈੱਟ ਜੀ। ਕਰਕੇ ਫੇਰ ਮੈਂ ਆਇਆ। ਹਾਂਜੀ ਬਸ ਜੀ। ਭਾਈ ਆਪਣੀ ਕੇਅਰ ਕਰਨੀ ਚਾਹੀਦੀ, ਉਹ ਸਹੀ ਕਹਿ ਰਹੇ। ਥੋੜੇ ਹਾਂਜੀ। ਦਿਨ ਪਹਿਲਾਂ ਇਹਨੇ ਕਿਸੇ ਕੋਲੋਂ ਗਲਤ ਕੇਅਰ ਕਰਾਈ, ਦਾਣੇ ਨਿਕਲ ਆਏ ਹਨਾ। ਆਹੋ, ਉਹ ਟਾਈਮ ਉਹ ਤੇਰਾ ਕੇਅਰ ਉਹ ਚਵਲਾ ਜਿਹਾ, ਉਹ ਕਹਿੰਦੇ ਨੇ ਕਮਰੇ 'ਚ ਪੇਂਟ ਨੂੰ ਉਹ ਰੰਗ ਰੁੰਗ ਤੇ ਕੇਅਰ ਵਾਲਿਆਂ ਦਾ ਵਾ। ਉਹ ਹੋਇਆ ਵਾਹ ਕੇਅਰ ਤੁਹਾਡੀ ਹੋਈ। ਇਹਨੂੰ ਬਣਦੀ ਹੈ ਨਾ ਮਨਪਸੰਦ ਮੋਟਰ ਬਾਈਕ, ਦੇਖੀਏ ਫਿਰ ਇਹਨੂੰ ਉਹ ਯਾਰ ਯਾਰ ਬੱਚੇ। ਕਿਹਨੂੰ ਕਹੀ ਜਾਣਦੇ ਆ, ਅੱਲਾ ਦਾ ਬੰਦਿਆ ਉਹ ਆਲਾ ਫਾਉਲੀਆਂ ਤੂੰ ਆ ਮਤਲਬ ਕੇਅਰ ਮੈਂ ਕਰਾ ਕੇ ਆਇਆ। ओए केयर जाहल आदमी, केयर का मतलब अपना ख्याल रखो, अपनी पर्सनैलिटी बनाओ, पर्सनैलिटी। ਪਰਸਨੈਲਿਟੀ ਬਣਾ ਰਹੇ ਆ ਅਸੀਂ। ਹਾਂ, ਔਰ ਜਿਹੜੀ 5 ਮਰਲੇ ਲਈ ਉਹ ਨੀਆਂ ਬਣਾ ਲੀਆਂ, ਹੁਣ ਅੱਗੋਂ ਉਹਨੂੰ ਤਮੀਰ ਕਰ ਰਹੇ ਆ। ਹੌਲੀ ਹੌਲੀ ਪਰਸਨੈਲਿਟੀ ਬਣ ਜਾਣੀ ਹੈ। ਆਹੋ, ਲਓ ਜੀ ਮਾਸ਼ਾ ਏਟੀ ਬੜੀ ਮਹਿੰਗੀ ਹੋਈ ਹੈ। ਆਹੋ ਜੀ ਭਾਈ ਜੀ, ਪਰਸਨੈਲਿਟੀ ਬਣਾਉਣਾ ਓਹੋ ਬਹੁਤ। ਹੁਣ ਇਹ ਇਹ ਦੱਸ ਦੇ ਪਰਸਨੈਲਿਟੀ ਬੱਚਿਆਂ ਦੇ ਨਾਵੇਂ ਵੀ ਕਰਜੀ ਜਾਂਦੇ ਆ। ਹਾਂ, ਮੈਂ ਫ੍ਰੀ ਪਰਸਨੈਲਿਟੀ ਬਣਾ ਕੇ ਮੈਂ ਲੈਂਟਰ ਪਾਉਣਾ ਉੱਤੇ। ਇਹ ਪਰਸਨੈਲਿਟੀ 'ਚ ਧੀਆਂ ਦਾ ਹੱਕ ਨਹੀਂ ਰੱਖੀਦਾ ਹੁੰਦਾ, ਸਮਝ ਆਈ? ਉਹ ਰੱਖ ਕੇ ਤਾਂ ਬਣਾਉਣ ਡਿਆ ਪਰਸਨੈਲਿਟੀ ਸਾਰੀ। ਉਹ ਅੱਲਾ ਦਾ ਬੰਦਾ ਪਰਸਨੈਲਿਟੀ ਹੋਰ ਚ ਆ, ਹਾਲਾਤ ਬੜੇ ਖਤਰਨਾਕ ਆ। कर लो जी गल नाजरीन। ਭਾਈ ਤੁਸੀਂ ਵੀ ਨਾ ਆਪਣੀ ਪਰਸਨੈਲਿਟੀ ਦਾ ਖਿਆਲ ਰੱਖੋ। ਮੇਰੀ ਪਰਸਨੈਲਿਟੀ ਤੇ ਮੇਰੇ ਭਰਾ ਹੀ ਖਾ ਗਏ, ਯਕੀਨ ਕਰ, ਬਚੇ ਨਹੀਂ, 1.5 ਮਰਲਾ ਬਚਿਆ ਪਰਸਨੈਲਿਟੀ। ਸਾਡੇ ਵੀ ਰੌਲਾ ਬਣ ਗਿਆ ਸੀ, ਅਸਟਾਮ ਵਾਲੀ ਪਰਸਨੈਲਿਟੀ ਲੈ ਬੈਠੇ ਸੀ ਅਸੀਂ। ਅੱਛਾ ਜੀ। ਹਾਂ, ਉਹ ਨਹੀਂ ਲੈਣੀ, ਰਜਿਸਟਰੀ ਵਾਲੀ ਲੈਣੀ ਪਰਸਨੈਲਿਟੀ। हाय हाय ਕਿਉਂ ਉਸਤਾਦ ਜੀ? ਬਾਤ ਜੀ मिठे तुसी तो मेरा हाल किराए की पर्सनैलिटी च रह रहे हो। ਜਿੱਦਾਂ ਮੈਂ ਉਸਤਾਦ ਜੀ ਪਰਸਨੈਲਿਟੀ ਦਾ ਸੋਚਣ ਡਿਆ ਵਾਂ। ਅਸੀਂ ਆਪਣੀ ਪਰਸਨੈਲਿਟੀ ਪਹਿਲੀ ਵੇਚ ਕੇ ਨਾ ਅਬੂ ਜੀ ਦੇ ਨਾਮ ਸੀਗੀ। और बाहर ना सत्याने रोड से एक बंदे ने पर्सनैलिटी कटी है वड्डी। ਹਾਏ 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 ਕੱਟੀ? ਬੜੀ- ਹਾਂ ਹਾਂ ਉਹ ਕਿਸ਼ਤਾਂ ਤੇ ਦੇ ਦਿੰਦਾ ਪਰਸਨੈਲਿਟੀ। ਪਰਸਨੈਲਿਟੀ खुदा दा ना यार, मैनू माफी दे दियो, खुदा दा ना यार। ਸਾਜੀ ਜੇ ਹੁਣ ਬੰਦਾ ਕਹਿਣ ਡਿਆ ਉਹਦੇ ਕੋਲ ਹੈ ਬਣਾਈ ਉਹਨਾਂ 5 ਮੱਲੇ ਦੀ ਮਾਫੀ ਵਾਲੀ। ਅੱਛਾ ਮੈਨੂੰ ਇਹ ਦੱਸ, ਤੇਰੀ ਪਰਸਨੈਲਿਟੀ ਤੇ ਹੁਣ ਨੀਆਂ ਬਣ ਗਈਆਂ ਸ਼ੁਗਰ। ਦੁਨੀਆਂ ਬਣ ਗਈਆਂ ਫਰੀਦ, ਮੈਂ ਬਹੁਤ ਔਖਾ ਹੋ ਰਿਹਾ, ਮੈਂ ਲੈਂਟਰ ਪਾਣਾ ਉੱਤੇ। ਅੱਛਾ ਮੇਰੀ ਗੱਲ ਸੁਣ, ਵੈਂਟੀਲੇਸ਼ਨ ਜ਼ਰੂਰ ਰੱਖੀ ਆਪਣੀ ਪਰਸਨੈਲਿਟੀ ਤੇ। ਵੈਂਟੀਲੇਸ਼ਨ ਹਾਂ ਉਹ ਮੈਂ ਰੱਖੀ, ਮੈਂ ਉਹ ਬੈਂਕ ਦੇ ਵਿੱਚ ਸਾਂਭ ਕੇ ਰੱਖੀ ਸਟੈਂਡਰਡ ਚਾਰਜਰ ਚ। ਉਹ ਅੱਲਾ ਸਟੈਂਡਰਡ ਚਾਰਜਰ ਚ ਕਿਉਂ स्टैंडर्ड चार्जर च की रखी है? ਆਪਣੀ ਆ ਜਿਹੜੀ- ਵੈਂਟੀਲੇਸ਼ਨ ਰੱਖੀ। वेंटिलेशन। ਹਾਂਜੀ, ਮੈਂ ਉਹ ਜਮਾ ਕਰਾਈ ਆ ਮੈਂ ਭਾਈ। ਉਹ ਤੈਨੂੰ ਅਕਲ ਹੈ ਕੀ ਕਹਿਣੇ ਸੀ? ਉਹ ਗੱਲ ਨੂੰ ਸਮਝਿਆ ਕਰ। ਉਹਦੇ ਕਹਿਣ ਦਾ ਮਕਸਦ ਹੋਰ ਹੈ ਵੀ ਜਿਹੜੀ ਤੇਰੀ ਪਰਸਨੈਲਿਟੀ ਹੈ ਨਾ, ਹਾਂ। ਉਹਦਾ ਗਰਾਜ ਵੀ ਜ਼ਰੂਰ ਬਣਾਉਣਾ ਵਾ। ਉਹ ਕਹਿੰਦਾ ਵੈਂਟੀਲੇਸ਼ਨ ਰੱਖਣੀ, ਮੈਂ ਆਪਣੀ ਰੱਖੀ ਕੋਟ ਦੇ ਵਿੱਚ, ਮੈਂ ਸਾਂਭੀ ਆ। ਉਹ ਨਹੀਂ ਮੈਂ ਕੱਢਣੀ ਵੈਂਟੀਲੇਸ਼ਨ। ਆਵਾਜ਼ ਪੜ ਲਾ 4-5 ਦਿਨ ਕਿਤੇ ਲਾ ਲਾ, ਸੁੱਖ ਦਾ ਸਾ ਆ ਜਾਊਗਾ। ਹਾਲਾਤ ਗਾ ਬਹੁਤ ਡਾਊਨ ਹੋਣ ਇੱਕ ਮਿੰਟ ਸ਼ਫਾਕ ਅਹਿਮਦ ਸਾਹਿਬ। खुदा दा ना यार नाजरीन, कित्थों मैं गल शुरू की थी? की हो गया यार कसम। ਉਸਤਾਦ ਜੀ ਉਹਨੂੰ ਨਹੀਂ ਪਤਾ ਲੱਗਣ ਡਿਆ ਪਰਸਨੈਲਿਟੀ ਕੀ ਹੁੰਦਾ ਵਾ। ਮੈਨੂੰ ਪਤਾ ਵਾ ਪਰਸਨੈਲਿਟੀ ਆਵੇ। ਹਾਂ ਕਿਉਂ ਆ ਜੀ ਆ ਬੰਬੇ ਪੜਤੇ ਦਿੱਤਾ 8 ਨੰਬਰ ਕੰਗੀ ਲਾਭ ਲਵਾ ਕੇ ਆਇਆ ਮੈਂ ਆਪਣੀ ਪਰਸਨੈਲਿਟੀ। 9 ਨੰਬਰ ਉਹ ਯਾਰ ਇਦਾਂ ਨਹੀਂ ਕੈਜੂਅਲ ਰਹੀਦਾ वो ਹੁੰਦਾ। केयर आ। ਹਾਂਜੀ ਉਹੀ Care? ਹਾਂਜੀ, ਕੇਅਰ ਕਰਕੇ ਆਈ ਦੀ ਆ। ਉਹ ਕੈਜੂਅਲ ਰਹੀਦਾ ਹੁੰਦਾ, ਤੈਨੂੰ ਨਹੀਂ ਪਤਾ ਹੈਗਾ। ਕੈਜੂਅਲ ਬੰਦਾ ਸਹੀ ਹੁੰਦਾ। ਕੈਜੂਅਲ ਰਹਿਣੇ, ਕਿਰਾਇਆ ਦੇਣੇ 12000 ਕੈਜੂਅਲ ਚ ਹੀ ਰਹਿਣੇ। ਨਹੀਂ 12000 ਕੈਜੂਅਲ ਦਾ ਕਿਰਾਇਆ ਜੀ। ਹਾਂਜੀ, ਉਹ ਭਾਈ ਹਲੇ ਡਬਲ ਇੱਕ ਉੱਤੇ ਕਮਰਾ ਵਾ। ਹਾਂਜੀ, ਕਿੱਥੇ? ਉਹ ਕੈਜੂਅਲ ਚ ਇੱਕ ਕਮਰਾ, 2 ਥੱਲੇ ਬੈਠਕ। 12000 ਕੈਜੂਅਲ ਦਾ ਤੇ 16000 ਆਫੀਸ਼ੀਅਲ ਦਾ ਵਾ। कहता किथे कहता कैजुअल च, कैजुअल च कहता कुत्ते भी कमरा पा यार। ਫਰੀਦ ਤੂੰ ਛੱਡ ਦੇ, ਤੈਨੂੰ ਪਤਾ ਤੇ ਯਾਰ ਉਹ ਅੱਗੇ ਤੋਂ ਤੂੰ ਜਾਣ ਕੇ ਨੂੰ ਸਾਜੀ ਪੁੱਛਣਾ, ਇਹਨੂੰ ਦੱਸਣਾ ਨਹੀਂ, ਸਮਝਾਉਣਾ ਨਹੀਂ ਹੈਗਾ। ਜੇ ਇਦਾਂ ਹੀ ਰਹਿ ਗਿਆ ਤੇ ਫਿਰ ਨਹੀਂ ਮਰ ਗਿਆ ਤੇ ਆਪਣੇ ਬੱਚਿਆਂ ਨੂੰ ਅੱਗੇ ਵਧਣ ਲਈ ਕੀ ਓਪਰਚੁਨਿਟੀ ਦੇ ਕੇ ਜਾਏਗਾ? ਅਪਰਚੂਨਿਟੀ ਬੈੱਡ ਲਏ ਮੈਂ 2 ਅੱਲਾ ਦੇ ਬੰਦਿਆ, ਸ਼ੋਕੇਸ। ਉਸ ਤੋਂ ਬਾਅਦ ਮੈਂ ਕਿੰਨਾ ਹੀ ਸਮਾਨ ਬਣਾ ਲਿਆ। ਇਸਤਰੀ, ਉਹ ਜਿਹੜੀ ਜੂਸ ਮਸਾਉਣ ਵਾਲੀ ਮਸ਼ੀਨ, ਉਹ ਜੂਸ ਮਸਾਉਣ ਵਾਲੀ ਨਹੀਂ, ਉਹਨੇ ਜੂਸ ਬਣਾਉਣ ਵਾਲੀ ਅੱਛਾ ਮੈਨੂੰ ਇਹ ਖੇਤ- ਐਪਰਚੂਨਿਟੀ ਦੇ ਵਿੱਚ ਹਾਂਜੀ, ਇਹ ਸਾਰਾ ਕੁਝ ਮੈਂ ਰੱਖਿਆ ਅਪਰਚੂਨਿਟੀ। ਹਾਂਜੀ ਬਾਅਦ ਚ ਬੱਚੇ ਨੂੰ ਐਪਰਚੂਨਿਟੀ ਦੇ ਕੇ ਜਾਣੀ। ਹਾਂਜੀ। ਐਪਰਚੂਨਿਟੀ ਬੱਚੇ ਦੇ ਨਾਂ ਜੀਂਦੇ ਜੀ ਕਰਦੀ। ਉਹਦੀਆਂ ਕਿਸ਼ਤਾਂ ਲੱਭਦੀਆਂ ਮੈਂ ਕਰਦੇ ਨਹੀਂ ਉਹਨਾਂ ਦੇ ਨਾਮ, ਵੇਖਿਓ। ਨਹੀਂ ਨਹੀਂ ਚੜਾ ਲਾ ਥੋੜੀਆਂ। ਹਾਂ। ਬੱਚਿਆਂ ਨੂੰ ਪਹਿਲਾਂ ਬਿਠਾ, ਉਹਨਾਂ ਨੂੰ ਦੱਸ ਯਾਰ ਓਪਰਚੁਨਿਟੀ ਗੱਲ ਕੀ, ਤੈਨੂੰ ਸਮਝ ਆਇਆ? ਉਹ ਮੈਨੂੰ ਤੇ ਤੇਰੀ ਕਿਹੜੀ ਬਣੀ ਦੱਸ? ਅਪਰਚੂਨਿਟੀ ਭੋਰਾ ਵੀ ਨਹੀਂ ਬਣੀ।
ਮੈਂ ਤੇ ਫੇਰ ਨਾਲੋਂ ਨਾਲ ਬਣਾਈ ਜਾਂਦਾ ਤੂੰ ਕੀ ਬਣਾਈ ਆ ਮੈਂ ਤੇ ਫਿਰ ਨਾਲੋਂ ਨਾਲ ਪੜਾਈ ਜਾ ਰਿਹਾ ਆਹੋ, opportunity ਤੋਂ। ਮੈਂ ਪਤਾ ਕਿੰਨਾ ਔਖਾ ਹੋ ਰਿਹਾ opportunity ਦਾ ਕਰਕੇ ਹਾਂ ਆਹੋ ਕਮੇਟੀਆਂ ਪਾਈਆਂ ਹੋਣੀਆਂ ਉਹ ਮੇਰੇ ਮੋਹ ਭਾਈ ਤੰਗ ਫੰਗ ਹੋ ਗਿਆ ਲੇਕਿਨ ਉਹਨੇ ਆਪਰਚੂਨਿਟੀ ਬਣਾ ਲਈ ਆ ਮੈਂ ਯਕੀਨ ਕਰ ਮਿੱਠੇ ਬਣਾ ਵੀ ਰਿਹਾ ਅੱਲਾ ਖੈਰ। opportunity ਕਿਸੇ ਅੱਗੇ ਹੱਥ ਵੀ ਨਹੀਂ ਕੀਤਾ ਓਏ ਯਾਰ ਅਬਾਸ ਮੇਰਾ ਪੁੱਤਰ ਮੇਰੀ ਗੱਲ ਸੁਣ ਕਿਸ ਤਰ੍ਹਾਂ ਸੀਰੀਅਸ ਵੀ ਹੋ ਜਾ ਕਰ ਹਰ ਇਨਸਾਨ ਦੀ ਆਪਣੀ ਇੱਕ ਬੇਸ ਹੁੰਦੀ ਹੈ ਹਾਂਜੀ ਠੀਕ ਹੈ ਨਾ ਉਹ ਬੇਸ ਜਿਹੜੀ ਨਾ ਬੰਦੇ ਦੀ ਜ਼ਰੂਰੀ ਹੈ ਬਣਨੀ ਮੇਰੀ ਹੈ ਵਾ ਬੇਸ ਦੱਸੋ ਮੇਰੀ ਬੇਸ ਮੇਰੇ ਘਰ ਪਿਆ ਡੈਕ ਉਹਦੇ ਵਿੱਚ ਬੇਸ ਵੀ ਆ ਟਿਊਟਰ ਵੀ ਆ ਧਾਂਬਾ ਵੀ ਆ ਸਾਰਾ ਕੁਝ ਹੀ ਆ ਚਲੋ ਸਾਡੇ ਕੋਲ ਝਾਬਾ ਵੀ ਆ ਕੀ ਝਾਬਾ ਨਾ ਤੈਨੂੰ ਪਤਾ ਮੈਂ ਹੈ ਵਾ ਬੇਸ ਮੈਂ ਆਪਣੀ ਰੱਖੀ ਆ ਬੇਸ ਓ ਯਾਰ ਜਾ ਕਹਦਾ ਪੂਰੇ ਕਲੰਡਰ ਦਾ ਸਹੀ ਹੈ ਯਾਰ ਸਹੀ ਉਹਨੇ ਰੱਖੀ ਬੇਸ ਉਹ ਜਦੋਂ ਬੇਸ ਖੋਲਦਾ ਪੂਰੀ ਬਾਰੀਆਂ ਬੂਰੀਆਂ ਦੀ ਹਾਂਜੀ ਬਾਰੀ ਐ ਗਲਾਸ ਹਿੱਲਦਾ ਉਹਨੂੰ ਫੁੱਲ ਬੇਸ ਛੱਡਦਾ ਨਾ ਮੈਂ ਉਹਦੀ ਗਲਾਸ ਇਦਾਂ ਹਾਂ ਵੀ ਤੁਸੀਂ ਬਣਾਈ ਹੈ ਤਾਂ ਦੀ ਬੇਸ ਨਹੀਂ ਜੀ ਸਾਨੂੰ ਜ਼ਰੂਰਤ ਹੈ ਅਸੀਂ ਕਿਸ ਬੇਸ ਤੇ ਇਦਾਂ ਦੀ ਬੇਸ ਬਣਾ ਲਈਏ ਤੁਹਾਡੇ ਸਪੀਕਰ ਹੀ ਛੋਟੇ ਆ ਸਹੀ ਇਹ ਗੱਲ ਸਪੀਕਰ ਤਾਂ ਸਾਡੇ ਵੱਡੇ ਆ ਲੇਕਿਨ ਇਸ ਕਿਸਮ ਦੀ ਬੇਸ ਨਹੀਂ ਹੈ ਤੁਹਾਡੇ ਕੋਲੇ ਉਸਤਾਦ ਜੀ ਇੱਥੋਂ ਵੇਖ ਲਓ ਰਸਤੇ ਦਾ ਸਮਝ ਆ ਜਾਏ ਕਿ ਨਹੀਂ ਤਾਂ ਫਿਰ ਇੱਥੋਂ ਨੈਵੀਗੇਸ਼ਨ ਲਾ ਲਓ ਮੈਂ ਕਿਹਾ ਨੈਵੀਗੇਸ਼ਨ ਮੈਂ ਲਾ ਲੈਣਾ ਯਾਰ ਲੇਕਿਨ ਮੈਨੂੰ ਪਤਾ ਵਾ ਨਾ ਉਹ ਨਾ ਲਾਇਓ ਨੈਮੀ ਨੇ ਕੀ ਨੈਵੀਗੇਸ਼ਨ ਹਾਂ ਨੈਮੀ ਉਹ ਮੇਰਾ ਸਾਹ ਘੁੱਟਿਆ ਜਾਂਦਾ ਉਹਦੇ ਨਾਲ ਹਾਂ, ਉਹ ਨਾ ਲਾਇਓ ਭਈਆ ਨੈਮੀ ਉਹ ਉਹ ਮੇਰੇ ਵੀ ਮੋਲਾ ਓਏ ਹਾਂ ਓਏ ਯਾਰ, ਨਹੀਂ ਮੈਂ ਨਹੀਂ ਲਾਉਂਦਾ ਹਾਂ ਨੈਵੀਗੇਸ਼ਨ ਉਹ ਨਾ ਲਾਇਓ ਉਹਨਾਂ ਨਾਲ ਕੋਈ ਗਾਣਾ ਗੁਣਾ ਲਾ ਲਓ ਉਹ ਨਾ ਲਾਇਓ ਮੈਂ ਵੀ ਉਹ ਲਾ ਕੇ ਸਾਹ ਘੁੱਟਦਾ ਰਹਿੰਦਾ ਆਹੋ ਅਬ ਸਿਰ ਦਰਦ ਹੋਏ ਕੀ ਫਾਇਦਾ ਕੋਈ ਓਏ ਨਹੀਂ ਗੁੱਸਾ ਆ ਰਿਹਾ ਬੰਦੇ ਯਾਰ ਓਏ ਮਾਫੀ ਦੇ ਦੇ ਓਏ ਤੂੰ ਪੁੱਛ ਲੈ ਤੂੰ ਨੈਵੀਗੇਸ਼ਨ ਪਾ ਲਾ ਆਪਣੀ ਵਿੱਚ ਮੈਂ ਤੈਨੂੰ ਕਿਹਾ ਸੀ ਨੈਵੀਗੇਸ਼ਨ ਨਾ ਲਵਾ ਬਾਸ ਕੋ ਨਹੀਂ ਹੁੰਦਾ ਠੀਕ ਉਹ ਉਦੋਂ ਵੀ ਲਾਈ ਦਿਲ ਖਰਾਬ ਹੋਈ ਜਾਵੇ ਧਿਆਨ ਨੂੰ ਕਰੇ ਯਾਰ ਪੰਜ ਨੈਵੀਗੇਸ਼ਨ ਯਾਰ ਹਰ ਬੰਦਾ ਨੈਵੀਗੇਸ਼ਨ ਵਾਲੀ ਗੱਡੀ 'ਚ ਨਹੀਂ ਬੈਠ ਸਕਦਾ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਾਂ ਯਾਰ ਬਾਜ਼ ਉਹ ਯਾਰ ਤੈਨੂੰ ਮੈਂ ਸਮਝਾਉਣਾ ਥੱਲੇ ਲਾ ਕੇ ਮੈਨੂੰ ਪਤਾ ਕੀ ਪਤਾ ਤੈਨੂੰ ਹਾਂ ਕੀ ਹੁੰਦਾ ਨੈਵੀਗੇਸ਼ਨ ਕੀ ਹੁੰਦਾ ਆ ਹੁੰਦਾ ਲੈਮੀਨੇਸ਼ਨ ਇੱਥੋਂ ਛੱਡਦੇ ਆ ਉਹ ਧੂਆਂ ਜਾਂ ਨਿਕਲਦਾ ਉਹਦੇ ਵਿੱਚੋਂ ਮੈਨੂੰ ਪਤਾ ਵਾ ਯਾਰ ਧੂਆਂ ਤਾਂ ਛੱਡਣਾ ਕਿ ਜਿੰਨ ਕੱਢਣੇ ਗੱਡੀ ਉਹ ਉਦਾਂ ਹੀ ਉਹ ਕਰਦੇ ਲੈਮੀਨੇਸ਼ਨ ਉਹ ਤੇ ਉਹ ਵਿੱਚੋਂ ਧੂਆਂ ਹੀ ਨਿਕਲੀ ਜਾਂਦਾ ਵਾ ਲੈਮੀਨੇਸ਼ਨ ਨੈਵੀਗੇਸ਼ਨ ਉਹਦੇ ਨਾਲ ਇਹਦੀ ਤਬੀਅਤ ਖਰਾਬ ਹੋ ਜਾਂਦੀ ਹਾਂਜੀ ਦਿਲ ਵੀ ਖਰਾਬ ਹੁੰਦਾ ਵਾ ਆਹ ਸਹੀ ਗੱਲ ਆ ਇਹ ਅੱਗੇ ਦੌਰ ਜੋ ਆਉਣ ਡਿਆ ਨਾ ਬੜਾ ਮੁਸ਼ਕਲ ਹੋ ਜਾਣਾ ਤੇਰੇ ਵਰਗੇ ਬੰਦੇ ਲਈ ਇਹ ਜਦੋਂ ਵੀ ਕਿਸੇ ਗੱਡੀ 'ਚ ਪਹਿਲਾਂ ਪਹਿਲੇ ਕਹਿੰਦਾ ਭਾਈ ਨੈਵੀਗੇਸ਼ਨ ਨਾ ਲਾਉਣਾ ਮੈਨੂੰ ਉਲਟੀਆਂ ਆਉਂਦੀਆਂ ਆ ਬੱਸਾਂ ਦੇ ਵਿੱਚ ਇਹਨਾਂ ਦੀ ਵਜ੍ਹਾ ਤੋਂ ਹੀ ਉਹ ਦਿਲ ਖਰਾਬ ਹੁੰਦੇ ਆ ਉਹਨਾਂ ਨੇ ਉਹ ਲਾਈ ਹੁੰਦੀ ਡਾਕਟਰ ਨੂੰ ਜਾ ਕੇ ਕਹੋ ਭਾਜੀ ਬਸ ਗੱਡੀ 'ਚ ਬੈਠਾ ਜੀ ਉਹਨੇ ਨੈਵੀਗੇਸ਼ਨ ਲਾਤੀ ਆ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਭਾਈ ਮੇਰਾ ਸਾਹ ਘੁੱਟਿਆ ਉਹਨਾਂ ਨੂੰ ਬੰਦਾ ਗਾਣਾ ਲਾ ਲਵੇ ਹੈ ਓ ਯਾਰ ਉਹ ਨਹੀਂ ਗੱਲ ਨੈਵੀਗੇਸ਼ਨ ਹੋਰ ਚੀਜ਼ ਆ ਜਾਣਾ ਪਤਾ ਵਾ ਯਾਰ ਆਵਾਜ਼ ਧੂਆਂ ਜਾਂ ਨਿਕਲਦਾ ਆ ਦਿਲ ਖਰਾਬ ਹੁੰਦਾ ਸਿੱਧਾ ਹੀ ਨਹੀਂ ਤੇ ਹੁਣ ਨੈਵੀਗੇਸ਼ਨ ਨਾ ਲਾਈਏ ਪਾਗਲਾ ਸੀ ਲੋਕੇਸ਼ਨ ਤੇ ਨਹੀਂ ਜਾਣਾ ਹੈਗਾ ਅੱਗੇ ਉਹ ਲੋਕੇਸ਼ਨ ਤੇ ਨਹੀਂ ਜਾਣਾ ਹਾਂ ਸਿੱਧੇ ਪਹਿਲੇ ਪਾਣ ਜੀਐਨਐਨ ਤੇ ਜਾਣਾ ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਇੱਧਰ ਉੱਧਰ ਐਵੇਂ ਬਾਅਦ ਚ ਲੋਕੇਸ਼ਨ ਤੇ ਜਾ ਕੇ ਟਾਈਮ ਯਾਰ ਬਾਸ ਲੋਕੇਸ਼ਨ ਉਹਦੀ ਫੁੱਫੋ ਦਾ ਘਰ ਨਹੀਂ ਹੈ ਲੋਕੇਸ਼ਨ ਲੋਕੇਸ਼ਨ ਤੇ ਜਾ ਕੇ ਵੀ ਲੇਟ ਹੋ ਜੀ ਅੱਗੇ ਵਕੀਲਾਂ ਲੇਟ ਹੋਏ ਆ ਓ ਯਾਰ ਕੋਈ ਲੇਟ ਨਹੀਂ ਹੋਏ ਬਾਸ ਤੇਰੇ ਖਾਤੇ 'ਚ ਅਸੀਂ ਯਾਰ ਫਰੀਦ ਹਟ ਜਾ ਯਾਰ ਫਰੀਦ ਤੂੰ ਨਹੀਂ ਸਮਝਦਾ ਗੱਲ ਸਮਝ ਨਹੀਂ ਆਉਂਦੀ ਇਹਨੇ ਇਦਾਂ ਹੀ ਆਪਣਾ ਹਾਲ ਬੁਰਾ ਕਰ ਲਿਆ ਗਲਤ ਲੋਕੇਸ਼ਨਾਂ ਤੇ ਜਾ ਕੇ ਵੀ ਜਿਹੜੀ ਜਿੱਥੇ ਪਹਿਲੇ ਜਾਣਾ ਜੀਐਨਐਨ ਤੇ ਉੱਥੇ ਜਾਓ ਆਪਣਾ ਰਿਕਾਰਡਿੰਗ ਐਵੇਂ ਇੱਧਰ ਉੱਧਰ ਜਾ ਕੇ ਬਾਅਦ ਚ ਫਿਰ ਕੀ ਫਾਇਦਾ ਓ ਜੀਐਨਐਨ ਨਹੀਂ ਲੋਕੇਸ਼ਨ ਵਾ ਉਹ ਨਹੀਂ ਲੋਕੇਸ਼ਨ ਉਹ ਮੈਨੂੰ ਪਤਾ ਇੱਧਰ ਉਹ ਕੀ ਆ ਉਹਦਾ ਨਾਮ ਇਮਤਿਆਜ਼ ਮਾਲ ਨਹੀਂ ਇਮਤਿਆਜ਼ ਉਹ ਨਹੀਂ ਮਰੋੜ ਜਿਹੜਾ ਉਹ ਕੀ ਉਹਦਾ ਨਿਆਜ਼ ਖੋਖਰ ਦੇਖ ਉਹ ਨਹੀਂ ਹਾਂ, ਇਮਤਿਆਜ਼ ਪਲਾਜ਼ਾ ਉਹਦੇ ਲਾਗੇ ਆ ਲੋਕੇਸ਼ਨ ਹਾਂਜੀ। ਉੱਥੇ ਜਾਂਦਾ ਹੈ ਉੱਥੇ ਜਾਂਦਾ ਐਵੇਂ ਨਹੀਂ ਜਾਣਾ ਚਾਹੀਦਾ ਅੱਲਾ ਦੇ ਬੰਦਿਆ ਵੇ ਉੱਥੇ ਆਹੋ। ਸ਼ਾਦੀशुदा ਬੰਦਾ ਵਾ ਇਹਨੂੰ ਸ਼ਰਮ ਨਹੀਂ ਆਉਂਦੀ ਮੈਂ ਕੀ ਲੋਕੇਸ਼ਨ ਤੇ ਜਾਂਦੇ ਆ ਉਹ ਸ਼ਾਦੀशुदा ਬੰਦਾ ਉਹ ਤੈਨੂੰ ਲੋਕੇਸ਼ਨ ਤੇ ਜਾਂਦੇ ਆ ਬਗੈਰ ਤਾਂ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ, ਘਰ ਤੇਰੀ ਬੁੱਢੀ ਸਾਜੀ ਬੱਚੀ ਤੂੰ ਤੈਨੂੰ ਵੀ ਨਾਲ ਲੈ ਕੇ ਜਾਣਾ ਲੋਕੇਸ਼ਨ ਤੇ ਲਾਨਤ ਆ ਫਰੀ ਤੇ ਤੋਬਾ ਹੈ ਦੱਸ ਉਹ ਹੈ ਘਰ ਤੇਰੀ ਬੁੱਢੀ ਬੱਚੇ ਆ ਅੱਲਾ ਨੇ ਹੀਰੇ ਦੀ ਤੈਨੂੰ ਲਾਜ ਦਿੱਤੀ ਬਗੈਰ ਤਾਂ ਤੂੰ ਲੋਕੇਸ਼ਨ ਤੇ ਜਾਣਾ ਓ ਯਾਰ ਮੈਂ ਬਸ ਕਰ ਕੋ ਹਜ਼ਾਰ ਨੂੰ ਹੱਥ ਮਾਰ ਫਰੀ ਤੇ ਕੱਲ ਨੂੰ ਭੈਣ ਕੋਈ ਇਹਨੂੰ ਵੇਖ ਲਵੇ ਲੋਕੇਸ਼ਨ ਤੇ ਕੀ ਇੱਜ਼ਤ ਰਵੇ ਇਹਦੀ? ਦੱਸੋ ਨਾ ਸਾਡੀ ਵੀ ਠੀਕ ਕਰਵਾਓ ਉਹ ਮੇਰੇ ਬੋਲਾ ਕਹਿੰਦਾ ਕੱਲ ਨੂੰ ਇਹਨੂੰ ਲੋਕੇਸ਼ਨ ਤੇ ਵੇਖ ਲਵੇ ਸਹੀ ਗੱਲ ਨਹੀਂ ਕੱਲ ਨੂੰ ਬੱਚੇ ਵੀ ਉਸੇ ਲਾਈਨ ਤੇ ਲੱਗਣ ਹਾਂ ਗਲਤ ਲੋਕੇਸ਼ਨਾਂ ਤੇ ਜਾਣ ਫਾਇਦਾ ਓ ਯਾਰ ਦੱਸ ਓ ਜਾਹਲਾ ਲੋਕੇਸ਼ਨ ਤੇ ਮੈਂ ਜਿੱਥੇ ਜਾਣਾ ਉਹਦੀ ਗੱਲ ਕਰ ਭਰਾਵਾ ਨਹੀਂ ਪਹਿਲੇ ਜੀਐਨਐਨ ਤੇ ਉਸ ਤੋਂ ਪਹਿਲੇ ਕੋਈ ਯੂ ਟਰਨ ਕੋਈ ਇੱਧਰ ਉੱਧਰ ਦਾ ਬਹਾਨਾ ਨਹੀਂ ਹਾਂ ਆ ਲੋਕੇਸ਼ਨਾਂ ਮੈਂ ਸਾਰੀਆਂ ਹੀ ਵੇਖੀਆਂ ਆ ਲੋਕੇਸ਼ਨਾਂ ਦੀ ਵਜ੍ਹਾ ਤੋਂ ਮੇਰਾ ਇਹ ਹਾਲ ਹੋ ਗਿਆ ਮੇਰੇ 2 ਕਦਮ ਬਰਬਾਦ ਹੋਏ ਐਵੇਂ ਲੋਕੇਸ਼ਨਾਂ ਤੇ ਜਾ ਕੇ ਪੂਰਾ ਇੱਜ਼ਤ ਨਹੀਂ ਰਹੀ ਉਹਨਾਂ ਦੀ ਆਹੋ ਓਏ ਓ ਭਾਈ ਤੈਨੂੰ ਕੋਈ ਲੋਕੇਸ਼ਨ ਤੇ ਵੇਖ ਲਵੇ ਤੇਰੀ ਕੀ ਇੱਜ਼ਤ ਰਹੇ ਆਹੋ
भाई मुझे मारो। ਨਹੀਂ ਤੈਨੂੰ ਬਚਾ ਲਿਆ ਵਾ ਤੈਨੂੰ ਨਸੀਹਤਾਂ ਕਰਨ ਦੇ ਹਾਲੇ ਵੀ ਸਿਆਣਾ ਬਣ ਜਾ ਅਕਲ ਕਰ ਇੱਥੇ ਜਾ ਬਣਦਾ ਹੀ ਨਹੀਂ ਯਾਰ ਨਹੀਂ ਮੇਰਾ ਬਣਦਾ। ਜੀਐਨਐਨ ਤੇ ਜਾਣਦੇ ਆ ਐਵੇਂ ਜੀ ਲੋਕੇਸ਼ਨ ਤੇ ਜਾਣਦੇ ਨੇ ਐਵੇਂ ਤੈਨੂੰ ਲੋਕੇਸ਼ਨ ਜਿਹੜੀ ਚੜੀ ਤੈਨੂੰ ਅੱਛਾ ਲੋਕੇਸ਼ਨ ਕਿੱਡਾ ਚਵਲਾ ਨਾਲ ਉਸਤਾਦ ਜੀ ਤੂੰ ਫਿਰ ਵੀ ਸਾਨੂੰ ਕਹਿਣ ਲੱਗੇ ਫੇਰ ਓ ਯਾਰ ਮਿੱਠੇ ਤੂੰ ਤੇ ਤੈਨੂੰ ਪਤਾ ਵਾ ਜਾਣ ਕੇ ਲੱਗਾ ਵਾ ਤੂੰ। ਉਹ ਭਰਾਵਾ ਮੈਂ ਨਹੀਂ ਜਾਣਾ ਹਾਂ ਮੈਂ ਘਰ ਕਹਿ ਕੇ ਆਇਆ ਬਾਸ ਉਹਦੀ ਗੱਲ ਨਹੀਂ ਕਰਨ ਦੇ, ਜਿੱਥੇ ਜਾਣ ਦੇ ਉਹਨੂੰ ਕਹਿਣ ਦੇ ਲੋਕੇਸ਼ਨ ਹੋਰ ਕੀ ਹੈ। ਨਹੀਂ ਉੱਥੇ ਜਾਣਾ ਹੀ ਨਹੀਂ ਤੂੰ ਚੁੱਪ ਕਰ ਜਾ। ਯਾਰ ਫਰੀਦ ਇੱਕ ਮਿੰਟ ਫਰੀਦ ਸ਼ਟ ਅਪ ਹੋ ਜਾ ਸ਼ਟ ਅਪ ਹੋ ਜਾ ਬਸ। ਕੀ ਹੈ? ਸ਼ਟਅਪ ਹੋ ਜਾਣਾ ਥੋੜਾ ਜਿਹਾ ਪਰੇ ਨੂੰ ਹੋ ਜਾ ਆਹੋ ਉਹ ਕਹਿਣ ਵੀ ਦੇ ਆ ਯਾਰ ਓਏ ਉਹ ਨਹੀਂ ਕਹਿੰਦੇ, ਮੈਂ ਅੱਗੇ ਤੰਗ ਹੋਇਆ ਸ਼ਟਅਪ ਓਏ ਉਹ ਕਹਿੰਦੇ ਚੁੱਪ ਕਰ ਜਾ। ਥੋੜਾ ਕਿ ਸੱਜੇ ਹੱਥ ਸ਼ਟ ਅਪ ਹੋ ਜਾ। ਯਾਰ ਬਾਸ ਯਾਰ ਮੇਰੇ ਕਿਉਂ ਕੋਲ ਤੰਗ ਕਰਦਾ ਫਰੀਦ ਨੂੰ ਵਿਚਾਰੇ ਗਰੀਬ ਨੂੰ ਯਾਰ ਉਹ ਭਾਵੇਂ ਨੂੰ ਕਹਿਣ ਵੀ ਦੇ ਸ਼ਟਅਪ ਹੋ ਜਾ ਫੇਰ ਵੀ ਨਹੀਂ ਹੁੰਦੇ ਆ ਇੱਧਰ ਤੰਗ ਕਰਨ ਤੇਰਾ ਚੇਜਾ ਕਰਨ ਡਿਆ ਵਾ ਯਾਰ ਨਹੀਂ ਮਿੱਠੇ ਮੈਂ ਚੇਜ਼ਾਂ ਨਹੀਂ ਕਰਨ ਡਿਆ, ਮੈਨੂੰ ਲੈ ਕੇ ਥੋੜਾ ਕੌਨਸ਼ੀਅਸ ਆ, ਸਮਝ ਆਈ ਨਾ। ਮੈਂ ਮੇਰੇ ਕੌਨਸ਼ੀਅਸ ਤੇ ਨਹੀਂ ਆਪਣੇ ਆਪਣਾ ਹੋਣਾ ਚਾਹੀਦਾ ਕੌਨਸ਼ੀਅਸ ਓ ਯਾਰ ਕੌਨਸ਼ੀਅਸ ਦੀ ਸਮਝ ਆਇਆ ਨਹੀਂ ਤੈਨੂੰ, ਐਵੇਂ ਵਿੱਚ ਲੱਤਾਂ ਲੋਕੇਸ਼ਨ ਮੈਂ ਕਹਿਣ ਦਾ ਜਿੱਥੇ ਜਾਣਾ ਵਾ ਉੱਥੇ ਜਾ, ਉਹਨੂੰ ਲੋਕੇਸ਼ਨ ਕਹਿੰਦੇ ਆ। ਨਹੀਂ ਉਹਨੂੰ ਕੌਨਸ਼ੀਅਸ ਦਾ ਪਤਾ ਨਹੀਂ ਹੈ ਉਹ ਜਿਹੜੀ ਉਹ ਪਤੀਨੇ ਵਾਲੀ ਬੋਤਲ ਆਈ ਉਹਨੂੰ ਹੀ ਕਹਿੰਦੇ ਕੌਨਸ਼ੀਅਸ ਹਾਂ ਦੱਸ ਮੈਂ ਕਿੰਨੀ ਦਫਾ ਪੀਤੀ ਕਿਸ ਤੋਂ ਯਾਰ ਮਾਮਾ ਯਾਰ ਬਸ ਚੁੱਪ ਕਰ ਜਾ, ਤੇਰੀ ਮਿਹਰਬਾਨੀ, ਨਾ ਤੈਨੂੰ ਗੱਲ ਦਾ ਪਤਾ ਨਾ ਕੁਝ। ਉਸਤਾਦ ਜੀ ਅਸੀਂ ਜਦੋਂ ਲਾਹੌਰ ਜਾਂਦੇ ਇਹਨੂੰ ਨਾ ਰਸਤੇ 'ਚ ਅਸੀਂ ਇੰਗਲਿਸ਼ ਸਿਖਾ ਸਕਨੇ, ਥੋੜੀ ਬਹੁਤੀ ਤੇ ਕਮ ਸੇ ਕਮ ਸਿੱਖੇ ਨਾ ਉਹਨੂੰ ਸਾਰੀ ਆਉਂਦੀ, ਉਹਨੂੰ ਸਾਰਾ ਪਤਾ ਵਾ। ਅੰਡਰਸਟੈਂਡ ਹਾਂਜੀ ਹਾਂ ਉਹ ਦੱਸਣ ਤੇ ਦਿਆ ਤੈਨੂੰ ਹਰ ਗੱਲ ਤੇ ਉਹਨੇ ਦੱਸੀ, ਹੋਰ ਕਿੱਦਾਂ ਸਿਖਾਉਣੀ ਉਹਨੂੰ? ਉਹ ਇਜ਼ ਅੰਡਰਸਟੈਂਡ ਨਾ ਇਹਨੂੰ ਇੰਗਲਿਸ਼ ਆ ਗਈ, ਇਹਨੇ ਟਕੇ ਦਾ ਆਰਟਿਸਟ ਨਹੀਂ ਰਹਿਣਾ। ਯਾਰ ਦੇਖ ਕੈਸਾ ਕੰਮ ਆ। ਓਏ ਉਸਤਾਦ ਜੀ ਇੱਕ ਕਮਾਲ ਦਾ ਹੋ ਗਿਆ ਯਾਰ ਅਸੀਂ। ਨਹੀਂ ਇਹਦਾ ਤੂੰ ਧਿਆਨ ਲਾ, ਮੈਨੂੰ ਇਹਦਾ ਵਿੱਚੋਂ ਜਿਹੜਾ ਇਹਨੇ ਕਿਹਾ, ਜਿਹੜਾ ਤੂੰ ਇਹਨੂੰ ਕਿਹਾ ਕਿ ਆ ਸਾਜੀ ਨੈਵੀਗੇਸ਼ਨ ਆਨ ਕਰ ਲਓ, ਤੇ ਕਹਿੰਦਾ ਸਾਜੀ ਨੈਵੀਗੇਸ਼ਨ ਆਨ ਕਰਨਾ, ਮੈਨੂੰ ਉਲਟੀ ਆਉਣ ਲੱਗ ਪੈਂਦੀ। ਭਰਾਵਾ ਦਿਲ ਖਰਾਬ ਹੁੰਦਾ ਹੈ, ਇਹ ਨਹੀਂ ਕਰਨੀ ਚਾਹੀਦੀ। ਓ ਯਾਰ ਨਹੀਂ ਉਹ ਨੈਵੀਗੇਸ਼ਨ ਨਾਲੇ ਜਦੋਂ ਵੀ ਕਰੋ ਨੈਵੀਗੇਸ਼ਨ ਔਨ ਕਰੋ, ਬਾਰੀ ਥੋੜੀ ਥੱਲੇ ਹਾਂਜੀ ਬਾਰੀ ਥੱਲੇ ਤੇ ਅਗਾਹ ਕਰ ਦੇਣਾ, ਅਗਲੇ ਨੂੰ ਦੱਸ ਦੇਣਾ ਚਾਹੀਦਾ ਓਏ ਤੇਰਾ ਕਿ ਮੈਂ ਨੈਵੀਗੇਸ਼ਨ ਆਨ ਕਰਨ ਲੱਗਾ ਜੀ। ਨਹੀਂ ਤੇ ਉਸਤਾਦ ਉਹਦਾ ਹਰ ਬੰਦਾ ਨਹੀਂ ਨਾ ਯੂਜ਼ ਕਰਦਾ। ਉਸਤਾਦ ਜੀ ਤੁਸੀਂ ਉਹਨੂੰ ਸਹੀ ਦੱਸ ਦਿਓ। ਯਾਰ ਤੂੰ ਰਹਿਣ ਦੇ, ਹਾਂ ਤੂੰ ਪਤਾ ਖਰਾਬ ਕਰ ਰਿਹਾ। ਲੋਕੇਸ਼ਨ ਵਾਲੀ ਗੱਲ ਸੀ ਕਿ ਕਿਸੇ ਦੀ ਲੋਕੇਸ਼ਨ ਤੇ ਨਹੀਂ ਪਹੁੰਚਣਾ, ਆਪਾਂ ਸਿੱਧਾ ਕੰਮ ਤੇ ਜਾਣਾ। ਅਸੀਂ ਚੈਨਲ ਤੇ ਜਾ ਰਹੇ, ਕਹਿੰਦਾ ਲੋਕੇਸ਼ਨ ਲਾ ਲਓ, ਕਹਿੰਦਾ ਨਾ ਲੋਕੇਸ਼ਨ ਤੇ ਨਹੀਂ ਜਾਣਾ, ਅਸੀਂ ਚੈਨਲ ਤੇ ਜਾਣਾ ਸੀ। ਜਦੋਂ ਇੱਥੋਂ ਨਿਕਲੇ ਜੀਐਨਐਨ ਤੇ ਹੈ ਤੇ ਉੱਥੇ ਜਾਈਏ, ਇਹ ਕਹਿੰਦੇ ਲੋਕੇਸ਼ਨ ਤੇ ਲਾ ਉੱਥੇ ਜਾਣਾ। ਉੱਥੋਂ ਟਾਈਮ ਇੰਨਾ, ਉਧਰੋਂ ਵਿੱਕੀ ਸਾਹਿਬ ਦੇ ਉਹਨਾਂ ਦੇ ਫੋਨ ਆਈ ਜਾਣ, ਇਹ ਕਹੇ ਲੋਕੇਸ਼ਨ ਤੇ ਜਾ। ਸ਼ੁਕਰ ਆ ਤੂੰ ਨਾਲ ਸੀ। ਹਾਂ ਮੈਂ ਵਿਚਾਰੇ ਪਤਾ ਨਹੀਂ ਲੋਕੇਸ਼ਨ ਯਾਰ ਸ਼ੋਅ ਹੀ ਨਹੀਂ ਹੋਣਾ, ਲੇਟ ਹੋ ਜਾਣਾ ਸੀ, ਲੋਕੇਸ਼ਨ ਤੇ ਚੱਲ ਜਾਂਦੇ, ਉੱਥੇ ਘੰਟਾ ਬੰਨੇ ਸੀ, ਘੰਟੇ ਤੋਂ ਪਹਿਲੇ ਨਿਕਲ ਜਾਂਦੇ। ਆਵੇ ਲੋਕੇਸ਼ਨ ਤੇ ਫੋਟੋ ਸ਼ੂਟ ਫਿਰ ਇਹ ਓ ਯਾਰ ਲੋਕੇਸ਼ਨ ਭਾਈ ਕੌਣ ਯਾਰ ਘਰੋਂ ਕਹਿੰਦਾ ਨਹੀਂ, ਕਹਿੰਦਾ ਤੂੰ ਇੱਥੇ ਤੋਂ ਘਰੋਂ ਜੁੱਤੀਆਂ ਖਾਣਾ, ਲੋਕੇਸ਼ਨ ਤੇ ਜਾ ਤੂੰ ਆਪਣੀ ਸਾਰੀ ਕਮਾਈ ਬਰਬਾਦ ਕਰ। ਪਹਿਲੇ ਇੰਨਾ ਲੇਟ ਜਾਂਦੇ ਇੱਥੋਂ। ਇਹਦਾ ਘਰ ਦਾ ਬੇੜਾ ਕਰ ਕੀ ਇਦਾਂ ਬੰਦੇ ਐਵੇਂ ਨਹੀਂ ਲੋਕੇਸ਼ਨ ਤੇ ਜਾਈਦਾ। ਤੂੰ ਓਏ ਮੈਂ ਸ਼ਰੀਫ ਆਦਮੀ ਦਾ ਕੰਮ ਹੀ ਨਹੀਂ। ਕੋਈ ਵੇਖ ਲਵੇ ਲੋਕੇਸ਼ਨ ਤੇ ਕੀ ਦੱਸੋ ਫੈਸਲ ਭਾਈ, ਕੋਈ ਆਉਂਦਾ ਜਾਂਦਾ ਵੇਖ ਲਵੇ। ਆ ਵੀ ਤੂੰ ਨਹੀਂ ਫਰੀ ਦਾ ਛੋਟੇ ਜਿਹੜੇ ਬੱਚੇ ਆ ਸਿੱਧਾ ਚੈਨਲ ਤੇ ਜਾਓ। ਓ ਯਾਰ ਕੀ ਕਰਨ ਡੇ ਉਹਨੂੰ ਬਲਾ ਨਹੀਂ ਪਤਾ ਹੈਗਾ ਲੋਕੇਸ਼ਨ ਤੇ ਤੁਸੀਂ। ਨਹੀਂ ਐਵੇਂ ਜਾਈਦਾ ਫਰੀਦ ਸਾਹਿਬ। ਨਹੀਂ ਯਾਰ ਵੇਖਣਾ ਇਹਨੂੰ ਆਪ ਚਾਹੀਦੀ ਦਾਨਸ਼ ਹੈ, ਭੈਣਾ ਭਰਾਵਾਂ ਵਾਲਾ। ਸਹੀ ਗੱਲ ਆ, ਸਹੀ ਗੱਲ। ਧੀਆਂ ਭੈਣਾਂ ਵਾਲਾ। ਹਾਂ ਧੀਆਂ ਭੈਣਾਂ ਵਾਲਾ, ਇਹਦੀ ਬਣਦਾ ਹੀ ਨਹੀਂ ਲੋਕੇਸ਼ਨ ਤੇ ਜਾਣਾ ਹੈ। ਦੱਸ ਕਿਸੇ ਸੂਰਤ ਵੀ ਮੈਂ ਤੇਰੇ ਅੱਲਾ ਦੇ ਨਾਲ ਬੰਦੇ, ਇੱਜ਼ਤਦਾਰ ਬੰਦਾ ਤੂੰ, ਫੇਰ ਉਹੀ ਕੰਮ ਕਰਦਾ ਓਏ ਤੇ ਜਾਣਾ। ਆਹੋ ਨਾਲ ਤੁਹਾਡੀ ਵੀ ਇਨਸਲਟ ਕਰਾਊਗਾ, ਉਹਨਾਂ ਨੇ ਕਹਿਣਾ ਉਹ ਵੀ ਉਦਾਂ ਦਾ ਹੀ ਹੈ। ਓਏ ਉਹ ਨਹੀਂ ਲੋਕੇਸ਼ਨ ਯਾਰ ਉਹ ਕੀ ਯਾਰ ਮੈਨੂੰ ਪਤਾ ਹੈ ਖਾਨਦਾਨੀ ਬੰਦੇ ਦਾ ਕੰਮ ਨਹੀਂ ਹੈ। ਯਾਰ ਦਾਨਿਸ਼ ਨਾ ਕਰੋ ਨਹੀਂ ਯਾਰ, ਨਹੀਂ ਪਤਾ ਹੈਗਾ ਯਾਰ ਪਲੀਜ਼ ਬੱਸ ਕਰ ਦਿਆ ਮੈਂ ਤੇਰੇ ਮੁੱਕਾ ਮਾਰੇ ਤੂੰ ਵੱਜ ਕੇ ਕੰਧ 'ਚ ਵਾਪਸ ਯਾਰ ਆ। ਤੈਨੂੰ
ਇਹਨਾਂ ਨੇ ਜਾਣਾ ਲੋਕੇਸ਼ਨ ਤੇ, ਪੈਸੇ ਲੱਗਣੇ ਹੈ, ਉਹੀ ਤੂੰ ਆਪਣੇ ਬੱਚਿਆਂ ਲਈ ਕੋਈ ਸ਼ੈ ਲੈ ਜਾ, ਐਵੇਂ ਲੋਕੇਸ਼ਨ ਤੇ ਪੈਸੇ ਲੱਗ। ਸੋਹਣੀ ਗੱਲ ਕੀਤੀ ਇਹ ਬੈਠ ਅੱਛੀ ਗੱਲਾਂ ਕਰਨ ਦੇ ਮਾਰੇ ਬੰਦੇ ਦਾ ਸਾਥ ਕਰ, ਐਵੇਂ ਉਹ ਲੋਕੇਸ਼ਨ ਲੋਕੇਸ਼ਨ ਤੇ ਅਮੀਰ ਆਦਮੀ ਜਾਂਦੇ ਨੇ, ਯਾਸ਼ ਬੰਦੇ। ਇਹਨਾਂ ਨੂੰ ਡਰ ਫਿਕਰ ਕੋਈ ਨਹੀਂ। ਤੇਰਾ ਘਰ, ਤੇਰੇ ਬੱਚੇ, ਬੁੱਢੀ ਤੈਨੂੰ ਅੱਲਾ ਨੇ ਏਡੀ ਸੋਹਣੀ ਦਿੱਤੀ, ਤੂੰ ਲੋਕੇਸ਼ਨ ਤੇ ਜਾਂਦਾ, ਤੇਰਾ ਤੋਂ ਕਿਹੜੀ ਅੱਗੇ ਤੂੰ ਗੱਡੀ 'ਚ ਵੀ ਇਹੋ ਕੁਝ ਗੱਲਾਂ ਕੀਤੀਆਂ, ਤੈਨੂੰ ਨਹੀਂ ਪਤਾ ਕਿਸੇ ਗੱਲ ਦਾ ਤੇ ਉਹ ਚੁੱਪ ਮੈਨੂੰ ਰਹੀ। ਪਤਾ ਅਲਹਮਦੁਲਿਲਾ ਮੈਂ ਗ੍ਰੈਜੂਏਟ ਬੰਦਾ ਵਾਂ, ਇਹਨੂੰ ਆਪ ਚਾਹੀਦੀ ਸਾਰਾ ਕੁਝ, ਇਹਨੇ ਭਾਵੇਂ ਦੇਖ ਲਿਆ ਹਰ ਰੰਗ ਹੈ, ਹੱਲੇ ਵੀ ਲੋਕੇਸ਼ਨਾਂ ਤੇ ਜਾਂਦਾ ਹਰ ਰੰਗ। ਉਹ ਕੀ ਹੱਲ ਲੱਗੇ ਆਵਾਜ਼ ਇੱਕ ਗੱਲ ਆ, ਉਹ ਸ਼ੁਗਲ ਕਰਨ, ਓਏ ਉਹ ਸ਼ੁਗਲ ਕਰਨ ਦੇ ਤੂੰ ਉਤੋਂ ਕੱਲਾ ਲੋਕੇਸ਼ਨ ਤੇ ਨਹੀਂ ਜਾਂਦਾ, ਰਸਤੇ 'ਚ ਨੈਵੀਗੇਸ਼ਨ ਵੀ ਔਨ ਕੀਤੀ ਹੁੰਦੀ। ਹਾਂ ਅੱਛਾ ਜੀ, ਹਾਂਜੀ, ਭਾਈ ਮਦਰ ਦਾ ਨੰਬਰ ਦੇ, ਓਏ ਅੱਛਾ ਨਾਮ ਨਾ ਮੈਂ ਉਹਨੂੰ ਦੱਸ ਦੇਣਾ ਨਾਮ ਵੀ ਦੇ। ਓ ਯਾਰ ਸਾਰੇ ਸ਼ੋਅ ਵੇਖਦੇ, ਮੈਂ ਕਿਤੇ ਐਸੀ ਗਲਤ ਗੱਲ ਨਹੀਂ ਕਰਨ ਡਿਆ। ਯਾਰ ਉਹ ਜਿਹੜੀ ਲੋਕੇਸ਼ਨ ਵਾਲੀ ਉਹ ਤਾਂ ਵੇਖ ਨਾ ਬੱਚੇ ਆ ਯਾਰ ਛੋਟੇ ਛੋਟੇ। ਮਜ਼ਰ ਦਾ ਨੰਬਰ ਵਾਲਾ ਉਹ ਵੀ ਜਾਂਦਾ ਲੋਕੇਸ਼ਨ ਤੇ, ਦੋ ਭਰਾ ਇਕੱਠੇ ਜਾਂਦੇ ਆ। ਹਾਂ ਵੇਰਾ ਜਦੋਂ ਵੱਡੇ ਨੇ ਜਾਣਾ ਲੋਕੇਸ਼ਨਾਂ ਤੇ, ਛੋਟਿਆਂ ਨੇ ਵੀ ਉੱਥੇ ਹੀ ਜਾਣਾ। ਯਾਰ ਉਹ ਤੇ ਲੋਕੇਸ਼ਨ ਤੇ ਇੰਨਾ ਜਾਂਦੇ, ਅਕਸਰ ਲੋਕੀ ਸਮਝਦੇ ਪਤਾ ਨਹੀਂ ਲੋਕੇਸ਼ਨ ਇੰਨਾ ਦੀ ਹੈ। ਅੱਛਾ ਮੇਰੀ ਗੱਲ ਸੁਣੋ, ਉਹਨੂੰ ਨਾ ਗਲਤ ਵਾ ਪਤਾ, ਉਹਨੂੰ ਲੱਗਦੇ ਸਮਝ ਨਹੀਂ, ਸੁਣੋ ਨਾ, ਸਭ ਤੋਂ ਨੌਲੇਜੇਬਲ ਬੰਦਾ ਵਾ। ਹਾਂ ਜੀ ਇਹ ਦਾਨਸ਼ਮਾਨੀ, ਇਹਨੂੰ ਜਾਣਦੇ, ਇਹਨੂੰ ਲੋਕੇਸ਼ਨਾਂ ਤੇ ਆਪੀ ਜਦੋਂ ਕਿਤੇ ਗਲਤ ਲੋਕੇਸ਼ਨ ਤੇ ਜਾਊਗਾ ਫੜਿਆ ਜਾਊਗਾ। ਪਤਾ ਚੱਲ ਜੂਗਾ। ਓਏ ਜੋ ਲੋਕੇਸ਼ਨ ਤੇ ਰੇਟ ਵੀ ਹੋ ਜਾਂਦਾ ਵਾ। ਹਾਂ ਜੀ ਇਦਾਂ ਨੇ ਆਂਦੇ ਲੋਕੇਸ਼ਨ ਤੋਂ ਫੜ ਕੇ ਥੱਲੇ ਅਗਲੇ ਪਾਸੇ ਇਹਦਾ ਲੋਕੇਸ਼ਨ ਤੋਂ ਇਦਾਂ ਪੜ ਕੇ ਲੈ ਜਾਂਦੇ ਆ। ਹਾਂ ਜੀ ਸਹੀ ਗੱਲ ਆ। ਉਤੋਂ ਇਹ ਸਿਫਾਰਿਸ਼ ਵੀ ਨਹੀਂ ਕਰ ਸਕਦਾ। ਕੀ ਦੱਸੂਗਾ? ਹਾਂ ਕੀ ਦੱਸਈ ਹੂੰ ਮੈਂ ਲੋਕੇਸ਼ਨ ਤੋਂ ਉੱਥੇ ਬਸ ਬੰਦਾ ਇਹ ਗੱਲ ਕਰ, ਪਲੀਜ਼ ਕੈਮਰੇ ਬੰਦ ਕਰ ਦੇ, ਪਲੀਜ਼ ਕੈਮਰਾ। ਓਏ ਯਾਰ ਉਹਨੂੰ ਨਹੀਂ ਪਤਾ, ਐਵੇਂ ਉਹ ਪਾਗਲਵਾਦ ਉਹ ਗੱਲਾਂ। ਗੱਡੀ 'ਚ ਵੀ ਇਹੋ ਹੀ ਖੱਪ, ਨੈਵੀਗੇਸ਼ਨ ਦਾ ਨੈਵੀਗੇਸ਼ਨ ਹੁੰਦੀ ਹੋਰ ਸ਼ੈ ਵਾ, ਤੂੰ ਵਿੱਚ ਪਾ ਲਿਆ ਪਤਾ ਨਹੀਂ ਕੀ ਵਿੱਚ ਕੀ ਨੈਵੀਗੇਸ਼ਨ। ਮੇਰਾ ਦਿਲ ਦਾ ਅਟੈਕ ਹੋ ਚੱਲਾ ਸੀ ਨੈਵੀਂ ਉਹਦੇ ਨਾਲ, ਉਹ ਨਹੀਂ ਲਾਣੀ ਚਾਹੀਦੀ ਐਵੇਂ, ਤੂੰ ਉਹੀ ਫਿਰ ਜਾਣ ਕੇ ਆਹੋ ਟਾਂਗਿਆਂ 'ਚ ਸਫ਼ਰ ਕੀਤਾ ਜੀ ਨੈਵੀਗੇਸ਼ਨ ਵਾਲੇ ਜੀ। ਉਹਨੂੰ ਚੜਦੀ ਹੈ ਯਾਰ, ਉਹਦਾ ਮਸਲਾ ਬਣਦਾ ਉਹਦਾ। ਨਹੀਂ ਨੈਵੀਗੇਸ਼ਨ ਤੋਂ ਲਾਉਣੀ ਵੀ ਹੈ ਨਾ, ਤੇ ਤੂੰ ਸ਼ੀਸ਼ਾ ਥੋੜਾ ਥੱਲੇ ਕਰ ਲੈ ਤਾਂ ਕਿ ਤੂੰ ਬਾਹਰ ਜਾਈ ਜਾਵੇ। ਬਾਜੀ ਤੁਸੀਂ ਤੇ ਨਾ ਕਰੋ। ਨਹੀਂ, ਸਹੀ ਗੱਲ। ਉਹਦੇ ਨਾਲ- ਓਏ ਤੈਨੂੰ ਨਹੀਂ ਪਤਾ, ਉਹ ਮੈਨੂੰ ਪਤਾ ਵਾ। ਇਹਨੂੰ ਤੋਬਾ ਕਰਾ ਕੇ ਤੂੰ ਉਹਦਾ ਲੋਕੇਸ਼ਨ ਨੈਵੀਗੇਸ਼ਨ ਲਾ ਕੇ ਤੇ ਗੁੱਲ ਵੀ ਉੱਥੇ ਸਿੱਟੀ ਜਾਂਦਾ। ਯਾਰ ਤੂੰ ਵੇਖ ਤੇ ਸਹੀ ਯਾਰ, ਲੋਕੇਸ਼ਨ ਤੇ ਯਾਰ ਵੇਖ। ਸੇਫਟੀ ਕਰਨੀ ਚਾਹੀਦੀ ਹੈ, ਸੇਫਟੀ ਕਹਿੰਦਾ। ਨਹੀਂ ਉਹ ਇਹਨੂੰ ਖਿਆਲ ਨਹੀਂ ਕਿ ਆਪਣੀ ਸੇਫਟੀ ਦਾ ਖਿਆਲ ਰੱਖਿਆ ਕਰ। ਆਹੋ ਮੈਂ ਭਾਈ ਮਿਠਾਈ ਆਪਾਂ ਮੋਟਰ ਦੇ ਥੱਲੇ ਪੰਪ ਤੇ ਰੱਖ ਕੇ, ਉਹ ਸੁਣ ਲਿਆ ਉਹਨਾਂ ਨੇ। ਆਹੋ ਅੱਲਾ ਦਾ ਬੰਦਾ ਕੁਛ ਨਹੀਂ ਬਚਣਾ ਤੇਰਾ, ਇੱਕ ਯਤੀਮ ਦਾ ਮਾਲ ਖਾਣਾ ਹੈ, ਮਾਰੇ ਬੰਦਿਆਂ ਦਾ। ਦੂਜਾ ਲੋਕੇਸ਼ਨ ਤੇ ਜਾਣਾ, ਉਹ ਬੰਦੇ ਦਾ ਕੱਖ ਨਹੀਂ ਬਚਦਾ ਹੈਂ। ਮੈਂ ਤੈਨੂੰ ਹੁਣ ਸਮਝਾਉਣ ਡਿਆ ਵਾ, ਤੈਨੂੰ ਬਕਵਾਸ ਕਰ ਇਹਨੂੰ ਮੈਂ ਸਾਹਿਬ ਸੱਚੇ ਬੰਦੇ ਤੋਂ ਬੜਾ ਖਿਲਾਫ ਹੁੰਨਾ ਮੈਂ, ਹੈ ਪੂਰਾ ਟੱਬਰ ਗੱਲ ਕਰ ਲੈ ਲੋਕੇਸ਼ਨ ਤੇ। ਤੂੰ ਉਹੀ ਗੱਲਾਂ ਦੇ ਸਾਰੇ। ਚਾਚੇ ਮਾਮੇ ਤੁਸੀਂ ਮਰ ਗਏ ਲੋਕੇਸ਼ਨ ਤੇ, ਜਾ ਜਾ ਤੂੰ ਗੱਲਾਂ ਕਰਦੇ ਤੈਨੂੰ ਆ। ਕੀ ਸੁਝੀ ਲੋਕੇਸ਼ਨ ਉਹ ਯਾਰ ਉਹਦੇ ਵੱਡੇ ਜਾਂਦੇ ਰਹੇ, ਉਹਨੂੰ ਖਾਨਦਾਨੀ ਲੋਕੇਸ਼ਨ ਤੇ ਜਾਂਦੇ ਆ। ਬਸ ਫਿਰ ਤਾਂ ਹੀ ਫਿਰ ਤੈਨੂੰ ਉਹ ਸਮਝਾ ਰਿਹਾ ਵਾ। 5-7 ਲੋਕੇਸ਼ਨਾਂ ਦੀਆਂ ਆਪਣੀਆਂ ਵਾ। ਹਾਂ ਭਾਈ ਜਿਹੋ ਜਿਹਾ ਵੱਡੋ ਉਹੋ ਜਿਹਾ ਬੀਜੋ ਹੈ। ਜਿਹੋ ਜਿਹਾ ਤੂੰ ਵੱਢਣਾ ਬੇਟਾ ਉਹੋ ਜਿਹਾ ਹੀ ਬੀਜੋ। ਬਸ ਠੀਕ ਆ। ਠੀਕ ਹੈ ਨਾ। ਉੱਥੇ ਪ੍ਰੋਗਰਾਮ ਦੀ ਗੱਲ ਕਰਨ ਦੇ ਯਾਰ, ਚੁੱਪ ਕਰ ਜਾ ਹੁਣ ਨਾ। ਬਹੁਤ ਜੀ ਨਾਦਰੀ, ਅੱਛਾ ਚਲੋ ਯਾਰ, ਨਹੀਂ ਯਾਰ ਉਹਨਾਂ ਨੇ ਉਹਦੇ ਚ ਵੀ ਵੇਖ ਲਿਆ ਨਾ, ਬਸ ਠੀਕ ਆ। ਵੇਖ ਲਿਆ, ਇਹਨੂੰ ਵੀ ਚਾਹੀਦੀ ਨਾ ਹਿਆ ਭੋਰਾ, ਸ਼ਰਮ ਚਾਹੀਦੀ ਅੱਲਾ ਦੇ ਬੰਦੇ। ਤੂੰ ਮੀਡੀਆ ਦਾ ਬੰਦਾ, ਐਡਾ ਨਾਮ ਤੇਰਾ ਫਰੀਦ ਸਾਬਰੀ, ਓਏ ਡੁੱਬ ਕੇ ਮਰ ਜਾ ਲੋਕੇਸ਼ਨਾਂ ਤੇ ਜਾਣਾ। ਆਹੋ ਲੋਕੇਸ਼ਨ ਤੇ ਅੱਜ ਜਾਣਦੇ ਆ, ਕੱਲ ਨੂੰ ਤੁਹਾਨੂੰ ਕਹੂਗਾ ਨਾ, ਮੈਂ ਨਾਲ ਨਹੀਂ ਭੇਜਦਾ। ਅੱਲਾ ਮਾਫੀ, ਅਸਤਾਗਫਿਰullah। ਪਾਕਿਸਤਾਨ ਚ ਮੈਂ ਲੋਕੇਸ਼ਨ ਤੇ ਮੇਰੇ ਨਾਲ ਨਹੀਂ ਪਾਉਂਦੇ ਤੇ ਲੈ ਸਰਦਾਰ ਘਰ ਦਾ ਬੱਚਾ, ਹੋਰ ਮੈਂ ਖਰਾਬ ਲੋਕੇਸ਼ਨ ਤੇ ਜਾ ਕੇ ਉੱਥੇ ਮੈਨੂੰ ਕਿਸੇ ਨੇ ਵੇਖ ਲਿਆ, ਮੈਂ ਫੜਿਆ ਗਿਆ। ਕੀ ਇਹਦੀ ਦੂਜੇ ਦਿਨ ਤੇ ਰੇਟ ਹੁੰਦਾ ਉੱਥੇ। ਉਹ ਡੁੱਬ ਕੇ ਮਰ ਜਾ। ਓਏ ਚੱਲ। ਨਾ ਗਾਂ ਤੋਂ ਮੇਰਾ ਭਰਾ ਆਵੇ, ਤੂੰ ਵੀਰ ਲੱਗਦਾ ਨਾ ਲੋਕੇਸ਼ਨਾਂ ਤੇ ਜਾਇਆ ਕਰ। ਸਾਨੂੰ ਅੱਛਾ, ਮੇਰੇ ਨਹੀਂ ਬੱਚਿਆਂ ਦਾ ਫਿਕਰ ਆ ਯਾਰ। ਨਹੀਂ ਜਾਂਦਾ, ਨਹੀਂ ਜਾਂਦਾ। ਉਹ ਤੇਰੇ ਚਾਚੇ ਨੂੰ ਕੱਲ ਨੂੰ ਚੁੱਕੂਗੇ, ਐਵੇਂ ਫਾਇਦਾ। ਉਹ ਫਿੱਟੇ ਮੂੰਹ ਖਲੋਈਆ, ਹੁਣ ਤੈਨੂੰ ਕਹਿਣੇ ਬਸ ਕਰ। ਚਾਚੇ ਨੂੰ ਕਾ ਤੋਂ ਚੁੱਕਣਗੇ? ਚੁੱਕਣ ਭਾਈ ਜਦੋਂ ਲੋਕੇਸ਼ਨ ਤੋਂ ਅਗਲੇ ਪੂਰਾ ਫਿਰ ਅਗਲੇ ਕਵਰ ਕਰਦੇ। ਹਾਂ ਚਲੋ ਜੀ, ਓਕੇ ਜੀ, ਲੋ ਜੀ ਨਾਜ਼ਰੀਨ, ਓਕੇ ਜੀ, ਲੋ ਜੀ ਨਾਜ਼ਰੀਨ, ਤੁਸੀਂ ਵੀ ਨਾਜ਼ਰੀਨ ਮੇਰੀ ਗੱਲ ਸੁਣੋ। ਅਗਰ ਤੁਹਾਨੂੰ ਲੋਕੇਸ਼ਨ ਤੇ ਜਾਣ ਦੀ ਆਦਤ ਹੈ ਨਾ, ਬਿਲਕੁਲ ਇਹ ਛੱਡ ਦਿਓ। ਉਸਤਾਦ ਜੀ ਇਹ ਪਤਾ ਕੀ ਆ, ਇਹ ਨਹੀਂ, ਅਗਰ ਤੁਸੀਂ ਲੋਕੇਸ਼ਨ ਤੇ ਜਾਣਾ ਤਾਂ ਸਾਡਾ ਸ਼ੋਅ ਨਹੀਂ ਵੇਖਣਾ। ਫਿਰ ਨੈਵੀਗੇਸ਼ਨ ਤੇ ਜੇ ਨੈਵੀਗੇਸ਼ਨ ਉੱਤੋਂ ਲੋਕੇਸ਼ਨ ਤੇ ਜਾ ਕੇ ਰਸਤੇ 'ਚ ਤੁਸੀਂ ਨੈਵੀਗੇਸ਼ਨ ਵੀ ਲਾਇਆ ਹੋਵੇ, ਨਹੀਂ, ਉਹ ਤੁਸੀਂ ਟੋਨ ਹੋ ਜਾਣਾ ਨੈਵੀਗੇਸ਼ਨ 'ਚ। ਮੈਨੂੰ ਤੇ ਫੈਸਲ ਭਾਈ ਤੇ ਵੀ ਸ਼ੱਕ ਆ, ਇਹ ਇਹਨਾਂ ਦੇ ਨਾਲ ਹੀ ਜਾਂਦੇ ਆ। ਇਹਨੇ ਨਹੀਂ ਛੱਡ ਦਿੱਤਾ, ਇਹਨੇ ਬੜੀ ਦੇਰ ਦਾ ਮੈਂ ਛੜਾ। ਤੁਹਾਨੂੰ ਕਵੇ ਵੀ ਤੁਸੀਂ ਮੈਨੂੰ ਕਹਿ ਦੇਣਾ ਮੈਂ ਤੁਹਾਡੇ ਨਾਲ ਜਾਊਂ, ਇਹਦੇ ਨਾਲ ਲੋਕੇਸ਼ਨ ਤੇ ਨਹੀਂ ਜਾਊਂ। ਓਕੇ ਜੀ ਨਾਜ਼ਰੀਨ, ਠੀਕ ਹੈ ਜੀ। ਤੇ ਇੱਕ ਵਾਰੀ ਫੇਰ ਸਭ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ, ਜਿਹੜੇ ਕਰ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ। ਔਰ ਇਨਸ਼ਾਅੱਲਾ ਫਿਰ ਵੀ ਅੱਗੋਂ ਸਿਲਸਿਲਾ ਅੱਲਾਹ ਪਾਕ ਨੇ ਅਗਰ ਚਾਹਿਆ ਤੇ ਮਜ਼ੀਦ ਵੀ ਅੱਛਾ ਹੋਏਗਾ। ਔਰ ਗੱਲ ਇਹ ਹੈ ਕਿ ਦੇਖੋ ਨਾ, ਮਤਲਬ ਇੱਕ ਬੰਦਾ ਅਗਰ ਚੱਲ ਜਾਂਦਾ ਕਿਸੇ ਚੈਨਲ ਤੇ, ਠੀਕ ਹੈ ਜੀ, ਤੇ ਇਹ ਉਹਦੀ ਮੁਨਾਫਕਤ ਆ ਕਿ ਬਾਕੀਆਂ ਦਾ ਖਿਆਲ ਨਾ ਕਰੇ।
ਲੇਕਿਨ ਮੈਂ ਗਿਆ, ਮੈਂ ਤਿੰਨਾਂ ਨੂੰ ਨਾਲ ਲੈ ਗਿਆ, ਮੈਂ ਉਹ ਨਹੀਂ ਜਿਹੜਾ ਇਕੱਲਾ ਹੀ ਜਾ ਕੇ ਕਰਕੇ ਆ ਜਾਇਆ ਕਰਾਂ ਬਸ, ਠੀਕ ਹੈ ਨਾ। ਤੁਹਾਡਾ ਬਹੁਤ ਮਜ਼ਾ ਆਇਆ ਉੱਥੇ ਤੁਹਾਨੂੰ ਦੇਖਣ ਨਹੀਂ ਦਾ। ਲਵ ਯੂ ਉਸਤਾਦ ਜੀ, ਦਿਲੀ ਦੋਸਤ ਬਹੁਤ ਅੱਛੇ, ਪਿਆਰ। ਕਿਆ ਹਾਂ ਤੇ ਸਾਡਾ ਉਹਦੇ 'ਚ ਇੱਕ ਮੁਸ਼ਾਇਰਾ ਵੀ ਆ ਰਿਹਾ ਸੀ, ਉੱਥੇ ਇੱਕ ਮੁਸ਼ਾਇਰਾ ਕੀਤਾ ਪੂਰਾ। ਹਾਂਜੀ ਉਹ ਉਹ ਹੁਣ ਅਗਲੇ ਸ਼ੋਅ 'ਚ ਆਏਗਾ ਜਾਂ ਅੱਜ ਜਾਂ ਕੱਲ ਆਏਗਾ, ਉਹ ਦੇਖਣਾ ਤੁਸੀਂ, ਉਹ ਬਹੁਤ ਮਜ਼ੇਦਾਰ ਆ। ਮੈਨੂੰ ਬਾਸ ਆ ਕੇ ਕਹਿੰਦਾ ਯਾਰ ਮੈਂ ਬੜੇ ਦਿਨਾਂ ਬਾਅਦ ਉਸਤਾਦ ਜੀ ਨੂੰ ਛਾਂਦੇ ਦੇਖਿਆ ਪਹਿਲੀ ਵਾਰ। ਬਹੁਤ ਅੱਛੇ ਉਸਤਾਦ ਜੀ, ਕਿਆ ਬਾਤ। ਇਹ ਭੈਣ ਦਾ ਉਹ ਹੀ ਲੈਵਲ ਆ ਜਿੱਦਾਂ ਉਹ ਸੈੱਟ ਸੀ ਨਾ, ਮੈਂ ਕਹਿੰਦਾ ਉਸ ਤੋਂ ਵੀ ਉੱਪਰ ਹੋਣਾ ਚਾਹੀਦਾ। ਅੱਲਾ ਨਜ਼ਰੇ ਅੱਲਾ ਦੀ ਕਸਮ ਜੀ। यार यार क्या कहने, ਬਹੁਤ ਅੱਛਾ ਹੋ। क्या कहने हैं। ਹਾਂਜੀ ਇਹਨੂੰ ਵੀ ਸਮਝਾਓ ਥੋੜਾ ਜਿਹਾ। ਮੈਂ ਹੁਣ ਤੇਰੇ ਮੂੰਹ ਤੇ ਚਪੇੜ ਮਾਰਨੀ। ओके जी, अपना ख्याल रखो नाज़रीन, अल्लाह हाफ़िज़।